ਵਾਹਿਗੁਰੂ जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਸ਼ੋਅ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਇਸ ਵਕਤ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ सरदार सुखविंदर सिंह इस वक्त जुड़े आ। आओ उन्हां नाल मिल के अज दे सचो सच प्रोग्राम की शुरुआत करते हैं। सुखविंदर सिंह जी, स्वागत है तुहाडा। वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। सुखविंदर सिंह जी, अज पहले सैगमेंट दे विच पहली खबर या पहले टॉपिक वल वधिए असीं बीती कल देख के हटे हां जिहड़ी अमरीकी प्रधानगी दी चोण दे लई डिबेट्स दा सिलसिला चल रहा है, जिथे डोनाल्ड ट्रंप ते कमला हैरिस दे विचाले जिहड़ी डिबेट हुई है ਉਹਦੇ ਵਿੱਚ ਜਿਹੜਾ ਇੱਕ ਇਸ਼ੂ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ ਉਹ ਕਾਫੀ ਭਾਰੂ ਰਿਹਾ ਹੈ ਤੇ ਇਸ ਨੂੰ ਲੈ ਕੇ ਮਤਲਬ ਅਸੀਂ ਸਾਡੀ ਕਮਿਊਨਿਟੀ ਨੂੰ ਵੀ ਇਹ ਕਾਫੀ ਪ੍ਰਭਾਵਿਤ ਕਰਦਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਇਸ ਇਸ਼ੂ ਬਾਰੇ ਵਿਚਾਰ ਚਰਚਾ ਕਰਦੇ ਹਾਂ, ਕਿਉਂਕਿ ਬੀਤੇ ਸਮੇਂ ਦੇ ਵਿੱਚ ਖਾਸ ਤੌਰ ਤੇ ਬੀਤੇ ਲੰਘੇ ਸਾਲ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਹਦੇ ਵਿੱਚ ਕਾਫੀ ਚੇਂਜਸ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਨੇ ਉਹ ਵੀ ਫੈਕਟਰ ਹੈ ਤੇ ਕੁਝ ਹੋਰ ਫੈਕਟਰਸ ਦੇ ਵਿਚਾਲੇ ਚੱਲਦਿਆਂ ਪਿਛਲੇ ਸਾਲ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਅਮਰੀਕਾ ਦੇ ਵਿੱਚ ਹਮੇਸ਼ਾ ਇਸ਼ੂ ਰਹੀ ਹੈ ਮੈਕਸੀਕੋ ਵਾਲੇ ਬਾਰਡਰ ਤੋਂ, ਸਾਊਥ ਦੇ ਬਾਰਡਰ ਤੋਂ, ਕਿ ਉੱਥੋਂ ਜਿਹੜਾ ਇਨਫਲਕਸ ਹੈ ਬਹੁਤ ਲੋਕਾਂ ਦਾ ਹੁੰਦਾ ਆ ਤੇ ਹੁੰਦਾ ਆਇਆ ਆ। ਉਸ ਨੂੰ ਰੋਕਣ ਦੇ ਲਈ ਜਿਹੜੀ ਸਾਰੀ ਡੋਨਾਲਡ ਟਰੰਪ ਦੀ ਕੈਂਪੇਨ ਵੀ ਉਸ ਦੇ ਰਿਗਾਰਡਿੰਗ ਰਹੀ ਹੈ, ਕੰਧ ਬਣਾਉਣ ਤੋਂ ਲੈ ਕੇ ਉਹ ਸਾਰੇ ਤੋਂ ਅਸੀਂ ਵਾਕਿਫ ਹੈਗੇ ਹਾਂ ਜਦੋਂ ਅਸੀਂ ਬੈਕਗਰਾਊਂਡ 'ਚ ਜਾ ਕੇ ਦੇਖਦੇ ਹਾਂ। ਜਿੱਥੇ ਅੱਜ ਉਹ ਇਸ਼ੂ ਹੈ ਉਹਦੇ ਨਾਲ ਨਾਲ ਹੁਣ ਕੈਨੇਡੀਅਨ ਬਾਰਡਰ ਜਿਹੜਾ ਕਿ ਨਾਰਥ ਦੇ ਵਿੱਚ ਲੱਗਦਾ, ਖਾਸ ਤੌਰ ਤੇ ਜਿਹੜਾ ਕਿਊਬੈਕ ਦਾ ਬਾਰਡਰ ਤੇ ਈਵਨ ontario ਦਾ ਬਾਰਡਰ ਨਿਊਯਾਰਕ ਤੇ ਵਰਮੌਂਟ ਦੇ ਨਾਲ ਲੱਗਦਾ ਆ ਅਮਰੀਕਾ ਦੇ ਦੋ ਸੂਬਿਆਂ ਦੇ ਨਾਲ। ਇੱਥੋਂ ਵੀ ਬਹੁਤਾਤ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਬਾਰਡਰ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਆ ਰਹੇ ਆ। ਇਹ ਇੱਕ ਨਵਾਂ ਇਸ਼ੂ ਇਹਦੇ 'ਚ ਐਡ ਹੋਇਆ ਆ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਡਿਬੇਟ ਦੀ ਇਹ ਸਾਰੀ ਪਾਲਿਸੀ ਮੇਕਿੰਗ ਤੇ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਦੇਖਦੇ ਹਾਂ। ਪਿਛਲੇ ਪਿਛਲੇ ਅਕਤੂਬਰ ਤੋਂ ਲੈ ਕੇ ਇਸ ਸਾਲ ਦੀ ਜੁਲਾਈ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ ਲਗਭਗ 20,000 ਦੇ ਕਰੀਬ ਇਨਸੀਡੈਂਟਸ ਇਸ ਕਿਸਮ ਦੇ ਰਿਪੋਰਟ ਕੀਤੇ ਗਏ ਆ RCMP ਵੱਲੋਂ, ਕੈਨੇਡੀਅਨ ਅਥਾਰਟੀਜ਼ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ 20,000 ਦੇ ਲਗਭਗ ਬੰਦੇ ਉਹਨਾਂ ਨੇ ਫੜੇ ਆ ਜਿਹੜੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਆਉਣਾ ਚਾਹ ਰਹੇ ਸੀ, ਆ ਰਹੇ ਸੀ, ਜਾਂ ਉਹ ਵੀ ਨੇ ਜਿਹੜੇ ਅਮਰੀਕਾ ਆ ਗਏ ਆਲਰੇਡੀ, ਜਿਹੜੇ ਉਹਨਾਂ ਨੇ ਰਿਪੋਰਟ ਕੀਤੇ ਆ। ਤੇ ਇਹਨਾਂ ਦੇ ਵਿੱਚ ਆਲਮੋਸਟ ਲਗਭਗ 50% ਜਿਹੜੇ ਕੇਸਿਸ ਹੈਗੇ ਆ ਉਹ ਸਾਡੇ ਪੰਜਾਬੀਆਂ ਦੇ ਜਾਂ ਪੰਜਾਬੀਆਂ ਦੇ ਨਾਲ ਉਹਨਾਂ ਦੀ ਕੈਟਾਗਰੀ ਦੇ ਵਿੱਚ ਉਹ ਇੰਡੀਅਨਸ ਕਹਿ ਕੇ ਉਹਨੂੰ ਐਡਰੈਸ ਕਰਦੇ ਆ। ਸੋ ਇਹ ਇੱਕ ਇਸ਼ੂ ਹੈਗਾ। ਮੈਂ ਥੋੜ੍ਹਾ ਜਿਹਾ ਚਾਹੂੰਗਾ ਵੀ ਅਸੀਂ ਇਹਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ ਵੀ ਇਹਦੇ ਲਈ ਇੰਪੈਕਟ ਇਹਦਾ ਕੀ ਹੈਗਾ ਤੇ ਇਹਦੇ 'ਚ ਕਿਹੜੇ-ਕਿਹੜੇ ਪਹਿਲੂ ਨੇ ਜਿਹੜੇ ਇਸ ਇਨਫਲਕਸ ਨੂੰ ਬੜਾਵਾ ਦੇ ਰਹੇ ਆ, ਕੀ ਕਾਰਨ ਬਣੇ ਆ ਕਿ ਜਿਹੜਾ ਨੰਬਰ ਪਹਿਲਾਂ 2-3 ਹਜ਼ਾਰ ਦਾ ਹੁੰਦਾ ਸੀ ਉਹ ਇਸ ਵਕਤ ਵੱਧ ਕੇ 20,000 ਤੱਕ ਚਲਿਆ ਗਿਆ ਆ ਜਿਹੜਾ ਕੈਨੇਡਾ ਤੋਂ ਅਮਰੀਕਾ ਇਸ ਵਕਤ ਬੰਦੇ ਆ ਰਹੇ ਆ। ਸੋ ਇਸ ਬਾਰੇ ਗੱਲ ਕਰੀਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਇਹ ਰਿਪੋਰਟ ਆ ਅੱਜ ਲਗਭਗ ਜਿਹੜੇ ਸਾਰੇ US ਅਮਰੀਕਾ ਦੇ ਵੱਡੇ ਨਿਊਜ਼ਪੇਪਰ ਨੇ ਉਹਨਾਂ ਦੇ ਵਿੱਚ ਪਬਲਿਸ਼ ਹੋਈ ਆ ਤੇ ਨਾਲ ਹੀ ਜਿਹੜੀ ਡਿਬੇਟ ਹੋਈ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ, ਡੋਨਾਲਡ ਟਰੰਪ ਦੀ ਤੇ ਕਮਲਾ ਹੈਰਿਸ ਦੀ, ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਜਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਇਹ ਨਜ਼ਰ ਆ ਰਿਹਾ ਵੀ ਇਸ ਵਾਰ ਜਿਹੜੀਆਂ ਹੁਣ ਚੋਣਾਂ ਭਾਵੇਂ US ਦੀਆਂ ਨੇ ਭਾਵੇਂ ਉਹ ਕੈਨੇਡਾ ਦੀਆਂ ਨੇ, ਜੋ ਹੁਣ ਅਗਲੀਆਂ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਨੇ, ਤਾਂ ਇਹਨਾਂ ਚੋਣਾਂ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਇਮੀਗ੍ਰੇਸ਼ਨ ਦਾ ਖਾਸ ਤੌਰ ਤੇ ਮਤਲਬ ਇਲੀਗਲ ਇਮੀਗ੍ਰੇਸ਼ਨ ਤਾਂ ਹਮੇਸ਼ਾ ਤੋਂ ਹੀ ਮਸਲਾ ਰਿਹਾ ਆ, ਪਰ ਓਵਰਆਲ ਹੁਣ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਆ ਉਹ ਇੱਕ ਵੱਡਾ ਮਸਲਾ ਬਣਨ ਜਾ ਰਿਹਾ ਹੈ, ਜਿਹਦੇ 'ਚ ਲੋਕਾਂ ਦੇ ਅੰਦਰ ਜਿਹੜਾ ਇੱਕ ਸੈਂਟੀਮੈਂਟ ਆ ਉਹ ਲਗਾਤਾਰ ਰਾਈਜ਼ ਅਸੀਂ ਕਹਿ ਸਕਦੇ ਹਾਂ ਕਿ ਹੋ ਰਿਹਾ ਜਾਂ ਕੀਤਾ ਜਾ ਰਿਹਾ ਜੀ, ਜਿਹਦੇ ਬਾਰੇ ਮਤਲਬ ਇਹ ਗੱਲਾਂ ਪਿਛਲੇ ਦਿਨੀ ਇੱਕ US ਦੇ ਵਿੱਚ ਜਿਹੜੀ ਸਟੇਟ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਇੱਕ ਮਤਲਬ ਕੇਸ ਦੇ ਵਿੱਚ ਖੁਲਾਸੇ ਵੀ ਕੀਤੇ ਆ
ਕਿ ਕਿਵੇਂ ਜਿਹੜਾ ਫਾਰ ਰਾਈਟ ਜਿਹੜੇ ਇਨਫਲੂਐਂਸਰਸ ਨੇ ਕੈਨੇਡਾ ਦੇ, ਉਹ ਰਸ਼ੀਅਨ ਪੈਸੇ ਦੇ ਨਾਲ, ਰਸ਼ੀਅਨ ਸਪੋਰਟ ਦੇ ਨਾਲ ਕਿਵੇਂ ਉਹ ਇੱਕ ਮਤਲਬ ਐਂਟੀ ਜਿਹੜਾ ਇਮੀਗ੍ਰੈਂਟ ਤੁਸੀਂ ਕਹਿ ਸਕਦੇ ਹੋ ਨੈਰੇਟਿਵ ਆ, ਉਹਨੂੰ ਮੋਬਿਲਾਈਜ਼ ਕਰ ਰਹੇ ਆ, ਪੁਸ਼ ਕਰ ਰਹੇ ਆ, ਤੇ ਸੁਸਾਇਟੀ ਦੇ ਵਿੱਚ ਜਿਹੜਾ ਆ ਮਤਲਬ ਰੇਸ਼ੀਅਲ ਲਾਈਨਸ ਦੇ ਉੱਤੇ ਬ੍ਰੇਕ ਡਾਊਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਤੇ ਉਹ ਸਾਰੇ ਮਾਹੌਲ ਦੇ ਵਿੱਚ ਉਹ ਲਗਭਗ ਜਿਹੜਾ ਵੀ ਬੰਦਾ ਇਹਨਾਂ ਮੁਲਕਾਂ 'ਚ ਬੈਠਾ ਆ, ਉਹ ਇਸ ਗੱਲ ਨੂੰ ਅੱਜ ਮਹਿਸੂਸ ਕਰ ਰਿਹਾ ਵੀ ਜਿਹੜੀ ਇੱਕ ਨਫ਼ਰਤ ਆ, ਜਿਹੜੀਆਂ ਵਿਜ਼ੀਬਲ ਮਾਈਨੋਰਿਟੀਜ਼ ਨੇ, ਜਿਨ੍ਹਾਂ ਬਾਰੇ ਖਾਸ ਤੌਰ ਤੇ ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਮੁਲਕਾਂ ਦੇ ਵਿੱਚ ਆਈਆਂ ਨੇ, ਵੱਡੇ ਪੱਧਰ ਤੇ ਦਿਖਣੀਆਂ ਸ਼ੁਰੂ ਹੋਈਆਂ ਨੇ, ਜਿਹਦੇ ਵਿੱਚ ਕੈਨੇਡਾ ਦੀ ਮੈਂ ਗੱਲ ਕਰਾਂ, ਇੱਥੇ ਟੋਰਾਂਟੋ 'ਚ ਮੈਂ ਬੈਠਾ ਤੇ ਸਿੱਖ ਇੱਕ ਵੱਡਾ ਗਰੁੱਪ ਆ ਜਿਹੜਾ ਕਿ ਇੱਕ ਵਿਜ਼ੀਬਲ ਤੁਸੀਂ ਕਹਿ ਸਕਦੇ ਕਿ ਮਾਈਨੋਰਿਟੀ ਆ, ਜਿਹਨੂੰ ਐਜ਼ ਅ ਇਮੀਗ੍ਰੈਂਟ ਕੰਸੀਡਰ ਕੀਤਾ ਜਾਂਦਾ ਆ, ਤੇ ਉਹਨਾਂ ਦੇ ਖਿਲਾਫ ਹੁਣ ਪਿਛਲੇ ਦਿਨੀ ਇੱਥੇ ਕੰਧਾਂ ਦੇ ਉੱਤੇ ਨਾਅਰੇ ਲਿਖਣ ਤੱਕ ਵੀ ਗੱਲ ਪਹੁੰਚ ਗਈ ਆ ਕਿ ਸਿੱਖ ਜਿਹੜੇ ਆ ਉਹ ਵਾਪਸ ਆਪਣੇ ਘਰਾਂ ਨੂੰ ਜਾਓ। ਤਾਂ ਇਹ ਗੱਲ ਹੁਣ ਕੋਈ ਲੁਕੀ ਛਿਪੀ ਨਹੀਂ, ਅਸੀਂ ਪਹਿਲਾਂ ਵੀ ਇੱਕ ਸੈਗਮੈਂਟ ਇਹਦੇ ਤੇ ਕਰ ਚੁੱਕੇ ਹਾਂ, ਜਦੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵੀ ਕੀਤਾ ਸੀ ਕਿ ਜਿਹੜੀ ਹੇਟ ਲਗਾਤਾਰ ਆ ਤੇ ਹੇਟ ਜਿਹੜੀਆਂ ਕੈਂਪੇਨਸ ਨੇ ਉਹ ਹੁਣ ਕਿਵੇਂ ਵਾਇਲੈਂਟ ਪ੍ਰੈਕਟਿਸ ਦੇ ਵਿੱਚ ਬਦਲ ਰਹੀਆਂ ਨੇ, ਵਾਇਲੈਂਟ ਅਟੈਕਸ 'ਚ ਬਦਲ ਰਹੀਆਂ ਨੇ ਕੈਨੇਡਾ ਦੇ ਵਿੱਚ, ਤਾਂ ਉਹ ਅਸੀਂ ਡਿਸਕਸ ਕੀਤਾ ਸੀ। ਤਾਂ ਹੁਣ ਇਹ ਆ ਕਿ ਜਿੱਥੇ ਅੱਜ ਗੱਲ ਪਹੁੰਚੀ ਆ ਵੀ ਜਦੋਂ ਇੱਕ ਪਾਸੇ ਮੀਡੀਆ ਦੇ ਵਿੱਚ ਅਜਿਹੀਆਂ ਰਿਪੋਰਟਸ ਆਉਂਦੀਆਂ ਨੇ ਤੇ ਉਹਦੇ ਨਾਲ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਮਸਲਾ ਵੱਡੇ ਪੱਧਰ ਤੇ ਡੋਨਲਡ ਟਰੰਪ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਉਭਾਰਿਆ ਜਾਂਦਾ ਆ ਇਮੀਗ੍ਰੇਸ਼ਨ ਦਾ, ਤੇ ਉਹ ਤਾਂ ਇੱਥੋਂ ਤੱਕ ਸੀ ਕਿ ਡੋਨਲਡ ਟਰੰਪ ਨੂੰ ਭਾਵੇਂ ਕੋਈ ਹੋਰ ਮਸਲੇ ਤੇ ਵੀ ਸਵਾਲ ਜਿਹੜਾ ਮਤਲਬ ਕੀਤਾ ਜਾ ਰਿਹਾ ਸੀ ਉਸ ਡਿਬੇਟ ਦੇ ਵਿੱਚੋਂ, ਪਰ ਮੁੜ ਕਿੜ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਡੋਨਲਡ ਟਰੰਪ ਸਾਰੇ ਮਸਲੇ ਨੂੰ ਉਹ ਇਮੀਗ੍ਰੇਸ਼ਨ ਤੇ ਲਿਆ ਕੇ ਖੜਾ ਕਰ ਰਹੇ ਸੀ ਜੀ। ਤਾਂ ਇਹ ਹੈ ਕਿ ਇੱਕ ਵੱਡਾ ਇਸ ਵਾਰ ਫੈਕਟਰ ਜਿਹੜਾ ਆ ਸੈਂਟੀਮੈਂਟ ਆ, ਉਹ ਇੱਕ ਡਿਸਾਈਡਿੰਗ ਸੈਂਟੀਮੈਂਟ ਹੋਣਾ ਆ ਇਹ ਜਿਹੜੀ ਇਹ ਦੋਨੇ ਮੁਲਕਾਂ ਦੀਆਂ ਇਲੈਕਸ਼ਨ 'ਚ ਇਸ ਵਾਰ ਦੀਆਂ 'ਚ। ਪਰ ਉਹਦੇ 'ਚ ਹੁਣ ਜਿਹੜੇ ਫਿਗਰਸ ਨੇ ਉਹ ਜੋ ਸਾਡੇ ਸਾਹਮਣੇ ਆ ਰਹੇ ਆ, ਜੇ ਅਸੀਂ ਉਹਨਾਂ ਤੇ ਥੋੜੀ ਜਿਹੀ ਨਿਗਾਹ ਮਾਰੀਏ, ਤੁਸੀਂ ਦੱਸਿਆ ਵੀ ਆ ਕਿ ਜਿਹੜਾ ਨੌਰਦਰਨ ਬਾਰਡਰ ਆ ਕੈਨੇਡਾ ਦੇ ਨਾਲ ਦਾ, ਅਮਰਵੀਰ ਸਿੰਘ ਜੀ, ਉੱਥੋਂ ਜਿਹੜੀ ਲਗਾਤਾਰ ਵਾਧਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਾਧਾ ਆ ਪਿਛਲੇ 2023 ਤੇ 24 ਦੇ ਵਿੱਚ ਹੁਣ ਤੱਕ ਦੇ ਸਮੇਂ ਦੌਰਾਨ ਦਰਜ ਕੀਤਾ ਗਿਆ ਆ। ਵੀ ਪਹਿਲਾਂ ਹੁੰਦਾ ਸੀ ਲੋਕ ਜਿਹੜਾ ਸਾਊਥਰਨ ਬਾਰਡਰ ਆ ਉਧਰੋਂ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਇੱਕ ਦੁਨੀਆ ਦੀ ਸੁਪਰ ਪਾਵਰ ਆ, ਮਤਲਬ ਇੱਕ ਲੁਕਰੇਟਿਵ ਇੱਕ ਖਿੱਚ ਰਹਿੰਦੀ ਆ ਹਮੇਸ਼ਾ ਲੋਕਾਂ ਨੂੰ, ਕਿਉਂਕਿ ਖਾਸ ਤੌਰ ਤੇ ਭਾਰਤ ਵਰਗੇ ਮੁਲਕ ਜਿੱਥੇ ਲੋਕਾਂ ਨੂੰ ਸਹੀ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਕਰਪਸ਼ਨ ਇੰਨੀ ਜ਼ਿਆਦਾ ਆ ਕਿ ਤੁਸੀਂ ਗਰੋ ਨਹੀਂ ਕਰ ਸਕਦੇ। ਤਾਂ ਲੋਕ ਇਹ ਵੀ ਦੇਖਣ 'ਚ ਆਇਆ ਕਿ ਇਕੱਲਾ ਪੰਜਾਬ ਦੀ ਗੱਲ ਨਹੀਂ, ਮਤਲਬ ਗੁਜਰਾਤ ਵਰਗੇ ਸੂਬੇ ਜਿਹੜੇ ਆ ਜਾਂ ਹੋਰ ਜਿਹੜੇ, ਮਤਲਬ ਪੰਜਾਬ ਤਾਂ ਚਲੋ ਇੱਕ ਆਪਣੀ ਸਲੇਵਰੀ ਹੰਢਾ ਰਿਹਾ ਭਾਰਤ ਦੇ ਵਿੱਚ, ਪਰ ਜਿਹੜੇ ਹਿੰਦੀ ਬੈਲਟ ਦੇ ਸੂਬੇ ਆ ਜਿਨ੍ਹਾਂ ਦੀ ਗਰੋਥ ਬਾਰੇ ਲਗਾਤਾਰ ਪਿੱਟੇ ਜਾਂਦੇ ਆ ਉੱਥੇ ਪੋਲੀਟੀਸ਼ੀਅਨਸ ਵੱਲੋਂ, ਉੱਥੋਂ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਆਪਣੀ ਜਾਨ ਦਾਅ ਤੇ ਲਾ ਕੇ ਤੇ ਉਹ US ਪਹੁੰਚਣ ਦੀ ਉਹਨਾਂ ਦੀ ਕੋਸ਼ਿਸ਼ ਰਹਿੰਦੀ ਆ, ਤੇ ਲੱਖਾਂ ਰੁਪਈਆ ਜਿਹੜਾ ਏਜੰਟਸ ਨੂੰ ਦੇ ਕੇ। ਪਰ ਹੁਣ ਕਿਉਂਕਿ ਡੋਨਲਡ ਟਰੰਪ ਜਿਹੜੀ ਪਿਛਲੀ ਟਰਮ ਸੀ ਉਹਦੇ ਵਿੱਚ ਜਿਹੜਾ ਉਹ ਸਾਰਾ ਸਾਊਥਰਨ ਬਾਰਡਰ ਸੀ, ਉਹ ਤੋਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਸੀ ਉਹ ਬਹੁਤ ਵੱਡੇ ਚਰਚਾ ਦਾ ਵਿਸ਼ਾ ਰਿਹਾ, ਕੰਧ ਬਣਾਉਣ ਤੱਕ ਦੀਆਂ ਗੱਲਾਂ ਚੱਲੀਆਂ ਸੀ। ਤੇ ਉਹ ਤੋਂ ਬਾਅਦ ਹੁਣ ਵੀ ਇਸ ਗਵਰਨਮੈਂਟ ਨੇ ਵੀ ਕੁਛ ਜਿਹੜੇ ਮੇਜਰਸ ਨੇ ਉਹ ਲਏ ਵੀ ਜਿਹੜੀ ਉੱਥੋਂ ਇਮੀਗ੍ਰੇਸ਼ਨ ਹੋ ਰਹੀ ਹੈ ਉਹਨੂੰ ਕੰਟਰੋਲ ਕਰਨ ਦੇ ਲਈ। ਤੇ ਕੁਛ ਅੰਕੜੇ ਇਹ ਸ਼ੋਅ ਵੀ ਕਰਦੇ ਆ ਕਿ ਜਿਹੜਾ ਉਹ ਬਾਰਡਰ ਆ ਉੱਥੋਂ ਜਿਹੜੀ ਇਲੀਗਲ ਇਮੀਗ੍ਰੈਂਟਸ ਦੀ ਗਿਣਤੀ ਆ ਉਹ ਘਟੀ ਸੀ, ਪਰ ਨਾਲ ਦੂਜੇ ਪਾਸੇ ਜਿਹੜਾ ਹੁਣ ਨੌਰਦਰਨ ਬਾਰਡਰ ਆ ਕਿ ਇੱਥੋਂ ਉਹ ਗਿਣਤੀ ਜਿੰਨੀ ਉਧਰੋਂ ਘਟੀ ਉਹਦੇ ਨਾਲੋਂ ਵੱਧ ਜਿਹੜੀ ਆ ਉਹ ਨੌਰਦਰਨ ਬਾਰਡਰ ਤੋਂ ਵਧੀ ਆ। ਲੋਕਾਂ ਦੇ ਵਿੱਚ ਜਿਹੜੀ ਅਮਰੀਕਾ ਆਉਣ ਦੀ ਖਿੱਚ ਆ ਉਹ ਨਹੀਂ ਘਟ ਰਹੀ, ਉਹ ਲਗਾਤਾਰ ਉਵੇਂ ਹੀ ਕਾਇਮ ਆ। ਪਰ ਇਹ ਲਾਂਘਾ ਜਿਹੜਾ ਆ ਉਹ ਬਦਲ ਗਿਆ ਵੀ ਹੁਣ ਨੌਰਦਰਨ ਬਾਰਡਰ ਦਾ ਇੱਕ ਤਾਂ ਫੈਕਟਰ ਇਹ ਆ ਕਿ ਜਿਹੜੇ ਏਜੰਟਸ ਨੇ ਉਹ ਜਿਹੜਾ ਇੱਕ ਪੂਰਾ ਅਸੀਂ ਕਹਿ ਸਕਦੇ ਹਾਂ ਕਿ ਨੈਕਸਸ ਆ, ਉਹ ਹੁਣ ਲੋਕਾਂ ਨੂੰ ਕੈਨੇਡਾ ਲਿਆਉਂਦੇ ਆ ਸਿੱਧਾ ਟੂਰਿਸਟ ਵੀਜ਼ੇ ਤੇ ਇੱਥੋਂ ਟੂਰਿਸਟ ਵੀਜ਼ੇ ਤੋਂ ਬਾਅਦ ਉਹਨਾਂ ਨੂੰ ਸਿੱਧਾ ਇਹ ਸੁਪਨਾ ਦਿਖਾਇਆ ਜਾਂਦਾ ਕਿ ਤੁਹਾਨੂੰ US ਭੇਜ ਦੇਣਾ ਹੈ। ਤੇ ਉਹ ਕਿਉਂਕਿ ਬਾਰਡਰਸ ਓਪਨ ਨੇ ਤੇ ਉਹ US ਜਿਵੇਂ ਟੈਕਸੀਆਂ ਦਾ ਜਿਹੜੀ ਰਿਪੋਰਟ ਆ ਉਹਦੇ 'ਚ ਸਾਰਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਟੈਕਸੀਜ਼ ਜਾਂ ਫੈਰੀਜ਼ ਦੇ ਰਾਹੀਂ ਲੋਕਾਂ ਨੂੰ ਇਹ ਬਾਰਡਰ ਕ੍ਰੋਸ ਕਰਵਾਏ ਜਾਂਦੇ ਆ। ਤੇ ਫਿਰ ਜਦੋਂ ਇੱਕ ਵਾਰ US ਐਂਟਰ ਹੋ ਗਏ ਫਿਰ ਉੱਥੇ ਅਗਲਾ ਮਤਲਬ ਹੁੰਦਾ ਆ ਕਿ ਤੁਹਾਡੇ ਲਈ ਤੁਸੀਂ ਅਸਾਈਲਮ ਅਪਲਾਈ ਕਰ ਦਿਓ ਕਿਉਂਕਿ US ਦਾ ਜਿਹੜਾ ਲਾਅ ਆ ਉਸ ਮੁਤਾਬਕ। ਤੇ
ਇੱਕ ਇਹਦੇ ਨਾਲ ਫੈਕਟਰ ਹੋਰ ਜੁੜਿਆ ਜਿਹੜਾ ਨਾਰਥਰਨ ਬਾਰਡਰ ਵਾਲੇ ਪਾਸੇ ਵਾਧਾ ਹੋਇਆ ਜਿਹੜਾ ਵੱਡਾ, ਖਾਸ ਤੌਰ ਤੇ 2023 ਤੋਂ, ਉਹ ਹੈਗਾ ਹੈ ਕਿ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਪੋਲਿਸੀ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਪਹਿਲਾਂ ਕੈਨੇਡਾ ਬਾਰੇ ਇਹ ਪ੍ਰਚਲਿਤ ਸੀ ਕਿ ਤੁਸੀਂ ਇੱਥੇ ਐਜ਼ ਅ ਸਟੂਡੈਂਟ ਆਓ, ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਤੁਸੀਂ 2 ਸਾਲ ਦੀ ਸਟੱਡੀ ਕਰਕੇ 3 ਸਾਲਾਂ ਦੇ ਵਰਕ ਪਰਮਿਟ ਤੋਂ ਬਾਅਦ ਮਤਲਬ ਇਹ 100% ਲਗਭਗ ਰਿਜ਼ਲਟ ਹੁੰਦਾ ਸੀ ਕਿ ਤੁਸੀਂ PR ਹੋ ਜਾਓਗੇ ਜੇ ਤੁਸੀਂ ਕੋਈ ਵੀ ਇਦਾਂ ਦੀ ਕ੍ਰਿਮੀਨਲ ਐਕਟੀਵਿਟੀ ਜਾਂ ਕੁਛ ਇਦਾਂ ਦਾ ਨਹੀਂ ਕਰਦੇ ਹੋ, ਮਿਹਨਤ ਕਰਦੇ ਹੋ, ਕੰਮ ਕਰਦੇ ਹੋ, ਤੁਹਾਨੂੰ ਕੰਮ ਵੀ ਮਿਲਦਾ ਆ ਤੇ ਤੁਸੀਂ PR ਵੀ ਹੋ ਜਾਓਗੇ। ਪਰ ਹੁਣ ਕਿਉਂਕਿ ਆਫਟਰ ਕੋਵਿਡ ਇਕਨੋਮਿਕਲ ਸਿਚੁਏਸ਼ਨ ਜਿਹੜੀ ਆ ਉਹਦੇ 'ਚ ਬਹੁਤ ਵੱਡਾ ਡਾਊਨਫਾਲ ਆਇਆ, ਜੋਬਸ ਘਟੀਆਂ ਨੇ, ਤੇ ਗਵਰਨਮੈਂਟ ਜਿਹੜੀ ਆ ਉਹ ਕਿਉਂਕਿ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਕਰਕੇ ਗਵਰਨਮੈਂਟ ਵੀ ਜਿਹੜੀ ਆਪਣੀ ਪੋਲਿਸੀਜ਼ ਨੂੰ ਚੇਂਜ ਕਰ ਰਹੀ ਆ ਜੀ, ਤਾਂ ਉਹਦੇ ਵਿੱਚ ਹੁਣ ਲਗਾਤਾਰ ਗਵਰਨਮੈਂਟ ਦੀਆਂ ਪੋਲਿਸੀਜ਼ ਇਹ ਨੇ ਵੀ ਜਿਹਦੇ ਤੋਂ ਇਹ ਇਸ਼ਾਰਾ ਮਿਲ ਰਿਹਾ ਕਿ ਜਿਹੜੇ ਵੱਡੇ ਪੱਧਰ ਤੇ ਸਟੂਡੈਂਟ ਕੈਨੇਡਾ ਆਏ ਸੀ 2020 ਤੋਂ ਬਾਅਦ ਜਾਂ 19 ਤੋਂ ਬਾਅਦ ਉਹਨਾਂ ਨੂੰ ਹੁਣ ਇਹ ਪੋਸੀਬਿਲਿਟੀ ਨਹੀਂ ਲੱਗ ਰਹੀ ਕਿ ਉਹ ਕੈਨੇਡਾ ਦੇ ਵਿੱਚ PR ਹੋ ਜਾਣਗੇ। ਤਾਂ ਉਹਦੇ ਵਿੱਚ ਹੁਣ ਇੱਕ ਨਵਾਂ ਟ੍ਰੈਂਡ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਚੱਲਿਆ ਕਿ ਲੋਕ ਇਹ ਸੋਚ ਰਹੇ ਆ ਕਿ ਵਾਪਸ ਇੱਥੋਂ ਡਿਪੋਰਟ ਹੋਣ ਦੀ ਬਜਾਏ ਉਹ ਅਸਾਈਲਮ ਅਪਲਾਈ ਕਰਨ। ਇੱਕ ਹਿੱਸਾ ਕੁਝ ਲੋਕ ਜਿਹੜੇ ਆ ਏਜੰਟਸ ਜਿਵੇਂ ਉਹਨਾਂ ਨੂੰ ਗਾਈਡ ਕਰਦੇ ਆ ਜਾਂ ਮਾਰਕੀਟ 'ਚ ਜੋ ਚੱਲ ਰਿਹਾ ਆ ਕਿ ਉਹ ਕੈਨੇਡਾ ਦੇ ਵਿੱਚ ਵੀ ਅਸਾਈਲਮ ਅਪਲਾਈ ਕਰ ਰਹੇ ਆ ਲੋਕ, ਪਰ ਉਸ ਤੋਂ ਇਲਾਵਾ ਬੰਦਾ ਇਹ ਸੋਚਦਾ ਕਿ ਜੇ ਕੈਨੇਡਾ ਅਸਾਈਲਮ ਅਪਲਾਈ ਕਰਨੀ ਹੈ ਇਹਦੇ ਨਾਲ ਤਾਂ ਫਿਰ US ਜਾ ਕੇ ਅਸਾਈਲਮ ਅਪਲਾਈ ਕੀਤੀ ਜਾਵੇ। ਤੇ ਉਹ ਜਿਹੜੇ ਏਜੰਟਸ ਆ ਉਹ ਕਿਉਂਕਿ ਉਹਨਾਂ ਦੇ ਲਈ ਬਿਜ਼ਨਸ ਆ, ਉਹ ਲੋਕਾਂ ਨੂੰ ਗਾਈਡ ਮੋਟੀਵੇਟ ਐਵੇਂ ਕਰਦੇ ਆ ਕਿ ਉਹ ਫਿਰ US ਜਿਹੜਾ ਆ ਵੱਡੇ ਪੱਧਰ ਤੇ ਇੱਥੋਂ ਸਟੂਡੈਂਟ ਜਿਹੜੇ ਆਪਣੀ ਸਟੱਡੀ ਕਰਕੇ ਇੱਥੇ ਵਰਕ ਪਰਮਿਟ ਤੋਂ ਬਾਅਦ ਵੀ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਉਹ ਅਸਾਈਲਮ ਲੈਣ ਲਈ US ਜਾ ਰਹੇ ਆ। ਇਸ ਕਰਕੇ ਜਿਹੜਾ ਇਹ ਅੰਕੜਾ ਆ ਉਹ ਪਿਛਲੇ 1.5 ਸਾਲ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵਧਿਆ, ਜਿਹਦਾ ਇੱਕ ਕਾਰਨ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਉਹਦੇ ਵਿੱਚ ਆਈ ਫ੍ਰੀਕੁਐਂਟ ਚੇਂਜ, ਕਿਉਂਕਿ ਲੋਕ ਕੈਨੇਡਾ ਦੇ ਵਿੱਚ ਹੁਣ ਇਹ ਵੱਡੇ ਪੱਧਰ ਤੇ ਗੱਲ ਚੱਲ ਰਹੀ ਆ ਕਿ ਕੈਨੇਡਾ ਨੇ ਆਪਣੀਆਂ ਡਿਮਾਂਡਸ ਦੇ ਮੁਤਾਬਕ, ਆਪਣੀਆਂ ਪੋਪੂਲੇਸ਼ਨ ਡਿਮਾਂਡਸ ਦੇ ਮੁਤਾਬਕ ਪ੍ਰੋਗਰਾਮ ਚਲਾਏ, ਤੇ ਉਹਦੇ ਵਿੱਚ ਜਿਹੜਾ ਸੁਪਨਾ ਦਿਖਾਇਆ ਗਿਆ ਸਟੂਡੈਂਟਸ ਨੂੰ ਇਹੀ ਦਿਖਾਇਆ ਗਿਆ ਕਿ ਤੁਸੀਂ ਇੱਥੇ ਆ ਕੇ ਪੜ੍ਹੋ, ਕੰਮ ਕਰੋ, ਮਿਹਨਤ ਕਰੋ, ਤੁਸੀਂ ਫਿਰ ਇੱਥੇ ਪੱਕੇ ਹੋਵੋਗੇ ਜੀ। ਤੇ ਉਹਦੇ ਵਿੱਚੋਂ ਵੱਡੀ ਇਨਵੈਸਟਮੈਂਟ ਕਰਕੇ ਲੋਕ ਇੱਥੇ ਆਏ ਆ, ਸਟੂਡੈਂਟ ਇੱਥੇ ਆਏ ਆ। ਤਾਂ ਹੁਣ ਜਦੋਂ ਮਤਲਬ ਤੁਸੀਂ ਉਹਨਾਂ ਦੇ ਇੱਥੇ ਆਉਣ ਤੋਂ ਬਾਅਦ ਫ੍ਰੀਕੁਐਂਟ ਚੇਂਜਿਸ ਵਧੀਆ ਕਰੋਗੇ ਤਾਂ ਉਹਨਾਂ ਦੇ ਕੋਲ ਵੀ ਮਤਲਬ ਕੋਈ ਰਾਹ ਜਿਹੜਾ ਆ ਨਹੀਂ ਬਚਦਾ। ਇਸ ਕਰਕੇ ਜਿਹੜੀ ਇਹ ਪ੍ਰੋਬਲਮ ਆਈ ਦੀ ਇਮੀਗ੍ਰੇਸ਼ਨ ਦੀ ਉਹ ਆਏ ਤਾਂ ਬਹੁਤ ਸਾਰੇ ਲੋਕ ਲੀਗਲ ਇਮੀਗ੍ਰੈਂਟ ਆ, ਪਰ ਹੁਣ ਸਿਚੁਏਸ਼ਨਸ ਇਹੋ ਜਿਹੀਆਂ ਬਣ ਗਈਆਂ ਕਿ ਉਹ ਵੀ ਇਲੀਗਲ ਇਮੀਗ੍ਰੇਸ਼ਨ ਵਾਲੇ ਸਾਰੇ ਉਸ ਖਾਤੇ ਦੇ ਵਿੱਚ ਪੈ ਰਹੇ ਆ ਜੀ। ਤਾਂ ਇਹ ਮਤਲਬ ਜਿਹੜਾ ਫੈਕਟਰ ਆ, ਹਾਲਾਂਕਿ ਇਸ ਸਟੋਰੀ ਦੇ ਵਿੱਚ ਵੀ ਇਹਨੂੰ ਡਿਸਕਸ ਕੀਤਾ ਗਿਆ ਪਰ ਉਹਨੇ ਵੱਡੇ ਪੱਧਰ ਤੇ ਨਹੀਂ, ਇੱਕ ਪੁਆਇੰਟ ਜ਼ਰੂਰ ਉਹਨਾਂ ਨੇ ਰੇਜ਼ ਕੀਤਾ, ਪਰ ਜਿਹੜੀ ਮੂਲ ਵਜ੍ਹਾ ਆ ਕੈਨੇਡਾ ਤੋਂ ਵੱਡੇ ਪੱਧਰ ਤੇ ਜਿਹੜਾ US ਵੱਲ ਜਾਣ ਦੀ ਉਹ ਇਹੀ ਆ। ਤੇ ਦੂਜਾ ਇਹ ਆ ਵੀ ਉਹ ਫਿਰ ਨਾਲ ਇੱਕ ਹਿੱਸਾ ਉਹ ਵੀ ਜਿਹੜਾ ਆਲਰੇਡੀ ਵਾਇਆ ਮੈਕਸੀਕੋ ਜਾਂ ਉਵੇਂ ਵੱਡੇ ਪੱਧਰ ਤੇ ਲੋਕ ਲਗਾਤਾਰ ਆ ਰਹੇ ਸੀ ਅਮਰੀਕਾ, ਤੇ ਉਹ ਹੁਣ ਉਹਨਾਂ ਦੇ ਲਈ ਜਿਹੜਾ ਇੱਕ ਸੌਖਾ ਰਸਤਾ ਅਸੀਂ ਕਹਿ ਸਕਦੇ ਹਾਂ ਕਿ ਬਣਿਆ, ਕਿਉਂਕਿ ਕੈਨੇਡਾ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਆ ਜਿਹੜਾ ਸਾਰਾ, ਉਹਦੇ ਤੇ ਵੀ ਬੜੇ ਸਵਾਲ ਉੱਠ ਰਹੇ ਆ ਕਿ ਜਦੋਂ ਕੈਨੇਡਾ ਦੇ ਵਿੱਚ ਵੀਜ਼ਾ ਅਪਲਾਈ ਕੀਤਾ ਜਾਂਦਾ ਆ ਜਾਂ ਕੈਨੇਡਾ ਕਿਸੇ ਨੂੰ ਵੀਜ਼ਾ ਗ੍ਰਾਂਟ ਕਰਦਾ ਤਾਂ ਉਹਦੇ ਲਈ ਮਤਲਬ ਇਸ ਰਿਪੋਰਟ ਦੇ ਵਿੱਚ ਵੀ ਕੀਤਾ ਹੈ ਵੀ RCMP ਜਾਂ ਜਿਹੜੇ ਇੱਥੋਂ ਦੇ ਅਫੀਸ਼ੀਅਲਸ ਨੇ ਉਹ ਮੰਨਦੇ ਆ ਕਿ ਜਿਹੜਾ US ਦਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਕੈਨੇਡਾ ਦੀਆਂ ਵੈਰੀਫਿਕੇਸ਼ਨਸ ਤੇ ਯਕੀਨ ਨਹੀਂ ਕਰਦਾ, ਤੇ ਵੀ ਉਹਦੇ ਵਿੱਚ ਕੁਝ ਲੂਪ ਹੋਲਸ ਹੈਗੇ ਆ। ਤੇ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਵੀ ਪਿਛਲੇ ਸਮੇਂ 'ਚ ਗੱਲ ਹੋਈ ਆ ਕਿ ਵੱਡੇ ਪੱਧਰ ਤੇ ਜਿਹੜੇ ਸਿੱਖਾਂ ਦੇ ਉੱਤੇ ਅਟੈਕ ਕੈਨੇਡਾ ਦੇ ਵਿੱਚ, ਚਾਹੇ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਅਸੀਂ ਦੇਖਿਆ ਕਿ ਕਿਵੇਂ ਉਹ ਐਜ਼ ਅ ਸਟੂਡੈਂਟ ਜਿਹੜੇ ਆ ਬੰਦੇ ਇੱਥੇ ਭੇਜੇ ਗਏ ਤੇ ਫਿਰ ਉਹਨਾਂ ਨੇ ਕਿਵੇਂ ਜਿਹੜਾ ਆ ਉਹ ਮਤਲਬ ਜਿਹੜਾ ਕਮਿਟ ਕੀਤਾ ਉਹ ਕ੍ਰਾਈਮ ਇੱਥੇ। ਤੇ ਕੁਛ ਜਿਹੜਾ ਸਿੱਖਾਂ ਦੇ ਬਾਰੇ ਇੱਕ ਵੱਡਾ ਹਿੱਸਾ ਜਿਹੜੇ ਸਿੱਖ ਪੰਜਾਬ ਤੋਂ ਵਿਦਿਆਰਥੀ ਨੇ ਉਹ ਮਿਹਨਤ ਕਰਦੇ ਨੇ ਇੱਥੇ, ਮਤਲਬ ਇਹ ਦੇਖਣ ਚ ਆ ਕੇ ਮਤਲਬ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਕਿੰਨਾ ਕੁ ਹਾਰਡ ਵਰਕ ਉਹ ਮਤਲਬ 12ਵੀਂ ਤੋਂ ਬਾਅਦ ਆਏ ਵਿਦਿਆਰਥੀ ਇੱਥੇ ਕਰਦੇ ਆ, ਸਟੂਡੈਂਟ ਕਰਦੇ ਆ ਜੀ। ਪਰ ਇੱਕ ਹਿੱਸਾ ਇਹੋ ਜਿਹਾ ਵੀ ਇੱਕ ਪਲਾਂਟ ਕੀਤਾ ਜਾ ਰਿਹਾ ਵੀ ਜਿਹੜਾ ਕਿ ਮਤਲਬ ਵਿਦ ਤੁਸੀਂ ਕਹਿ ਸਕਦੇ ਹੋ ਕਿ ਸਰਟਨ ਇੰਟੈਂਸ਼ਨਸ ਭੇਜਿਆ ਜਾ ਰਿਹਾ ਕੈਨੇਡਾ ਦੇ ਵਿੱਚ ਇੰਡੀਆ ਤੋਂ, ਜਿਹੜਾ ਕ੍ਰਿਮੀਨਲ ਮਾਈਂਡਸੈਟ ਦਾ ਆ, ਜਿਹਦਾ ਮਸਲਾ ਇਹੀ ਆ ਵੀ ਇੱਕ ਤਾਂ ਉਹਨੇ ਕ੍ਰਾਈਮਸ ਕਰਕੇ ਇੱਥੇ ਕਮਿਊਨਿਟੀ ਦਾ ਨਾਮ ਬਦਨਾਮ ਕਰਨਾ ਹੈ ਜੀ, ਤੇ ਦੂਜਾ
ਮਤਲਬ ਜਿਹੜੇ ਟਾਰਗੇਟਸ ਅਚੀਵ ਕਰਨੇ ਚਾਹੁੰਦੀ ਆ ਗਵਰਨਮੈਂਟ, ਇੰਡੀਅਨ ਗਵਰਨਮੈਂਟ ਸਿੱਖ ਐਕਟਿਵਿਸਟ ਦੇ ਖਿਲਾਫ, ਉਹਨਾਂ ਨੂੰ ਅਚੀਵ ਕਰਨਾ ਹੈ। ਤਾਂ ਉਹ ਜਿਹੜਾ ਲੂਪ ਹੋਲਸ ਨੇ ਹੈਗੇ, ਉਹ ਵੀ ਕਾਫੀ ਡਿਸਕਸ਼ਨ ਹੁਣ ਕੈਨੇਡਾ ਚੱਲ ਰਹੀ ਆ ਕਿ ਕਿਵੇਂ ਉਹਨਾਂ ਨੂੰ ਬੰਦ ਕੀਤਾ ਜਾਵੇ। ਤੇ ਅਦਰਵਾਈਜ਼ ਕਿਉਂਕਿ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਲੈਣਾ ਬੜਾ ਸੌਖਾ ਹੋਇਆ ਪਿਆ ਮਤਲਬ ਕਿਸੇ ਲਈ ਵੀ, ਤੇ ਉਹ ਮਤਲਬ ਜਿਹੜੇ ਲੋਕ ਨੇ ਉਹਨਾਂ ਦਾ ਕਸੂਰ ਨਹੀਂ, ਉਹਨਾਂ ਦੀ ਇੱਛਾ ਆ ਕਿ ਅਸੀਂ US ਜਾਂ ਕੈਨੇਡਾ ਵਰਗੀਆਂ ਜਿਹੜੀਆਂ ਡਿਵੈਲਪਡ ਕੰਟਰੀਜ਼ ਆ ਇਹਨਾਂ 'ਚ ਜਾ ਕੇ ਮਿਹਨਤ ਕਰੀਏ, ਆਪਣੀ ਜ਼ਿੰਦਗੀ ਸਵਾਰੀਏ। ਪਰ ਜਿਹੜੇ ਏਜੰਟਸ ਨੇ ਉਹ ਬੈਠੇ ਵੱਡਾ ਜਿਹੜਾ ਸਰਮਾਇਆ ਉਹਨਾਂ ਤੋਂ ਲੈ ਕੇ ਤੇ ਉਹ ਫਿਰ ਇੱਥੇ ਲਿਆਉਂਦੇ ਆ, ਫਿਰ ਇੱਥੋਂ ਗਾਹ ਉਹਨਾਂ ਦੇ ਜਿਹੜੇ ਸਾਰੇ ਅਸੀਂ ਕਹਿ ਸਕਦੇ ਹਾਂ ਸਿਸਟਮ ਉਹਨਾਂ ਨੇ ਜਨਰੇਟ ਕੀਤੇ ਹੋਏ ਆ, ਫਿਰ US ਭੇਜਦੇ ਆ ਬੰਦਿਆਂ ਨੂੰ। ਤਾਂ ਇਹ ਆ, ਪਰ ਜਿਹੜੀ ਮੂਲ ਗੱਲ ਆ ਉਹ ਇਹੀ ਆ ਅਮਰਵੀਰ ਸਿੰਘ ਜੀ ਕਿ ਜਿਹੜੀਆਂ ਕੰਟਰੀਜ਼ ਡਿਵੈਲਪਡ ਨਹੀਂ ਆ, ਜਿੱਥੇ ਲੋਕਾਂ ਨੂੰ ਓਪਰਚੁਨਿਟੀਜ਼ ਨਹੀਂ ਆ, ਉਹਨਾਂ ਦੀ ਇਹ ਇੱਛਾ ਹੁੰਦੀ ਆ ਕਿ ਅਸੀਂ ਅਮਰੀਕਾ ਜਾਂ ਕੈਨੇਡਾ ਇਹਨਾਂ ਮੁਲਕਾਂ ਦੇ ਵਿੱਚ ਆਈਏ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰੀਏ। ਤੇ ਉਹਦੇ ਲਈ ਫਿਰ ਜਿਹੜਾ ਉਹ ਇਮੀਗ੍ਰੇਸ਼ਨ ਦਾ ਜਾਂ ਅਸਾਈਲਮ ਸੀਕਿੰਗ ਦਾ ਜਿਹੜਾ ਰਸਤਾ ਆ ਕੋਈ ਨਵਾਂ ਨਹੀਂ, ਇਹ ਲਗਾਤਾਰ ਮਤਲਬ ਕਿੰਨੇ ਦਹਾਕਿਆਂ ਤੋਂ ਚੱਲ ਰਿਹਾ ਆ। ਪਰ ਇਹ ਜ਼ਰੂਰ ਆ ਵੀ ਹੁਣ ਇੱਕ ਸੈਂਟੀਮੈਂਟ ਜ਼ਰੂਰ ਜਨਰੇਟ ਕੀਤਾ ਜਾ ਰਿਹਾ। ਜਿਹੜੀ ਖਤਰਨਾਕ ਗੱਲ ਸਾਡੇ ਲਈ ਆ ਜਾਂ ਸਿੱਖਾਂ ਲਈ ਆ, ਓਵਰਆਲ ਡਾਇਸਪੋਰਾ ਸਿੱਖ ਕਮਿਊਨਿਟੀ ਦੇ ਲਈ ਆ, ਉਹ ਇਹ ਆ ਕਿ ਜਿੱਥੇ ਲਿੰਕ ਸਾਹਮਣੇ ਆ ਰਹੇ ਆ ਕਿ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਵਿੱਚ ਫਾਰ ਰਾਈਟ ਜਿਹੜੇ ਲੋਬਿੰਗ ਗਰੁੱਪਸ ਨੇ ਉਹਨਾਂ ਦਾ ਕਿਵੇਂ ਰਸ਼ੀਆ ਦੇ ਨਾਲ ਤਾਲਮੇਲ ਆ, ਤੇ ਕਿਵੇਂ ਜਿਹੜਾ ਇੰਡੀਆ ਦੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਹੜੇ ਇੰਡੀਅਨਸ ਰਨ ਕਰਦੇ ਆ, ਉਹ ਕਿਵੇਂ ਮਤਲਬ ਇਹ ਭਾਵੇਂ ਵੱਡੀ ਪੋਪੂਲੇਸ਼ਨ ਤੁਸੀਂ ਦੇਖੋ ਇੰਡੀਆ ਦੀ ਵੀ ਇੱਥੇ ਇਮੀਗ੍ਰੈਂਟ ਆ, ਜੇ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਕੋਈ ਖੜਾ ਹੁੰਦਾ ਤਾਂ ਉਹਦੇ 'ਚ ਉਹਨਾਂ ਲੋਕਾਂ ਦਾ ਵੀ ਨੁਕਸਾਨ ਆ ਜੋ ਆਪਣੇ ਆਪ ਨੂੰ ਭਾਰਤੀ ਕਹਾਉਂਦੇ ਆ ਜਾਂ ਇੰਡੀਅਨ ਨੈਸ਼ਨਲਿਜ਼ਮ ਦੇ ਪੁਜਾਰੀ ਆ। ਪਰ ਮਸਲਾ ਕੀ ਆ ਵੀ ਉਹ ਮਤਲਬ ਇੰਡੀਆ ਦੀ ਆਬਾਦੀ ਇੰਨੀ ਜ਼ਿਆਦਾ ਆ, ਉਹਨਾਂ ਨੂੰ ਲੱਗਦਾ ਵੀ ਜੇ ਮਤਲਬ ਆਟੇ 'ਚ ਘੁਣ ਸਾਡਾ ਮਾੜਾ ਮੋਟਾ ਪੀਸਿਆ ਜਾਂਦਾ ਤਾਂ ਕੋਈ ਉਹਨਾਂ ਨੂੰ ਪਰਵਾਹ ਨਹੀਂ। ਤੇ ਉਹ ਇੱਕ ਪੂਰਾ ਸੈਂਟੀਮੈਂਟ ਮਤਲਬ ਜਿਹੜਾ ਫਾਰ ਰਾਈਟ ਦਾ ਇਹ ਸਾਰਾ ਪ੍ਰੋਪੇਗੈਂਡਾ ਆ ਉਹਨੂੰ ਪੁਸ਼ ਦੇ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਤੇ ਉਹਨਾਂ ਦਾ ਪਰ ਇਹ ਹੈ ਵੀ ਬਾਕੀ ਜਿਹੜੇ ਫਾਰ ਰਾਈਟ ਗਰੁੱਪਸ ਨੇ ਉਹਨਾਂ ਦਾ ਓਵਰਆਲ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਨੂੰ ਪੁਸ਼ ਦੇਣ ਦਾ ਏਜੰਡਾ ਆ। ਪਰ ਜਿਹੜੇ ਇੰਡੀਅਨ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਾਂ ਇੰਡੀਅਨ IT ਸੈਲਸ ਨੇ ਸਾਰੇ, ਉਹਨਾਂ ਦਾ ਸਪੈਸੀਫਿਕ ਟਾਰਗੇਟ ਸਿੱਖਾਂ ਦੇ ਖਿਲਾਫ ਆ ਵੀ ਇਮੀਗ੍ਰੈਂਟ ਸੈਕਸ਼ਨ ਦੇ ਵਿੱਚ ਵੀ ਜਿਹੜਾ ਸਿੱਖ ਆ ਵੀ ਉਹਨਾਂ ਨੂੰ ਕਿਵੇਂ ਆਈਸੋਲੇਟ ਕੀਤਾ ਜਾਵੇ ਤੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਕਮਿਊਨਿਟੀਜ਼ ਨੇ ਉਹਨਾਂ 'ਚ ਡੀਫੇਮ ਕਰਕੇ ਤੇ ਨਫ਼ਰਤ ਜਿਹੜੀ ਆ ਉਹਦੇ ਲਈ ਉਹਨਾਂ ਨੂੰ ਉਕਸਾਇਆ ਜਾਵੇ, ਮਤਲਬ ਡਾਇਸਪੋਰਾ ਸਿੱਖਾਂ ਦੇ ਖਿਲਾਫ ਨਫ਼ਰਤ ਨੂੰ ਉਕਸਾਇਆ ਜਾਵੇ। ਤਾਂ ਇਹ ਕੰਸਰਨ ਸਿੱਖਾਂ ਦੇ ਲਈ ਬੜਾ ਜ਼ਰੂਰੀ ਆ। ਉਹ ਹੁਣ ਇਹ ਗੱਲ ਸੀਰੀਅਸ ਇਸ ਲਈ ਲੈਣੀ ਚਾਹੀਦੀ ਆ ਕਿ ਇਹ ਹੁਣ ਕੋਈ ਆਈਸੋਲੇਟਡ ਗਰੁੱਪਸ ਦਾ ਏਜੰਡਾ ਨਹੀਂ ਰਹਿ ਗਿਆ, ਇਹ ਹੁਣ ਇੱਕ ਮੇਨਸਟ੍ਰੀਮ ਪੋਲਿਟਿਕਸ ਦਾ ਏਜੰਡਾ ਵੀ ਬਣ ਗਿਆ ਵੀ ਜਿੱਥੇ ਇਮੀਗ੍ਰੇਸ਼ਨ ਜਿਹੜੀ ਆ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਇੱਕ ਇੰਪੋਰਟੈਂਟ ਮਤਲਬ ਸੈਂਟੀਮੈਂਟ ਬਣਨੀ ਹੈ ਜਿਹਨੇ ਸਰਕਾਰ ਵੱਡੇ ਜਿਹੜੇ ਤਾਕਤਵਰ ਮੁਲਕ ਆ ਉਹਨਾਂ ਦੀ ਸਰਕਾਰ ਡਿਸਾਈਡ ਕਰਨੀ ਹੈ। ਤਾਂ ਉਹਦੇ ਵਿੱਚ ਵਾਇਲੈਂਟ ਅਟੈਕਸ ਹੋਣੇ, ਕਿਤੇ ਕੋਈ ਹੋਰ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ ਮਤਲਬ ਸਿੱਖਾਂ ਨੂੰ, ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਨੇ। ਤੇ ਉਹਦੇ ਲਈ ਸੁਚੇਤ ਰਹਿਣਾ ਸਿੱਖਾਂ ਦਾ ਬਹੁਤ ਜ਼ਰੂਰੀ ਆ ਵੀ ਤੁਸੀਂ ਇਹ ਕਹਿ ਸਕਦੇ ਹੋ ਵੀ ਹਰ ਸਿੱਖ ਜਿਹੜਾ ਆ ਉਹਨੂੰ ਜਿੱਥੇ ਵੀ ਉਹ ਵਿਚਰ ਰਿਹਾ ਆ ਉਹ ਇਹ ਸੁਚੇਤ ਹੋ ਕੇ ਵਿਚਰੇ। ਤੇ ਕੋਈ ਵੀ ਇਹ ਵੀ ਚਾਹੀਦਾ ਸਿੱਖ ਕਮਿਊਨਿਟੀ ਨੂੰ ਕਿ ਉਹ ਇਸ ਗੱਲ ਦਾ ਵੀ, ਕੋਈ ਵੀ ਸਿੱਖ ਜਿਹੜਾ ਆ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖੇ ਕਿ ਕੋਈ ਵੀ ਮੌਕਾ ਜਿਹੜੇ ਸਿੱਖ ਵਿਰੋਧੀ ਇਸ ਟਾਈਮ ਤਾਕਤਾਂ ਨੇ ਉਹਨਾਂ ਨੂੰ ਪ੍ਰੋਵਾਈਡ ਨਾ ਕਰਵਾਇਆ ਜਾਵੇ ਕਿਸੇ ਵੀ ਅਜਿਹੇ ਕੰਮ ਤੋਂ, ਕਿਸੇ ਵੀ ਅਜਿਹੇ ਐਕਟ ਤੋਂ ਕਿ ਜਿਹਦੇ ਨਾਲ ਜਿਹੜੀ ਇਹ ਇੱਕ ਵੇਵ ਬਣ ਰਹੀ ਹੈ ਐਂਟੀ ਸਿੱਖ ਸੈਂਟੀਮੈਂਟ ਦੀ, ਤੇ ਉਹਨੂੰ ਕੋਈ ਮਤਲਬ ਤੁਸੀਂ ਕਹਿ ਸਕਦੇ ਵੀ ਜਿਵੇਂ ਚੰਗਿਆੜੀ ਉਹ ਭਾਂਬੜ ਬਣ ਜੇ। ਤਾਂ ਜ਼ਰੂਰ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੀਣ ਭਾਵ ਨਾਲ ਚਲੇ ਜਾਓ ਜਾਂ ਤੁਸੀਂ ਬਹੁਤ ਪ੍ਰੋਟੈਕਟਿਵ ਹੋ ਜਾਓ, ਪਰ ਜਦੋਂ ਇੱਕ ਉਹ ਕਨਸਪੀਰੇਟਡ ਵੇ ਦੇ ਨਾਲ ਤੁਹਾਡੇ ਖਿਲਾਫ ਕੁਝ ਉਸਾਰਿਆ ਜਾ ਰਿਹਾ ਹੋਵੇ ਤਾਂ ਫਿਰ ਤੁਹਾਨੂੰ ਜ਼ਰੂਰ ਸੁਚੇਤ ਮਤਲਬ ਜ਼ਰੂਰ ਰਹਿਣਾ ਚਾਹੀਦਾ ਹੈ। ਨਹੀਂ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਹੈਗਾ
ਇਹਨੂੰ ਇੱਕ ਤੇ ਇਹ ਉੱਦਾਂ ਹੀ ਇਨ ਜਨਰਲ ਖਤਰਨਾਕ ਹੈ। ਜਦੋਂ ਅਸੀਂ ਇੱਕ ਤਾਣਾ ਬਾਣਾ ਬੁਣਿਆ ਹੁੰਦਾ ਸੁਸਾਇਟੀ ਦੇ ਵਿੱਚ, ਉਸ ਹਵਾਲੇ ਨਾਲ ਦੇਖਦੇ ਹਾਂ ਅਮਰੀਕਾ ਕੈਨੇਡਾ ਦੇ ਵਿੱਚ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਅਸੀਂ ਰਹਿ ਰਹੇ ਹਾਂ। ਪਰ ਸਿੱਖਾਂ ਦੇ ਲਈ ਇਹ ਡਬਲ ਉਹ ਹੋ ਜਾਂਦਾ, ਕਿਉਂਕਿ ਫਿਰ ਜਿਹੜਾ ਇੱਕ ਮਿਸਚੀਵੀਅਸ ਐਲੀਮੈਂਟ ਹੈ ਜਾਂ ਹੇਟਰਡ ਦਾ ਐਲੀਮੈਂਟ ਹੈ, ਪ੍ਰੋਪੇਗੈਂਡਾ ਦਾ ਐਲੀਮੈਂਟ ਆ, ਜਿਹੜਾ ਹਮੇਸ਼ਾ ਇੰਡੀਅਨ ਸਾਈਡ ਵੱਲੋਂ ਯੂਜ਼ ਕੀਤਾ ਜਾਂਦਾ ਹੈ ਸਿੱਖਾਂ ਦੇ ਖਿਲਾਫ, ਉਹ ਇਸ ਮਾਮਲੇ ਦੇ ਵਿੱਚ ਕਈ ਗੁਣਾ ਵੱਧ ਕੇ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੀਆਂ ਐਗਜ਼ਾਮਪਲਸ ਅਸੀਂ ਪਿਛਲੇ ਸ਼ੋਜ਼ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਦੇਖੀਆਂ ਨੇ। ਜਿਹਦਾ ਤੁਸੀਂ ਵੀ ਗੱਲ ਕੀਤੀ ਵੀ ਉਹ ਗੱਲ ਕਿਸ ਲੈਵਲ ਤੱਕ ਜਾ ਰਹੀ ਆ ਕਿ ਨਾਅਰੇ ਜਿਹੜੇ ਹੈਗੇ ਆ ਉਹ ਘਰਾਂ ਦੇ ਬਾਹਰ ਕਿਸ ਕਿਸਮ ਦੀ ਜਿਹੜੀ ਨਫ਼ਰਤ ਹੈ ਉਹ ਫੈਲਾਈ ਜਾ ਰਹੀ ਹੈ। ਜਿੱਥੇ ਇਹ ਇੱਕ ਪੱਖ ਹੈਗਾ ਸਾਨੂੰ ਦੇਖਣ ਦੀ, ਸਮਝਣ ਦੀ ਲੋੜ ਹੈ ਵੀ ਭਾਈ ਇਹ ਕੀ ਹੋ ਰਿਹਾ ਹੈ ਤੇ ਗੱਲ ਆ ਕਿੱਥੋਂ ਰਹੀ ਹੈ, ਤਾਂ ਕਿ ਅਸੀਂ ਉਹਨੂੰ ਕਰਟੇਲ ਕਰ ਸਕੀਏ, ਅਸੀਂ ਉਹਦੇ ਲਈ ਉਸ ਦਾ ਕੋਈ ਇੰਤਜ਼ਾਮ ਕਰ ਸਕੀਏ। ਇੱਕ ਦੂਜਾ ਪੱਖ ਵੀ ਇਹਦੇ ਵਿੱਚ ਮੈਂ ਚਾਹੂੰਗਾ ਵੀ ਅਸੀਂ ਡਿਸਕਸ ਕਰਦੇ ਜਾਈਏ ਜਦੋਂ ਅਸੀਂ ਇਹ ਸਾਰੇ ਪਾਰਟ ਨੂੰ, ਇਮੀਗ੍ਰੇਸ਼ਨ ਦੇ ਪਾਰਟ ਨੂੰ ਡਿਸਕਸ ਕਰ ਰਹੇ ਹਾਂ। ਇਸੇ ਦੇ ਸੈਗਮੈਂਟ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਹੈ ਵੀ ਕੈਨੇਡਾ ਦੀਆਂ ਅਥਾਰਟੀਜ਼ ਤੇ ਅਮਰੀਕਾ ਦੀਆਂ ਅਥਾਰਟੀਜ਼, ਅਮਰੀਕਾ ਦੀਆਂ ਖਾਸ ਤੌਰ ਤੇ ਮੰਨਦੀਆਂ ਨੇ ਵੀ ਜਿਹੜੀ ਕੈਨੇਡੀਅਨ ਸਿਸਟਮ ਵੱਲੋਂ ਸਕਰੀਨਿੰਗ ਕੀਤੀ ਜਾਂਦੀ ਹੈ ਜਦੋਂ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਬੰਦੇ ਕਿਸੇ ਵੀ ਮੁਲਕ ਤੋਂ, ਖਾਸ ਤੌਰ ਤੇ ਸਾਡੇ ਮਾਮਲੇ ਦੇ ਵਿੱਚ ਜੇ ਉੱਧਰੋਂ ਇੰਡੀਆ ਤੋਂ ਆਉਂਦੇ ਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਤਹਿਤ ਸਕਰੀਨਿੰਗ ਉਹਨਾਂ ਦੀ ਉਹਦੇ ਤੇ ਉਹ ਪਾਇਦਾਰ ਨਹੀਂ ਹੁੰਦੀ ਹੈਗੀ, ਉਹਦੇ ਤੇ ਇਹ ਭਰੋਸਾ ਨਹੀਂ ਕਰਦੇ ਹੈਗੇ। ਹੁਣ ਉਹਦੇ 'ਚ ਜਿਹੜਾ ਲੂਪ ਹੋਲਸ ਹੈਗੇ ਆ ਉਹਦਾ ਫਾਇਦਾ ਕਿਵੇਂ ਚੁੱਕਿਆ ਜਾ ਰਿਹਾ, ਉਹਨੂੰ ਮਤਲਬ ਗੈਂਗਸਟਰਸ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿਵੇਂ ਬੰਦਿਆਂ ਨੂੰ ਜੇ ਅਸੀਂ ਪਿਛਲੇ ਹਫਤੇ ਦੀਆਂ ਜਾਂ ਕੁਝ ਮਹੀਨਿਆਂ ਦੀਆਂ ਰਿਪੋਰਟਾਂ ਦੇਖੀਏ ਤੇ ਕਿਵੇਂ ਜਲੰਧਰ ਦੇ ਵਿੱਚ ਇੱਕ ਪਾਸਪੋਰਟ ਆਫਿਸ ਦੇ ਰਾਹੀਂ ਵੀਜ਼ੇ ਲਵਾਏ ਜਾਂਦੇ ਆ, ਬੰਦਿਆਂ ਨੂੰ ਇੱਧਰ ਭੇਜਿਆ ਜਾਂਦਾ ਆ। ਪਿਛਲੇ ਸਾਲ 2 ਸਾਲਾਂ ਦੇ ਵਿੱਚ ਉਹ ਸਾਰਾ ਇੱਕ ਤਾਣਾ ਬਾਣਾ ਇੱਥੇ ਬੁਣਿਆ ਜਾਂਦਾ ਅਮਰੀਕਾ ਤੇ ਕੈਨੇਡਾ ਦੇ ਵਿੱਚ, ਜਿਸ ਰਾਹੀਂ ਫਿਰ ਜਿਹੜੀ ਇਹ ਸਾਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ। ਇਹ ਵੀ ਇੱਕ ਵੱਡਾ ਫੈਕਟਰ ਹੈ, ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਵੀ ਇਸ ਵਕਤ ਉਹਨੂੰ ਦੇਖ ਰਹੀਆਂ ਨੇ ਜਾਂ ਉਸ ਦੇ ਉੱਤੇ ਜਿਹਨੂੰ ਕਹਿੰਦੇ ਨੇ ਵੀ ਟੈਪ ਰੱਖ ਰਹੀਆਂ ਨੇ ਵੀ ਭਾਈ ਇਹ ਚੱਲ ਕੀ ਰਿਹਾ ਆ। ਤੇ ਦੂਜੇ ਪਾਸੇ ਉਹੀ ਚੀਜ਼ ਜਿਹੜੀ ਹੈ ਇੰਡੀਅਨ ਮੀਡੀਆ ਦੇ ਰਾਹੀਂ, ਉਹ ਇੱਕ ਪ੍ਰੋਪੇਗੈਂਡਾ ਵਾਰਫੇਅਰ ਦੇ ਰਾਹੀਂ ਉਸ ਗੈਂਗਸਟਰਵਾਦ ਨੂੰ ਜਿਹੜਾ ਆ ਉਹ ਸਿੱਖਾਂ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਾਂ ਇਹ ਕਹਿ ਲਓ ਵੀ ਇਹਨੂੰ ਇੱਕ ਭਰਾ ਮਾਰੂ ਆਪਸੀ ਜੰਗ ਦਾ ਨਾਂ ਦਿੱਤਾ ਜਾ ਰਿਹਾ ਵੀ ਭਾਈ ਇਹ ਖਾਲਿਸਤਾਨੀ ਤੇ ਜਿਹੜੇ ਗੈਂਗਸਟਰ ਹੈਗੇ ਆ ਇਹ ਆਪਸ ਦੇ ਵਿੱਚ ਲੜ ਰਹੇ ਆ। ਜਿਹੜਾ ਅਸੀਂ ਹਰਦੀਪ ਸਿੰਘ ਨਿੱਜਰ ਤੇ ਰਿਪੁਦਮਨ ਸਿੰਘ ਮਲਿਕ ਦੀ, ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਉਹਦੇ ਤੋਂ ਪਹਿਲਾਂ ਕਿਵੇਂ ਰਿਪੁਦਮਨ ਸਿੰਘ ਮਲਿਕ ਦਾ ਜਿਹੜੀ ਮੌਤ ਜਾਂ ਉਹਦੇ ਤੇ ਜਿਹੜੀ ਉਹਨਾਂ ਦੀ ਡੈਥ ਹੋਈ ਹੈ, ਕਤਲ ਹੋਇਆ ਆ, ਉਹਦਾ ਜ਼ਿੰਮੇਵਾਰ ਹਰਦੀਪ ਸਿੰਘ ਨਿੱਜਰ ਨੂੰ ਠਹਿਰਾਇਆ ਜਾ ਰਿਹਾ ਸੀ। ਸੋ ਇਹ ਇੱਕ ਥਾਂ ਦੇ ਉੱਤੇ ਨਹੀਂ, ਇਹ ਕਈ ਥਾਵਾਂ ਦੇ ਉੱਤੇ, ਕਈ ਇੰਸਟੈਂਸਿਸ ਦੇ ਉੱਤੇ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ। ਸੋ ਇਹ ਵੀ ਇੱਕ ਫਿਨੋਮੀਨਾ ਆ ਜਿਹੜਾ ਇਸ ਸਾਰੀ ਪਾਲਿਸੀ ਦੇ ਨਾਲ ਇੱਕ ਫੈਕਟਰ ਹੈ ਜਿਹਨੂੰ ਸਾਨੂੰ ਦੇਖਣਾ ਬਣਦਾ, ਸਮਝਣਾ ਬਣਦਾ ਵੀ ਭਾਈ ਇਹ ਕਿਵੇਂ ਇਸ ਸਿਸਟਮ ਨੂੰ ਵਰਤਦਿਆਂ ਹੋਇਆਂ ਸਾਡੇ ਖਿਲਾਫ ਕਿਵੇਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਬਿਲਕੁਲ, ਦੇਖੋ ਇਸ ਰਿਪੋਰਟ ਦੇ ਵਿੱਚ ਮਤਲਬ ਬੜਾ ਇੰਪੋਰਟੈਂਟ ਗੱਲ ਜਿਹੜੀ ਮੈਂ ਕੋਟ ਕਰਨੀ ਚਾਹੁੰਦਾ, ਉਹ ਅਸੀਂ ਗੱਲ ਵੀ ਕੀਤੀ ਆ ਉਹਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੇ ਲਈ, ਕਿ ਉਹ ਲਿਖਦੇ ਆ ਕਿ the Americans are well aware that Canada's capacity to screen people is really limited, if at all even existent. I mean, we do screen kind of, but we don't do a proficient or effective job. The Americans are well aware of this, so they can't trust our system. ਜੀ ਮਤਲਬ ਉਹ ਇਹ ਜਿਹੜਾ ਕੈਨੇਡੀਅਨ ਐਕਸਪਰਟ ਆ, ਸਿਕਿਉਰਿਟੀ ਐਕਸਪਰਟ ਆ, ਉਹਦੀ ਸਟੇਟਮੈਂਟ ਆ। ਤੇ ਇਹ ਗੱਲ ਜਿਵੇਂ ਪਹਿਲਾਂ ਮੈਂ ਕਰਕੇ ਹਟਿਆ ਵੀ ਬਹੁਤ ਜ਼ਿਆਦਾ ਲੂਪ ਹੋਲਸ ਨੇ ਜਿਨ੍ਹਾਂ ਨੂੰ ਵਾਇਲੇਟ ਕੀਤਾ ਆ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ। ਜਿਹੜੀ ਗੱਲ ਹੁਣ ਪ੍ਰੂਵ ਹੋ ਚੁੱਕੀ ਆ ਕਿ ਕਿਵੇਂ ਜਿਹੜਾ ਸਾਰਾ ਕ੍ਰਿਮੀਨਲ ਤਾਣਾ ਬਾਣਾ ਆ ਉਹਨੂੰ ਕੈਨੇਡਾ ਦੇ ਵਿੱਚ ਤੇ ਕੈਨੇਡਾ ਤੋਂ ਦੇ ਰਾਹੀਂ ਫਿਰ US ਤੱਕ ਕਿਵੇਂ ਉਹਨਾਂ ਨੇ, ਅਸੀਂ ਕਹਿ ਸਕਦੇ ਹਾਂ ਵੀ ਮਤਲਬ ਸੈੱਟ ਕੀਤਾ ਜਿਹਦੇ ਨਾਲ ਉਹ ਆਪਣੇ ਜਿਹੜੇ ਮਿਸਚੀਵੀਅਸ ਗੋਲਸ ਨੇ ਉਹਨਾਂ ਨੂੰ ਅਚੀਵ ਕਰ ਸਕਣ, ਖਾਸ ਤੌਰ ਤੇ ਸਿੱਖ ਐਕਟਿਵਿਜ਼ਮ ਦੇ ਖਿਲਾਫ ਜੀ। ਤੇ ਇਹਦੇ 'ਚ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਇੱਕ ਹੋਰ ਜਿਹੜਾ ਆ ਇਸਲਾਮਿਕ ਸਟੇਟ ਦਾ ਕੋਈ ਮਤਲਬ ਟੈਰਰਿਸਟ ਸੀ
ਜਿਹਨੂੰ ਅਰੈਸਟ ਕੀਤਾ ਗਿਆ ਯੂਐਸ ਦੇ ਵਿੱਚ, ਤੇ ਜਿਹੜਾ ਕਿ ਵਾਇਆ ਕੈਨੇਡਾ ਯੂਐਸ ਪਹੁੰਚਿਆ ਸੀ ਜੀ। ਤੇ ਉਹ ਵੀ ਮਾਮਲਾ ਜਿਹੜਾ ਆ ਉਹ ਇਸੇ ਗੱਲ ਨਾਲ ਜੁੜਿਆ ਕਿ ਜਿਹੜੀ ਮਤਲਬ ਇਹ ਭਾਵੇਂ ਉਹ ਲੈ ਲਓ, ਭਾਵੇਂ ਤੁਸੀਂ ਹਰਦੀਪ ਸਿੰਘ ਨਿੱਜਰ ਤੋਂ ਲੈ ਕੇ ਗੁਰਪਤਵੰਤ ਸਿੰਘ ਪੰਨੂ ਵਾਲਾ ਸਾਰਾ ਕੇਸ ਲੈ ਲਓ, ਵੀ ਕਿਵੇਂ ਗੁਰਪਤਵੰਤ ਸਿੰਘ ਪੰਨੂ ਨੂੰ ਸਿਕਿਉਰ ਕਰ ਲਿਆ ਅਮਰੀਕਾ ਨੇ, ਪਰ ਕੈਨੇਡਾ ਜਿਹੜਾ ਆ ਹਰਦੀਪ ਸਿੰਘ ਨਿੱਜਰ ਨੂੰ ਸਿਕਿਉਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਤੇ ਇਹ ਗੱਲਾਂ ਸਾਰੀਆਂ ਤੇ ਆਹ ਸਟੇਟਮੈਂਟ ਜਿਹੜੀ ਆ ਉਹ ਇਸੇ ਗੱਲ ਨੂੰ ਪ੍ਰੂਵ ਕਰਦੀ ਆ ਕਿ ਕੈਨੇਡੀਅਨ ਜਿਹੜਾ ਸਿਕਿਉਰਿਟੀ ਸਾਰਾ ਸਿਸਟਮ ਆ ਉਹ ਉਨਾ ਐਫੀਸ਼ੀਐਂਟ ਨਹੀਂ ਆ ਜਿੰਨਾ ਅਮਰੀਕਨ ਸਿਸਟਮ ਆ। ਤੇ ਉਹਦੇ ਵਿੱਚ ਹੁਣ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਬੋਰਡਰਸ ਨੇ ਉਹ ਇੰਨੇ ਕੁ ਜ਼ਿਆਦਾ ਓਪਨ ਆ, ਤਾਂ ਇੱਕ ਲੂਪ ਹੋਲ ਬਣਾਉਂਦਾ ਆ ਅਮਰੀਕਾ ਦੇ, ਮਤਲਬ ਕੈਨੇਡਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਗੇਟਵੇ ਬਣ ਰਿਹਾ ਆ ਅਮਰੀਕਾ ਦੇ ਵਿੱਚ ਅਟੈਕਸ ਦੇ ਲਈ, ਜਿਹੜਾ ਕਿ ਅਮਰੀਕਨ ਜਿਹੜੀ ਸਿਕਿਉਰਿਟੀ ਸੁਸਾਇਟੀ ਆ ਉਹਦੇ ਵਿੱਚ ਇਹ ਕਾਫੀ ਗੱਲ ਲਗਾਤਾਰ ਫਿਕਰਮੰਦੀ ਨਾਲ ਡਿਸਕਸ ਵੀ ਕੀਤੀ ਜਾ ਰਹੀ ਆ, ਤੇ ਇਹਦੇ ਤੇ ਲਗਾਤਾਰ ਰਿਪੋਰਟਸ ਵੀ ਵੱਖ-ਵੱਖ ਨਿਊਜ਼ ਜਿਹੜੀਆਂ ਵੈਬਸਾਈਟਸ ਨੇ ਜਾਂ ਹੋਰ ਸਿਕਿਉਰਿਟੀ ਐਨਾਲਿਸਿਸ ਦੀਆਂ ਵੈਬਸਾਈਟਸ ਨੇ ਉਹਨਾਂ ਤੇ ਪਬਲਿਸ਼ ਹੋ ਰਹੀਆਂ। ਤੇ ਇਹ ਜਿਹੜਾ ਸਾਰਾ ਕੁਝ ਮਤਲਬ ਦੇਖੋ ਬੜੀ ਹੈਰਾਨੀ ਵਾਲੀ ਗੱਲ ਆ ਅਮਰਵੀਰ ਸਿੰਘ ਜੀ, ਕਿ ਇਹ ਗੱਲ ਪ੍ਰੂਵ ਹੋ ਚੁੱਕੀ ਆ ਕਿ ਇੰਡੀਆ ਨੇ ਸਿੱਖ ਐਕਟਿਵਿਸਟ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਸੀ ਉਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ, ਉਹਨਾਂ ਨੂੰ ਕਤਲ ਕਰਨ ਦੇ ਲਈ ਜਿਹੜੇ ਕ੍ਰਿਮੀਨਲ ਜਿਹੜੇ ਗੈਂਗਸ ਨੇ ਉਹਨਾਂ ਦੇ ਨਾਲ ਨੈਕਸਸ ਕੀਤਾ ਜੀ, ਬੰਦਿਆਂ ਨੂੰ ਕ੍ਰਿਮੀਨਲ ਗੈਂਗਸ ਨੂੰ ਹਾਇਰ ਕੀਤਾ ਤੇ ਸਿੱਖ ਐਕਟਿਵਿਸਟ ਨੂੰ ਐਲੀਮੀਨੇਟ ਕਰਾਉਣ ਦੀ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਗੱਲਾਂ ਹੁਣ ਮਤਲਬ ਲੀਗਲ ਪ੍ਰੋਸੀਡਿੰਗਸ ਦੇ ਵਿੱਚ ਆ ਚੁੱਕੀਆਂ ਆ ਤੇ ਦੁਨੀਆ ਦੇ ਵਿੱਚ ਨਸ਼ਰ ਹੋ ਚੁੱਕੀਆਂ ਸਬੂਤਾਂ ਦੇ ਨਾਲ ਜੀ। ਪਰ ਇਹ ਕਿੰਨੀ ਵੱਡੀ ਬੇਸ਼ਰਮੀ ਦੀ ਗੱਲ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕਿੰਨਾ ਕੁ ਬੇਸ਼ਰਮ ਜਿਹੜਾ ਇੰਡੀਅਨ ਮੀਡੀਆ ਆ, ਜਿਹੜਾ ਕਿ ਆਪਣੇ ਮੇਨਸਟ੍ਰੀਮ ਮੀਡੀਆ ਦੇ ਰਾਹੀਂ ਵੀ ਤੇ ਜਿਹੜੇ ਹੋਰ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਦੁਨੀਆ ਭਰ ਦੇ ਵਿੱਚ ਇੱਕ ਨੈਟਵਰਕ ਸਿਰਜਿਆ ਆ ਫੇਕ ਵੈਬਸਾਈਟਸ ਦਾ, ਫੇਕ ਨਿਊਜ਼ ਵੈਬਸਾਈਟਸ ਦਾ, ਉਹਦੇ ਰਾਹੀਂ ਉਹ ਇਹ ਨੈਰੇਟਿਵ ਪੁਸ਼ ਕਰ ਰਹੇ ਆ ਲਗਾਤਾਰ। ਅੱਜ ਵੀ ਸਾਰਾ ਕੁਝ ਸਾਬਤ ਹੋਣ ਤੋਂ ਬਾਅਦ ਵੀ ਕਿ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ, ਖਾਲਿਸਤਾਨੀ ਲੀਡਰਸ ਨੇ, ਕਿ ਉਹ ਤੇ ਜਿਹੜੇ ਸਾਰੇ ਗੈਂਗਸਟਰ ਨੇ ਇਹ ਆਪਸ ਦੇ ਵਿੱਚ ਮਿਲੇ ਹੋਏ ਆ ਜੀ, ਬਲਕਿ ਜਿਹੜੇ ਖਾਲਿਸਤਾਨੀ ਲੀਡਰ ਨੇ ਉਹੀ ਗੈਂਗਸਟਰਸ ਨੂੰ ਚਲਾ ਰਹੇ ਆ, ਤੇ ਜਿੰਨੇ ਖਾਲਿਸਤਾਨੀ ਲੀਡਰਾਂ ਦੇ ਕਤਲ ਹੁੰਦੇ ਆ ਇਹ ਆਪਸੀ ਗੈਂਗਵਾਰਾਂ ਦੇ ਵਿੱਚ ਹੁੰਦੇ ਆ, ਜਿਹਨੂੰ ਬਾਅਦ ਚ ਉਹ ਇੰਡੀਆ ਦੇ ਸਿਰ ਮੜਨ ਦੀ ਕੋਸ਼ਿਸ਼ ਕਰਦੇ ਆ ਕਿ ਇੰਡੀਆ ਨੇ ਕੀਤਾ, ਜਦ ਕਿ ਮਤਲਬ ਇੱਕ ਪਾਸੇ ਇੰਡੀਆ ਦਾ ਇੱਕ ਹਿੱਸਾ ਉਹ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਹੋਵੇ ਜਾਂ ਸਰਕਾਰੀ ਤੌਰ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਤੱਕ ਸਿੱਖਾਂ ਦੇ ਕਤਲ ਹੋਣ ਤੋਂ ਬਾਅਦ ਇਹ ਗੱਲ ਪਬਲਿਕ ਸਟੇਜਾਂ ਤੋਂ ਕਹਿੰਦਾ ਆ ਕਿ ਅਸੀਂ ਘਰ 'ਚ ਵੜ ਕੇ ਠੋਕਾਂਗੇ, ਤੇ ਉਹਦੇ ਨਾਲ ਪਰ ਇੱਕ ਉਹ ਫਿਰ ਮਤਲਬ ਉਹੀ ਹੈ ਨਾ ਵੀ ਤੁਸੀਂ ਦੇਖੋ ਵੀ ਕਿੰਨੀ ਚਲਾਕੀ ਦੇ ਨਾਲ ਉਹ ਇੱਕ ਨਾਲ ਪੈਰਲਲ ਇਹ ਵੀ ਨੈਰੇਟਿਵ ਸਿਰਜਦੇ ਆ ਵੀ ਜਿਹੜੇ ਸਿੱਖਾਂ ਦੇ ਕਤਲ ਹੋਏ ਆ ਜੀ ਆਪਸੀ ਇਹ ਮਤਲਬ ਕ੍ਰਿਮੀਨਲ ਨੇ ਤੇ ਆਪਸੀ ਕ੍ਰਿਮੀਨਲ ਫਾਈਟਸ ਦੇ ਵਿੱਚ ਹੀ ਇਹਨਾਂ ਦੇ ਕਤਲ ਹੁੰਦੇ ਆ। ਇਸੇ ਤਰੀਕੇ ਦਾ ਇੱਕ ਨੈਰੇਟਿਵ ਇਹਨਾਂ ਨੇ ਡਰੱਗ ਦੇ ਨਾਲ ਜੋੜ ਕੇ ਵੀ ਸਿੱਖਾਂ ਦੇ ਖਿਲਾਫ ਤੋਰਿਆ ਕਿ ਜਿੰਨੀ ਡਰੱਗ ਦਾ ਪੰਜਾਬ ਦੇ ਵਿੱਚ ਜਿੰਨਾ ਡਰੱਗ ਦਾ ਬਿਜ਼ਨਸ ਆ ਉਹ ਸਾਰਾ ਖਾਲਿਸਤਾਨੀ ਲੀਡਰ ਪਾਕਿਸਤਾਨ ਤੋਂ ਆਪਰੇਟ ਕਰਦੇ ਆ, ਜਦ ਕਿ ਅੱਜ ਦੁਨੀਆ ਦੇ ਵਿੱਚ ਕਿੰਨੇ ਸਬੂਤ ਨਸ਼ਰ ਹੋ ਚੁੱਕੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਡਰੱਗ ਆ ਉਹਦੀ ਸਾਰੀ ਸਪਲਾਈ ਲਾਈਨ ਆ ਉਹ ਵਾਇਆ ਗੁਜਰਾਤ, ਵਾਇਆ ਦਿੱਲੀ, ਇੰਡੀਅਨ ਜਿਹੜਾ ਸਾਰਾ ਐਡਮਿਨਿਸਟਰਡ ਜਿਹੜੀ ਟੈਰੀਟਰੀ ਆ ਉਹਦੇ ਤੋਂ ਰਨ ਹੁੰਦੀ ਆ। ਤੇ ਕਿਵੇਂ ਜਿਹੜਾ ਮਤਲਬ ਗੁਜਰਾਤ ਦਾ ਪੋਰਟ ਆ ਉਹ ਪੰਜਾਬ ਦੇ ਵਿੱਚ ਨਸ਼ੇ ਦੇ ਲਈ ਇੱਕ ਵੱਡਾ ਗੇਟਵੇ ਬਣ ਚੁੱਕਿਆ ਆ, ਪਰ ਉਹਦੇ ਬਾਵਜੂਦ ਵੀ ਉਹ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਇਹ ਆ ਵੀ ਮਤਲਬ ਬਦਨਾਮੀ ਵੀ ਸਿੱਖਾਂ ਦੀ ਤੇ ਜੁੱਤੀਆਂ ਵੀ ਸਿੱਖਾਂ ਸਿਰ, ਵੀ ਉਹ ਸਾਰਾ ਨੈਰੇਟਿਵ ਆਪਣੇ ਮਤਲਬ ਸਟੇਟ ਪਾਵਰ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਸਾਡੇ ਲਈ ਇਹ ਜ਼ਰੂਰੀ ਆ ਵੀ ਸਿੱਖਾਂ ਲਈ ਇਹ ਬੜਾ ਜ਼ਰੂਰੀ ਆ ਕਿ ਜਿਹੜੇ ਆਪਣੇ ਮੀਡੀਆ ਆਊਟਲੈਟ ਨੇ, ਜੋ ਅਸੀਂ ਇਹ ਗੱਲ ਕਰ ਰਹੇ ਆ, ਜਦੋਂ ਅਸੀਂ ਡਿਸਕਸ ਕਰਦੇ ਆ ਵੀ ਕੀ ਚੱਲ ਰਿਹਾ ਆ, ਕਿੱਥੋਂ ਚੱਲ ਰਿਹਾ, ਤਾਂ ਖਾਸ ਤੌਰ ਤੇ ਸੱਚੋ ਸੱਚ ਸ਼ੋਅ ਆ ਵੀ ਉਹ ਸੁਣਨ ਤੇ ਆਪਣੇ ਹੋਰ ਜਿਹੜੇ ਸਿੱਖ ਭੈਣ ਭਰਾ ਨੇ ਉਹਨਾਂ ਤੱਕ ਇਸ ਸ਼ੋਅ ਨੂੰ, ਭਾਵੇਂ ਰਿਸਟ੍ਰਿਕਸ਼ਨਸ ਬਹੁਤ ਲੱਗਦੀਆਂ ਨੇ ਸਾਡੇ ਤੇ, ਪਰ ਉਹ ਇਹਨੂੰ ਭੇਜਣ, ਕਿਉਂਕਿ ਨੈਰੇਟਿਵ ਦਾ ਜਿਹੜੀ ਜੰਗ ਆ ਉਹਦੇ 'ਚ ਤੁਸੀਂ ਪੈਰਲਲ ਨੈਰੇਟਿਵ ਦੇ ਨਾਲ ਹੀ ਉਹਨੂੰ ਹਰਾ ਸਕਦੇ ਹੋ। ਕਿਉਂਕਿ ਜੇ ਆਮ ਸਿੱਖਾਂ ਤੱਕ ਇਹ ਸਹੀ ਜਾਣਕਾਰੀ ਨਹੀਂ ਪਹੁੰਚੂਗੀ ਕਿ ਕਿਵੇਂ
ਮਤਲਬ ਹਰ ਪਹਿਲੂ ਤੇ ਇਮੀਗ੍ਰੇਸ਼ਨ ਤੋਂ ਲੈ ਕੇ ਤੇ ਜਿਹੜਾ ਇੰਟਰਨੈਸ਼ਨਲ ਰਿਪਰੈਸ਼ਨ ਤੱਕ ਮਤਲਬ ਕਿਵੇਂ ਇੰਡੀਆ ਇਨਵੋਲਵਡ ਆ ਤੇ ਕਿਵੇਂ ਐਕਟ ਕਰ ਰਿਹਾ। ਤੇ ਫਿਰ ਜੇ ਇੰਡੀਆ ਵਾਲੀ ਜਾਣਕਾਰੀ ਸਿੱਖਾਂ ਤੱਕ, ਆਮ ਸਿੱਖ ਤੱਕ ਪਹੁੰਚਦੀ ਰਹੀ ਤਾਂ ਬੰਦਾ ਉਹੀ ਜੋ ਸੁਣਦਾ ਉਹਨੂੰ ਯਕੀਨ ਕਰਦਾ, ਉਹਦੇ ਤੇ ਉਹਨੂੰ ਮੰਨਦਾ ਆ। ਫਿਰ ਤਾਂ ਇਹ ਜ਼ਰੂਰੀ ਆ ਵੀ ਜਿਹੜੀ ਆਪਣੀ ਗੱਲ ਹੋ ਰਹੀ ਆ, ਜੋ ਸਿੱਖਾਂ ਦੀ ਗੱਲ, ਸਿੱਖ ਪੱਖ ਦੀ ਗੱਲ ਹੋ ਰਹੀ ਆ, ਉਹ ਵੀ ਸਿੱਖਾਂ ਤੱਕ ਜ਼ਰੂਰ ਪਹੁੰਚੇ। ਤੇ ਇਟਸ ਜਸਟ ਲਾਈਕ ਐਕਟਿਵਿਜ਼ਮ ਕਿ ਤੁਸੀਂ ਜਿਹੜੇ ਸ਼ੋਅ ਨੇ ਉਹਨਾਂ ਦੇ ਲਿੰਕਸ ਜਿਹੜੇ ਆ ਉਹ ਜੋ ਸਾਨੂੰ ਸੁਣ ਰਹੇ ਆ ਉਹ ਹੋਰ ਸਿੱਖਾਂ ਤੱਕ ਭੇਜਣ, ਤਾਂ ਕਿ ਉਹਨਾਂ ਸਿੱਖਾਂ ਤੱਕ ਜਿਹੜੀ ਸਹੀ ਜਾਣਕਾਰੀ ਆ ਘਟਨਾਵਾਂ ਦੀ ਉਹ ਪਹੁੰਚ ਸਕੇ। ਜੀ ਬਿਲਕੁਲ। ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਦੁਬਾਰਾ ਇਸੇ ਤਰ੍ਹਾਂ ਗੱਲਬਾਤ ਕੰਟੀਨਿਊ ਰੱਖਾਂਗੇ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਦੂਜੇ ਸੈਗਮੈਂਟ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। ਅਸੀਂ ਗੱਲ ਕਰੀਏ ਜਿਹੜਾ ਬੰਗਲਾਦੇਸ਼ ਦੀ ਗੱਲ ਕਰਦੇ ਹਾਂ। ਬੰਗਲਾਦੇਸ਼ ਤੇ ਭਾਰਤ ਦੇ ਜਿਹੜੇ ਰਿਲੇਸ਼ਨਸ ਨੇ ਉਸ ਹਵਾਲੇ ਨਾਲ ਡਿਵੈਲਪਮੈਂਟਸ ਪਿਛਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੋਈਆਂ ਨੇ ਤੇ ਬਹੁਤ ਡਰਾਸਟਿਕਲੀ ਹੋਈਆਂ ਨੇ। ਜੇ ਕਹਿਣਾ ਹੋਵੇ ਵੀ ਸਾਰਾ ਕੁਝ ਹੀ ਆਲਮੋਸਟ ਬਦਲਣ ਦੀ ਉਹਦੇ ਵਿੱਚ ਹੈਗਾ ਆ, ਬਦਲ ਰਿਹਾ ਆ। ਇੱਕ ਸਟੇਜ ਉਹ ਸੀ ਜਦੋਂ ਭਾਰਤ ਬੰਗਲਾਦੇਸ਼ ਨੂੰ ਮਤਲਬ ਆਪਣਾ ਹੀ ਬੈਕਯਾਰਡ ਸਮਝਦਾ ਸੀ। ਜਿਸ ਹਿਸਾਬ ਦੀ ਉਹਨਾਂ ਨੂੰ ਉੱਥੇ ਪਾਲਿਸੀ ਚਾਹੀਦੀ ਹੈ, ਜਿਸ ਹਿਸਾਬ ਦੀ ਸਰਕਾਰ ਚਾਹੀਦੀ ਹੈ, ਇੱਕ ਪਪਟ ਗਵਰਨਮੈਂਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ। ਜਦੋਂ ਅਸੀਂ ਬਾਹਰੋਂ ਦੇਖਦੇ ਹਾਂ ਕਿ ਭਾਰਤ ਬੰਗਲਾਦੇਸ਼ ਨਾਲ ਕਿਵੇਂ ਡੀਲ ਕਰ ਰਿਹਾ ਹੈ, ਪਰ ਜਿਹੜਾ ਹੁਣ ਤਖਤਾ ਪਲਟਿਆ ਗਿਆ ਆ ਬੰਗਲਾਦੇਸ਼ ਦੇ ਵਿੱਚ, ਜਿੱਥੇ ਉੱਥੇ ਨਵੀਂ ਇੰਟਰਮ ਗਵਰਨਮੈਂਟ ਬਣਾਈ ਗਈ ਹੈ, ਉਹ ਹੁਣ ਐਕਸਟ੍ਰੈਡੀਸ਼ਨ ਮੰਗ ਰਹੇ ਆ ਸ਼ੇਖ ਹਸੀਨਾ ਦੀ ਭਾਰਤ ਦੇ ਵਿੱਚੋਂ। ਇਹ ਸਾਰੇ ਪਾਰਟ ਨੇ ਜਿਹੜੇ ਇੰਡੀਆ ਤੇ ਬੰਗਲਾਦੇਸ਼ ਦੇ ਰਿਲੇਸ਼ਨਸ਼ਿਪਸ ਨੇ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆਂਦੀ ਹੈ। ਇਸ ਲੈਵਲ ਤੱਕ ਤਬਦੀਲੀ ਲੈ ਕੇ ਆਂਦੀ ਹੈ ਕਿ ਹੁਣ ਭਾਰਤ ਨੂੰ ਸਮਝ ਨਹੀਂ ਲੱਗ ਰਿਹਾ ਕਿ ਉਹ ਕਿਵੇਂ ਡੀਲ ਕਰੇ ਬੰਗਲਾਦੇਸ਼ ਦੇ ਨਾਲ। ਈਵਨ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਹੈਗੀਆਂ ਨੇ, ਉਹ ਮਣੀਪੁਰ ਹੋਵੇ, ਉੱਥੇ ਕਿਸ ਕਿਸਮ ਦੇ ਹਾਲਾਤ ਇਸ ਵਕਤ ਬਣੇ ਹੋਏ ਨੇ, ਉਹ ਵੀ ਉਸ ਨੂੰ ਵੀ ਬੰਗਲਾਦੇਸ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਾਗਾਲੈਂਡ ਦੇ ਵਿੱਚ ਉੱਪਰੋਂ ਥੱਲੀ ਦੋ ਗਰੁੱਪਸ ਦੇ ਨਾਲ ਜਿਹੜੇ ਡਿਸੈਂਡੈਂਟ ਗਰੁੱਪ ਹੈਗੇ ਆ ਤੇ ਉਹ ਮਿਲੀਟੈਂਟ ਆਰਗੇਨਾਈਜੇਸ਼ਨਸ ਦੇ ਨਾਲ ਉਹਨਾਂ ਦਾ ਜਿਹੜਾ ਆ ਵਾਹ ਵਾਸਤਾ, ਉਹ ਮਿਲੀਟੈਂਟ ਸਟਰਗਲ ਲੀਡ ਕਰ ਰਹੇ ਆ। ਉਹਨਾਂ ਦੇ ਨਾਲ ਭਾਰਤ ਦੀ ਸਰਕਾਰ ਜਿਹੜੀ ਆ ਉਹ ਜਿਹੜੇ ਆ ਡਾਕੂਮੈਂਟ ਸਾਈਨ ਕਰਦੀ ਹੈ ਜਾਂ ਪੀਸ ਡੀਲ ਸਾਈਨ ਕਰਨ ਦੀ ਜਿਹੜੀ ਨੈਗੋਸ਼ੀਏਸ਼ਨ ਦੀ ਗੱਲ ਉਹ ਸਾਡੇ ਸਾਹਮਣੇ ਆਉਂਦੀ ਹੈ। ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਇਸ ਵਕਤ ਉਸ ਖਿੱਤੇ ਦੇ ਵਿੱਚ ਹੋ ਰਹੀਆਂ ਨੇ, ਜਿਸ ਸਾਰੇ ਦਾ ਜਿਹੜਾ ਧੁਰਾ ਆ ਉਹ ਬੰਗਲਾਦੇਸ਼ ਦੇ ਤਖਤਾ ਪਲਟ ਦੇ ਨਾਲ ਜੁੜਿਆ ਹੋਇਆ। ਸੋ ਅੱਜ ਦੀ ਵੀ ਇੱਕ ਮੇਜਰ ਅਹਿਮ ਰਿਪੋਰਟ ਸਾਡੇ ਸਾਹਮਣੇ ਆਈ ਹੈ ਕਿ ਭਾਰਤ ਦਾ ਜਿਹੜਾ ਇਸ ਵਕਤ ਮੇਜਰ ਗਰੁੱਪ ਹੈ, ਅਡਾਨੀ ਗਰੁੱਪ, ਜਿਹੜਾ ਇਕਨੋਮਿਕਲੀ ਜਾਂ ਇੰਡੀਆ ਦੀ ਇਕਨੋਮੀ ਨੂੰ ਵੀ ਜਦੋਂ ਵੱਡੇ ਲੈਵਲ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਅਡਾਨੀ ਗਰੁੱਪ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਆ। ਉਹਨਾਂ ਨੂੰ ਪੋਰਟਸ ਦੇਣੇ, ਹੋਰ ਸਾਰਾ ਪਾਰਟ ਉਹ ਅਸੀਂ ਦੇਖਦੇ ਹਾਂ ਕਿਵੇਂ ਉਹ ਬਿਜ਼ਨਸ ਦਾ ਫੈਲਾ ਅਡਾਨੀ ਗਰੁੱਪ ਦੇ ਰਾਹੀਂ ਹੋ ਰਿਹਾ ਆ। ਸੋ ਅੱਜ ਦੀ ਅਹਿਮ ਖਬਰ ਹੈ ਕਿ ਬੰਗਲਾਦੇਸ਼ ਦੇ ਨਾਲ ਜਿਹੜੀ ਅਡਾਨੀ ਗਰੁੱਪ ਦੀ ਡੀਲ ਸਾਈਨ ਹੋਈ ਹੈ,
ਜਦੋਂ ਅਸੀਂ ਬਿਜਲੀ ਦੇ ਹਵਾਲੇ ਨਾਲ ਦੇਖਦੇ ਹਾਂ, ਜਿਹੜੀ ਪਾਵਰ ਡੀਲ ਹੈ ਉਹਨੂੰ ਰੀਨੈਗੋਸ਼ੀਏਟ ਕਰਨ ਦੇ ਲਈ ਜਾਂ ਉਹਨੂੰ ਰੀਵਿਜ਼ਿਟ ਕਰਨ ਦੇ ਲਈ ਬੰਗਲਾਦੇਸ਼ ਦੇ ਵਿੱਚ ਵੱਡੇ ਲੈਵਲ ਤੇ ਇਸ ਵਕਤ ਉਹਨਾਂ ਦੀ ਮਿਨਿਸਟਰੀ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਉਹ ਦੇਖ ਰਹੇ ਨੇ ਕਿ ਸਾਡੇ ਲਈ ਕੀ ਫੇਅਰ ਹੈ, ਕੀ ਫੇਅਰ ਨਹੀਂ ਹੈਗਾ, ਕਿ ਅਡਾਨੀ ਗਰੁੱਪ ਸਾਨੂੰ ਸਹੀ ਕੰਪਨਸੇਸ਼ਨ ਦੇ ਰਿਹਾ ਆ ਜਾਂ ਨਹੀਂ। ਇਹ ਜਿਹੜੀ ਰਿਪੋਰਟ ਹੈ ਸਾਡੇ ਸਾਹਮਣੇ ਆਈ ਹੈ, ਸੋ ਥੋੜਾ ਜਿਹਾ ਇਹਦੀਆਂ ਡੀਟੇਲਸ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ ਤੇ ਨਾਲ ਹੀ ਨਾਲ ਫਿਰ ਗੱਲਬਾਤ ਅੱਗੇ ਤੋਰਦੇ ਹਾਂ ਵੀ ਉਸ ਖਿੱਤੇ ਦੇ ਵਿੱਚ ਬੰਗਲਾਦੇਸ਼ ਦੇ ਹਵਾਲੇ ਨਾਲ ਭਾਰਤ ਤੇ ਬੰਗਲਾਦੇਸ਼ ਦੇ ਰਿਲੇਸ਼ਨਸ਼ਿਪ ਦੇ ਹਵਾਲੇ ਨਾਲ ਚੱਲ ਕੀ ਰਿਹਾ ਇਸ ਵਕਤ। ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਬੰਗਲਾਦੇਸ਼ ਦੇ ਵਿੱਚ ਵੱਡੀ ਸਿਆਸੀ ਤਬਦੀਲੀ ਆਈ ਆ ਤੇ ਉਹ ਸਿਆਸੀ ਤਬਦੀਲੀ ਦੇ ਨਾਲ ਜਿਹੜਾ ਸਭ ਤੋਂ ਵੱਡਾ ਅਸਰ ਆ ਉਹਦਾ ਜੇ ਕਿਸੇ ਮੁਲਕ ਤੇ ਪੈ ਰਿਹਾ ਤਾਂ ਉਹ ਭਾਰਤ ਤੇ ਪੈ ਰਿਹਾ, ਕਿਉਂਕਿ ਬੰਗਲਾਦੇਸ਼ ਭਾਰਤ ਦੇ ਲਈ ਸਿਕਿਉਰਿਟੀ ਕੰਸਰਨਸ ਤੋਂ ਵੀ ਤੇ ਬਿਜ਼ਨਸ ਕੰਸਰਨਸ ਤੋਂ ਵੀ ਬਹੁਤ ਇੰਪੋਰਟੈਂਟ ਆ। ਤੇ ਸਿਕਿਉਰਿਟੀ ਕੰਸਰਨਸ ਤੋਂ ਤੁਸੀਂ ਇਹ ਸਮਝ ਸਕਦੇ ਹੋ ਕਿ ਜਿਹੜਾ ਨਾਰਥ ਈਸਟਰਨ ਸਾਰਾ ਖਿੱਤਾ ਆ ਇੰਡੀਆ ਦਾ ਇਸ ਸਮੇਂ ਜਿਹਦੇ ਤੇ ਐਡਮਿਨਿਸਟ੍ਰੇਸ਼ਨ ਆ, ਜਿਹੜਾ ਕਿ ਲਗਾਤਾਰ ਜਿੱਥੇ ਬਗਾਵਤਾਂ ਲਗਾਤਾਰ ਚੱਲ ਰਹੀਆਂ ਨੇ ਤੇ ਬੰਗਲਾਦੇਸ਼ ਉਹਦੇ ਧੁਰ ਦੇ ਵਿੱਚ ਆ, ਮਤਲਬ ਬਿਲਕੁਲ ਸਭ ਤੋਂ ਵੱਧ ਇਫੈਕਟ ਬੰਗਲਾਦੇਸ਼ ਦਾ ਉਸ ਖਿੱਤੇ ਤੇ ਆ। ਤੇ ਉੱਥੇ ਹੁਣ ਜਿਹੜੀ ਸਰਕਾਰ ਆਈ ਆ, ਓਬਵੀਅਸ ਜੀ ਗੱਲ ਆ, ਸ਼ੇਖ ਹਸੀਨਾ ਇੰਡੀਆ ਦੀ ਲਗਭਗ ਐਜ਼ ਅ ਪਪੇਟ ਗਵਰਨਮੈਂਟ ਜਿਹੜਾ ਆ ਉਹ ਰੋਲ ਪਲੇ ਕਰ ਰਹੀ ਸੀ ਤੇ ਹੁਣ ਇਸੇ ਕਰਕੇ ਜਦੋਂ ਉੱਥੋਂ ਭੱਜੀ ਆ ਤੇ ਉਹਨੂੰ ਪਨਾਹ ਵੀ ਇੰਡੀਆ ਨੇ ਦਿੱਤੀ ਆ ਤੇ ਬੰਗਲਾਦੇਸ਼ ਦੀ ਜਿਹੜੀ ਨਵੀਂ ਗਵਰਨਮੈਂਟ ਫਾਰਮ ਹੋਈ ਆ ਇੰਟਰਿਮ ਗਵਰਨਮੈਂਟ, ਉਹ ਲਗਾਤਾਰ ਡਿਮਾਂਡ ਕਰ ਰਹੀ ਆ ਕਿ ਸ਼ੇਖ ਹਸੀਨਾ ਨੂੰ ਜਿਹੜਾ ਆ ਮਤਲਬ ਉਹਦੀ ਐਕਸਟ੍ਰੈਡੀਸ਼ਨ ਦੀ, ਪਰ ਇੰਡੀਆ ਨੇ ਹਜੇ ਤੱਕ ਉਹਦੀ ਜਿਹੜੀ ਲੋਕੇਸ਼ਨ ਆ ਉਹ ਵੀ ਜਨਤਕ ਨਹੀਂ ਕੀਤੀ ਆ ਕਿ ਉਹਨੂੰ ਕਿੱਥੇ ਲੁਕੋ ਕੇ ਰੱਖਿਆ ਆ। ਕਿਹਾ ਜਾ ਰਿਹਾ ਕਿ ਕਿਸੇ ਸੇਫ ਹਾਊਸ ਦੇ ਵਿੱਚ ਉਹਨੂੰ ਰੱਖਿਆ ਗਿਆ। ਤੇ ਜਿਹੜੀ ਇਹ ਸਾਰੀ ਅਪਰੋਚ ਆ, ਤੁਸੀਂ ਜਿਹੜੀ ਇਹ ਪਾਵਰ ਡੀਲ ਆ ਅਡਾਨੀ ਗਰੁੱਪ ਦੇ ਨਾਲ, ਉਹਦੇ ਬਾਰੇ ਅਸੀਂ ਜੇ ਖਾਸ ਤੌਰ ਤੇ ਗੱਲ ਕਰੀਏ, ਕਿਉਂਕਿ ਇੰਡੀਆ ਦੇ ਜਿਹੜੇ ਮੈਂ ਤੁਹਾਨੂੰ ਦੋਏ ਕੰਸਰਨ, ਸੇਫਟੀ ਕੰਸਰਨ ਤੇ ਇਕਨੋਮਿਕਲ ਕੰਸਰਨ, ਇਹ ਵੱਡੇ ਨੇ ਇੰਡੀਆ ਦੇ ਬੰਗਲਾਦੇਸ਼ ਦੇ ਨਾਲ। ਤੇ ਜਿਹੜਾ ਇਕਨੋਮਿਕਲ ਮਸਲਾ ਆ ਉਹਦੇ 'ਚ ਇੱਕ DW ਨਿਊਜ਼ ਦੇ ਨਾਲ ਇੰਟਰਵਿਊ ਹੋਈ ਆ, ਜਿਹੜੇ ਹੁਣ ਉੱਥੋਂ ਦੀ ਸਰਕਾਰ ਨੂੰ ਚਲਾ ਰਹੇ ਆ, ਮੁਹੰਮਦ ਯੂਨਸ ਉਹਨਾਂ ਦੀ ਬੰਗਲਾਦੇਸ਼ ਦੀ ਸਰਕਾਰ ਨੂੰ ਚਲਾ ਰਹੇ ਆ। ਤੇ ਉਹਨਾਂ ਦੀ ਕੋਟ ਮੈਂ ਸਾਂਝੀ ਕਰਨੀ ਚਾਹੁੰਦਾ ਪਹਿਲਾਂ ਤੁਹਾਡੇ ਨਾਲ। ਉਹਦੇ 'ਚੋਂ ਕਹਿੰਦੇ ਆ ਕਿ ਮਨੀ ਸਾਈਫਨਡ ਆਫ ਫਰੋਮ ਬੰਗਲਾਦੇਸ਼ ਥਰੂ ਗਵਰਨਮੈਂਟ ਚੈਨਲਸ ਟੂ ਬੈਂਕ ਚੈਨਲਸ ਐਂਡ ਸੋ ਔਨ, ਕਿ ਜਿਹੜਾ ਬੰਗਲਾਦੇਸ਼ ਤੋਂ ਮਤਲਬ ਬੰਗਲਾਦੇਸ਼ ਦੀ ਇਕੋਨਮੀ ਦਾ ਸਤਿਆਨਾਸ਼ ਕੀਤਾ ਸ਼ੇਖ ਹਸੀਨਾ ਦੀ ਸਰਕਾਰ ਨੇ, ਕਿ ਜਿਹੜਾ ਬੰਗਲਾਦੇਸ਼ ਦਾ ਪੈਸਾ ਸੀ ਉਹ ਸਰਕਾਰੀ ਸਾਧਨਾਂ ਰਾਹੀਂ ਮਤਲਬ ਬੈਂਕਾਂ ਨੂੰ ਤੇ ਬੈਂਕਾਂ ਤੋਂ ਗਾਂਹ ਬੰਗਲਾਦੇਸ਼ ਤੋਂ ਬਾਹਰ ਭੇਜਿਆ ਗਿਆ। ਕੰਟਰੈਕਟਸ ਵਰ ਸਾਈਨਡ ਨੋਟ ਫॉर द benefit of the people but for the benefit of a family or family members and something like that। ਉਹ ਕਹਿੰਦੇ ਕਿ ਸਮਝੌਤੇ ਜਿਹੜੇ ਕੀਤੇ ਗਏ ਉਹ ਸਾਰੇ ਸਮਝੌਤੇ ਲੋਕਾਂ ਦੇ ਬੈਨੀਫਿਟ ਲਈ ਨਹੀਂ ਕੀਤੇ ਗਏ, ਉਹ ਸ਼ੇਖ ਹਸੀਨਾ ਦੇ ਪਰਿਵਾਰ ਲਈ ਜਾਂ ਉਹਦੇ ਪਰਿਵਾਰਕ ਮੈਂਬਰਾਂ ਦੇ ਬੈਨੀਫਿਟ ਲਈ ਕੀਤੇ ਗਏ ਜੀ। So those ugly things that you see when a government goes in the wrong direction, things happen, terrible things happen in the economy and so on। ਤਾਂ ਉਹਨਾਂ ਦਾ ਇਹ ਵੀ ਮਤਲਬ ਉਹਨਾਂ ਦੀ ਇੰਟਰਵਿਊ ਦੇ ਵਿੱਚ ਜਿਹੜਾ ਮੁੱਖ ਕੋਟ ਆ ਉਹ ਇਹੀ ਸੀ ਵੀ ਬੰਗਲਾਦੇਸ਼ ਦਾ ਪੈਸਾ ਸ਼ੇਖ ਹਸੀਨਾ ਦੀ ਸਰਕਾਰ ਨੇ ਕੰਟਰੈਕਟ ਕਰਕੇ ਬੰਗਲਾਦੇਸ਼ ਤੋਂ ਬਾਹਰ ਭੇਜਿਆ ਤੇ ਆਪਣੇ ਪਰਿਵਾਰ ਲਈ ਉਹਦੇ ਚੋਂ ਫਾਇਦੇ ਲਏ। ਤਾਂ ਹੁਣ ਜਿਹੜਾ ਕੰਟਰੈਕਟ ਇਸ ਸਮੇਂ ਸਭ ਤੋਂ ਵੱਧ ਚਰਚਾ 'ਚ ਆ ਬੰਗਲਾਦੇਸ਼ 'ਚ, ਉਹ ਕੰਟਰੈਕਟ ਹੈਗਾ ਜਿਹੜਾ ਇਹ ਪਾਵਰ ਐਗਰੀਮੈਂਟ ਇੰਡੀਆ ਦੀ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੰਡੀਅਨ ਸਟੇਟ ਦੀ ਇਸ ਸਮੇਂ ਐਜ਼ ਆ ਤੁਸੀਂ ਕਹਿ ਸਕਦੇ ਹੋ ਕਿ ਫਰੰਟ ਆਰਗੇਨਾਈਜੇਸ਼ਨ ਕੰਮ ਕਰ ਰਿਹਾ ਗਰੁੱਪ ਆ ਅਡਾਨੀ ਗਰੁੱਪ, ਜਿਹੜਾ ਕਿ ਇੰਡੀਅਨ ਸਪੋਰਟ ਦੇ ਨਾਲ ਵੱਖੋ-ਵੱਖ ਮੁਲਕਾਂ ਦੇ ਵਿੱਚ ਭਾਵੇਂ ਉਹ ਬੰਦਰਗਾਹਾਂ ਦੇ ਠੇਕੇ ਲੈਣੇ ਹੋਣ ਜਾਂ 에ਅਰਪੋਰਟਸ ਦੇ ਠੇਕੇ ਲੈਣੇ ਹੋਣ, ਇੰਡੀਆ ਦੇ ਵੀ ਸਾਰੇ ਜਿਹੜੇ ਲਗਭਗ ਵੱਡੇ ਇਨਫਰਾਸਟ੍ਰਕਚਰਲ ਪ੍ਰੋਜੈਕਟ ਆ ਉਹ ਸਰਕਾਰ ਨੇ ਅਡਾਨੀ ਗਰੁੱਪ ਨੂੰ ਦਿੱਤੇ ਆ। ਤੇ ਮਤਲਬ ਉਹਦੇ ਰਾਹੀਂ ਜਿਹੜਾ ਇੱਕ ਪੂਰਾ ਤੁਸੀਂ ਕਹਿ ਸਕਦੇ ਇਕਨੋਮਿਕਲ ਐਮਪਾਇਰ ਉਸਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਖਾਸ ਤੌਰ ਤੇ ਬੀਜੇਪੀ ਦੀ ਗਵਰਨਮੈਂਟ ਅਡਾਨੀ ਦੇ ਰਾਹੀਂ। ਤੇ ਉਹਦੇ ਵਿੱਚ ਇੱਕ ਵੱਡਾ ਸੈਟਬੈਕ ਹੁਣ ਬੰਗਲਾਦੇਸ਼ ਦੀ ਇਹ ਸਰਕਾਰ ਇੰਡੀਅਨ ਗਵਰਨਮੈਂਟ ਨੂੰ ਦੇਣ ਜਾ ਰਹੀ ਆ, ਜਿਹਦੇ 'ਚ ਇਹ ਜਿਹੜਾ ਪ੍ਰੋਜੈਕਟ ਆ ਉਹਦੀ ਅਹਿਮੀਅਤ ਇਸ ਗੱਲ ਤੋਂ ਆ ਕਿ 2023 ਤੇ 24 ਦੇ ਵਿੱਚ ਜਿਹੜਾ ਇਹ ਅਡਾਨੀ ਗਰੁੱਪ ਆ ਇਹਨੇ ਤੁਸੀਂ ਮਤਲਬ ਇਟ ਐਕਸਪੋਰਟਡ ਅਬਾਊਟ 7,508 million units of power or almost 63% of India's total power exports to Bangladesh। ਮਤਲਬ ਇੰਡੀਆ ਜਿੰਨੀ ਪਾਵਰ ਐਕਸਪੋਰਟ ਕਰਦਾ ਹੈ ਉਹਦਾ 63% ਹਿੱਸਾ ਜਿਹੜਾ ਆ ਉਹ ਇਹ
ਜਿਹੜਾ ਪ੍ਰੋਜੈਕਟ ਆ ਅਡਾਨੀ ਦਾ ਜਿਹੜਾ ਮਤਲਬ ਬੰਗਲਾਦੇਸ਼ ਨੂੰ ਪ੍ਰੋਵਾਈਡ ਕਰਾਉਂਦਾ ਜੀ। ਤੇ ਇਹ ਤੁਸੀਂ ਕਹਿ ਸਕਦੇ ਹੋ ਵੀ ਜਿੰਨਾ ਇੰਡੀਆ ਬੰਗਲਾਦੇਸ਼ ਨੂੰ ਟੋਟਲ ਚੀਜ਼ਾਂ ਐਕਸਪੋਰਟ ਕਰਦਾ ਉਹਦੀ ਕੀਮਤ ਦਾ ਮਤਲਬ ਜਿਹੜਾ 10% ਆ ਉਹ ਮਤਲਬ ਉਹ ਪਾਵਰ ਐਕਸਪੋਰਟ ਆ ਜੀ। ਮਤਲਬ ਜਿਹੜਾ ਕਿ 1 ਬਿਲੀਅਨ ਤੱਕ ਦੀ ਜਿਹਦੀ ਕੀਮਤ ਆ ਅਮਰਵੀਰ ਸਿੰਘ ਜੀ, ਜਿਹਦੀ ਵੈਲਿਊ ਟਰਮਸ ਦੇ ਵਿੱਚ ਅਪਰੋਕਸੀਮੇਟ ਕੀਮਤ $1 ਬਿਲੀਅਨ ਦੱਸੀ ਗਈ ਆ ਇਸ ਰਿਪੋਰਟ ਦੇ ਵਿੱਚ ਜੀ। ਤੇ ਉਹ ਜਿਹੜਾ ਇਹ ਸਾਰਾ ਐਗਰੀਮੈਂਟ ਆ ਇੰਨਾ ਵੱਡਾ, ਤੇ ਉਹ ਐਗਰੀਮੈਂਟ ਨੂੰ ਹੁਣ ਬੰਗਲਾਦੇਸ਼ ਦੀ ਨਵੀਂ ਸਰਕਾਰ ਰੀਵਿਜ਼ਿਟ ਕਰਨ ਜਾ ਰਹੀ ਆ, ਜਿਹਦੇ ਬਾਰੇ ਹਾਲਾਂਕਿ ਕੋਈ ਜਨਤਕ ਹਜੇ ਐਲਾਨ ਨਹੀਂ ਹੋਇਆ, ਪਰ ਮੀਡੀਆ ਰਿਪੋਰਟਸ ਆਲ ਓਵਰ ਦੀ ਗਲੋਬ ਇਹ ਪਬਲਿਸ਼ ਹੋ ਚੁੱਕੀਆਂ ਨੇ ਕਿ ਉਹ ਜਿਹੜਾ ਐਗਰੀਮੈਂਟ ਆ ਉਹ ਦੁਬਾਰਾ ਰੀਵਿਜ਼ਿਟ ਕਰਕੇ ਉਹ ਐਗਰੀਮੈਂਟ, ਕਿਉਂਕਿ ਰੇਟ ਬਾਰੇ ਗੱਲ ਹੁੰਦੀ ਆ, ਕਿਉਂਕਿ ਜੇ ਰੇਟ ਦੀ ਵੀ ਗੱਲ ਕਰਨੀ ਹੋਵੇ ਤਾਂ ਜਿਹੜਾ ਇਹ ਯੂਨਿਟ ਆ ਇਹ ਸਭ ਤੋਂ ਮਹਿੰਗੀ ਬਿਜਲੀ ਦੇ ਰਿਹਾ ਬੰਗਲਾਦੇਸ਼ ਨੂੰ ਜੀ, ਜਿਹਦੀ ਕੀਮਤ 14.2 ਬੰਗਲਾਦੇਸ਼ੀ ਟਕਾ ਪਰ ਯੂਨਿਟ ਆ। ਜਦ ਕਿ ਐਵਰੇਜ ਜਿਹੜੀ ਕੋਸਟ ਆ ਉਹ ਲਗਭਗ ਤੁਸੀਂ ਕਹਿ ਸਕਦੇ ਹੋ ਕਿ 6% ਦੀ ਆ, ਜਿਹੜੀ ਕਿ ਬੰਗਲਾਦੇਸ਼ ਦੇ ਵਿੱਚ ਪਰ ਯੂਨਿਟ ਜਿਹੜਾ ਬਿਜਲੀ ਦਾ ਵਪਾਰ ਆ ਉਹ ਹੁੰਦਾ ਆ। ਪਰ ਜਿਹੜਾ ਇਹਨਾਂ ਦੇ ਨਾਲ ਕੰਟਰੈਕਟ ਕੀਤਾ ਗਿਆ ਆ ਉਹ ਹਰ ਯੂਨਿਟ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਟਕਿਆਂ ਦਾ ਫਰਕ ਆ, ਵੀ ਇੱਥੇ ਸਿੱਧੀ 14% ਦੀ ਗੱਲ ਆ। ਤੇ ਉਹਦੇ ਚੋਂ ਫਿਰ ਜਿਹੜੀ ਮੈਂ ਪਹਿਲਾਂ ਸਟੇਟਮੈਂਟ ਕੋਟ ਕੀਤੀ ਆ ਵੀ ਇਹ ਸ਼ੇਖ ਹਸੀਨਾ ਨੂੰ ਜੇ ਅੱਜ ਇੰਡੀਆ ਮਤਲਬ ਜਿੱਥੇ ਦੁਨੀਆ ਦੇ ਸਾਰੇ ਮੁਲਕ ਉਹਨੂੰ ਪਨਾਹ ਦੇਣ ਤੋਂ ਮੁੱਕਰ ਗਏ, ਮਤਲਬ ਅਮਰੀਕਾ ਤੋਂ ਲੈ ਕੇ UK ਤੱਕ ਹੋਰ ਸਾਰੇ ਮੁਲਕ, ਪਰ ਇੰਡੀਆ ਜਿਹੜਾ ਆ ਉਹਨੂੰ ਸੇਫ ਹੈਵਨ ਪ੍ਰੋਵਾਈਡ ਕਰਵਾ ਰਿਹਾ ਤੇ ਉਹ ਉੱਥੋਂ ਸਟੇਟਮੈਂਟਸ ਵੀ ਜਾਰੀ ਕਰ ਰਹੀ ਆ, ਜਿਹਨੂੰ ਬੰਗਲਾਦੇਸ਼ ਦੀ ਸਰਕਾਰ ਜਿਹੜੀ ਆ ਉਹ ਆਪਣੇ ਲਈ ਆਪਣੇ ਤੁਸੀਂ ਕਹਿ ਸਕਦੇ ਹੋ ਵੀ ਇੱਕ ਤਰ੍ਹਾਂ ਦੇ ਨਾਲ ਇੰਡੀਅਨ ਜਿਹੜੀ ਆ ਮਤਲਬ ਸਪਾਂਸਰਡ ਬਗਾਵਤ ਸਮਝ ਰਹੀ ਆ ਆਪਣੀ ਸਟੈਬਲਿਸ਼ਮੈਂਟ ਦੇ ਖਿਲਾਫ ਜੀ। ਤੇ ਉਹ ਉਹਦੇ ਪਿੱਛੇ ਕਾਰਨ ਇਹੀ ਆ ਵੀ ਉਹਨੇ ਕਿੰਨਾ ਵੱਡਾ ਜਿਹੜਾ ਫਾਇਦਾ ਆ ਉਹ ਇਹਨਾਂ ਕੰਟਰੈਕਟਸ ਦੇ ਰਾਹੀਂ ਇੰਡੀਆ ਨੂੰ ਦਿੱਤਾ। ਤੇ ਹੁਣ ਬੰਗਲਾਦੇਸ਼ ਦੀ ਸਰਕਾਰ ਜੇ ਇਹ ਕੰਟਰੈਕਟ ਨੂੰ ਤੋੜਦੀ ਆ ਤਾਂ ਉਹਦੇ ਨਾਲ ਓਬਵੀਅਸ ਜੀ ਗੱਲ ਆ ਜਿਹੜੇ ਇੰਡੀਆ ਤੇ ਬੰਗਲਾਦੇਸ਼ ਦੇ ਰਿਲੇਸ਼ਨਸ ਨੇ ਉਹ ਹੋਰ ਖਰਾਬ ਹੋਣ ਦੀਆਂ ਸੰਭਾਵਨਾਵਾਂ ਨੇ ਉਸ ਖਿੱਤੇ 'ਚ, ਜਿਹਦੇ ਬਾਰੇ ਹਾਲਾਂਕਿ ਇਹ ਗੱਲ ਜਿਹੜੇ ਮੁਹੰਮਦ ਯੂਨਸ ਨੇ ਉਹ ਵੀ ਕਹਿ ਰਹੇ ਆ ਕਿ ਅਸੀਂ ਇੰਡੀਆ ਦੇ ਨਾਲ ਵਧੀਆ ਤਾਲੁਕਾਤ ਰੱਖਣੇ ਚਾਹੁੰਦੇ ਆ। ਕਹਿਣ ਨੂੰ ਇੰਡੀਆ ਵਾਲੇ ਵੀ ਕਹਿ ਰਹੇ ਆ ਕਿ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਦੇ, ਬੰਗਲਾਦੇਸ਼ ਦੇ ਮਸਲੇ ਆ ਕਿ ਅਸੀਂ ਉਹਨਾਂ ਦੇ ਨਾਲ ਵਧੀਆ ਤਾਲੁਕਾਤ ਰੱਖਣੇ ਚਾਹੁੰਦੇ ਆ, ਪਰ ਅੰਡਰ ਦੀ ਕਾਰਪੇਟ ਜਿਹੜੀਆਂ ਚੀਜ਼ਾਂ ਨੇ ਉਹ ਲਗਾਤਾਰ ਦੋਵੇਂ ਮੁਲਕਾਂ ਦੇ ਦਰਮਿਆਨ ਉਹ ਵਿਗੜ ਰਹੀਆਂ, ਜਿਹਦੇ 'ਚ ਇੱਕ ਹੋਰ ਜੇ ਅੰਦਾਜ਼ਾ ਲਾਉਣਾ ਆ, ਇੱਕ ਇਸ਼ਾਰਾ ਹੁੰਦਾ ਜਿਹੜਾ ਡਿਪਲੋਮੈਟਿਕ ਸਿੰਬਲਸ ਹੁੰਦੇ ਆ ਉਹ ਇੱਥੋਂ ਸਮਝਿਆ ਜਾ ਸਕਦਾ ਕਿ ਇੱਕ ਬੰਗਲਾਦੇਸ਼ ਦੀ ਨੈਸ਼ਨਲ ਫਿਸ਼ ਆ ਜਿਹਦਾ ਨਾਮ ਆ ਅਮਰਵੀਰ ਸਿੰਘ ਜੀ, ਬੜਾ ਨਵਾਂ ਜਿਹਾ ਨਾਮ ਆ, ਤੇ ਇਹ ਬੰਗਲਾਦੇਸ਼ ਦੇ ਵਿੱਚ ਇਹਨੂੰ ਇਹ ਕਿਹਾ ਜਾਂਦਾ ਵੀ ਇਹ ਅਮੀਰ ਹੀ ਇਸ ਮੱਛੀ ਨੂੰ ਖਾ ਸਕਦੇ ਆ। ਇਹਦਾ ਨਾਮ ਆ ਹਿਲਸਾ, ਵੀ ਇਹ ਬੜੀ ਮਹਿੰਗੇ ਮੁੱਲ ਦੀ ਮੱਛੀ ਹੁੰਦੀ ਆ ਤੇ ਜਾਂ ਇਹਨੂੰ ਅਮੀਰ ਖਾ ਸਕਦੇ ਆ ਜਾਂ ਫਿਰ ਜਿਹੜਾ ਇੱਕ ਮੱਧ ਵਰਗੀ ਵਰਗ ਹੁੰਦਾ ਆ, ਮੱਧ ਮਿਡਲ ਕਲਾਸ, ਉਹ ਖਾ ਸਕਦਾ, ਵੀ ਗਰੀਬ ਬੰਦੇ ਤੱਕ ਦੀ ਪਹੁੰਚ ਇਹ ਹੈ ਨਹੀਂ ਜੀ। ਤੇ ਇਹਦੇ ਐਕਸਪੋਰਟ ਤੇ ਪਾਬੰਦੀ ਵੀ ਸੀ, ਪਰ ਉਹਦੇ ਬਾਵਜੂਦ ਜਿਵੇਂ ਉਹ ਪਾਬੰਦੀ ਨੂੰ ਜਿਵੇਂ ਕੋਈ ਫੈਸਟੀਵਲਸ ਹੁੰਦੇ ਆ ਵੈਸਟ ਬੰਗਾਲ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਬੰਗਾਲੀ ਰੀਜਨ ਦੇ ਲੋਕ ਆ ਤਾਂ ਉਹਨਾਂ ਦੇ ਲਈ ਸ਼ੇਖ ਹਸੀਨਾ ਦੀ ਸਰਕਾਰ ਇਹਨੂੰ ਫਿਰ ਇੱਕ ਗੁੱਡਵਿਲ ਜੈਸਚਰ ਦੇ ਵਜੋਂ ਇਸ ਵਪਾਰ ਨੂੰ ਖੋਲ ਦਿੰਦੀ ਸੀ, ਜਾਂ ਫਿਰ ਰੋਕਾਂ ਦੇ ਬਾਵਜੂਦ ਜਿਹੜਾ ਇਲੀਗਲ ਟ੍ਰੇਡ ਆ ਇਹਦਾ ਉਹ ਲਗਾਤਾਰ ਚੱਲਦਾ ਰਹਿੰਦਾ ਸੀ ਤੇ ਕੋਈ ਸਰਕਾਰ ਉੱਤੇ ਪਾਬੰਦੀਆਂ ਨਹੀਂ ਸੀ ਲਾਉਂਦੀ ਕੋਈ ਜ਼ਿਆਦਾ ਜੀ। ਪਰ ਹੁਣ ਮਤਲਬ ਉੱਥੋਂ ਦੇ ਜਿਹੜੇ ਇੱਕ ਅਫੀਸ਼ੀਅਲ ਨੇ, ਜਿਹੜੇ ਫਿਸ਼ਰੀ ਡਿਪਾਰਟਮੈਂਟ ਦੇ ਹਾਇਰ ਅਫੀਸ਼ੀਅਲ ਆ, ਉਹਨਾਂ ਦੀ ਸਟੇਟਮੈਂਟ ਆਈ ਆ ਕਿ ਅਸੀਂ ਇਸ ਵਾਰ ਜਿਹੜੀ ਆਈ ਥਿੰਕ ਕੋਈ ਦੁਰਗਾ ਪੂਜਾ ਹੁੰਦੀ ਆ ਬੰਗਲਾਦੇਸ਼ ਦੇ ਵਿੱਚ, ਜਿਹਦੇ ਤੇ ਲੋਕ ਇਹਨੂੰ ਇੱਕ ਡਿਸ਼ ਵਜੋਂ ਬਣਾਉਂਦੇ ਆ ਮਤਲਬ ਟ੍ਰੈਡੀਸ਼ਨਲੀ, ਤੇ ਉਹ ਕਹਿੰਦੇ ਆ ਕਿ ਇਸ ਵਾਰ ਅਸੀਂ ਇਹ ਜਿਹੜੀ ਮੱਛੀ ਆ ਉਹ ਇੰਡੀਆ ਨਹੀਂ ਜਾਣ ਦਿਆਂਗੇ, ਮਤਲਬ ਜਿਹੜਾ ਕੋਈ ਮਾੜੇ ਮੋਟੇ ਲੂਪ ਹੋਲ ਸੀ ਅਸੀਂ ਉਹ ਵੀ ਬੰਦ ਕਰਾਂਗੇ ਤੇ ਬਿਲਕੁਲ ਜਿਹੜੀ ਇਹ ਮੱਛੀ ਆ ਇੰਡੀਆ ਨਹੀਂ ਜਾਣ ਦਿਆਂਗੇ। ਤੇ ਉਹਦੇ ਤੇ ਉਹਨਾਂ ਦੀ ਸਟੇਟਮੈਂਟ ਉਹ ਡੀਕੋਡ ਜੇ ਆਪਾਂ ਉਹਨੂੰ ਕਰੀਏ ਤਾਂ ਉਹਦੇ 'ਚ ਬਹੁਤ ਕੁਝ ਕਲੀਅਰ ਹੁੰਦਾ। ਦਾ ਪ੍ਰੀਵੀਅਸ ਗਵਰਨਮੈਂਟ would lift the ban during the Durga Puja festival. Ji. They used to call it a gift. This time, I don't think we need to give a gift, because if we do it, our people will not be able to eat the fish while it is allowed to be exported to India in large numbers. ਤਾਂ ਉਹ ਕਹਿੰਦੇ ਵੀ ਹੁਣ ਪਹਿਲਾਂ ਤੁਹਾਨੂੰ ਗਿਫਟ ਦਿੰਦੇ ਰਹੇ ਆ ਅਸੀਂ,
ਹੁਣ ਉਹ ਗਿਫਟਾਂ ਦਾ ਸਮਾਂ ਨਹੀਂ ਰਿਹਾ ਤੇ ਹੁਣ ਸਾਡੇ ਤੋਂ ਗਿਫਟਾਂ ਦੀ ਕੋਈ ਆਸ ਨਾ ਰੱਖਿਓ ਜੀ। ਤਾਂ ਇਹ ਭਾਵੇਂ ਕਿ ਕੋਈ ਬੰਦਾ ਹੁਣ ਇਹਨੂੰ ਕੰਸੀਡਰ ਕਰੇ ਵੀ ਕੋਈ ਮੱਛੀ ਦੇ ਮਾਮਲੇ 'ਚ ਕੀਤੀ ਗਈ ਸਟੇਟਮੈਂਟ ਆ, ਪਰ ਇਹ ਮੱਛੀ ਦੇ ਮਾਮਲੇ 'ਚ ਨਹੀਂ। ਜੋ ਮਾਹੌਲ ਚੱਲ ਰਿਹਾ, ਜੋ ਦੋਵਾਂ ਮੁਲਕਾਂ ਦੇ ਦਰਮਿਆਨ ਇਸ ਸਮੇਂ ਸੰਬੰਧ ਚੱਲ ਰਹੇ ਆ, ਤਾਂ ਉਹਦੇ 'ਚ ਜਿਹੜਾ ਇਹ ਕੋਟ ਆ ਉਹ ਆਪਣੇ ਆਪ ਦੇ ਵਿੱਚ ਕਲੀਅਰ ਕੱਟ ਇੰਡੀਕੇਸ਼ਨ ਆ ਕਿ ਸਾਡੇ ਵੱਲੋਂ ਤੁਹਾਡੇ ਲਈ ਹੁਣ ਸਾਰੇ ਰਾਹ ਬੰਦ ਨੇ। ਤੇ ਹੁਣ ਬੰਗਲਾਦੇਸ਼, ਇੰਡੀਆ, ਅਸੀਂ ਦੇਖ ਸਕਦੇ ਹਾਂ ਕਿ ਇੰਡੀਆ ਦੀ ਜਿਹੜੀ ਇਸ ਟਾਈਮ ਜੀਓਪੋਲੀਟੀਕਲ ਸਿਚੁਏਸ਼ਨ ਆ ਉਹ ਇਹ ਆ ਕਿ ਡੋਵਾਲ ਭੱਜਿਆ ਫਿਰ ਰਿਹਾ, ਇਹਨਾਂ ਦਾ ਮਿਨਿਸਟਰ ਜੈ ਸ਼ੰਕਰ ਭੱਜਿਆ ਫਿਰ ਰਿਹਾ ਵੱਖੋ ਵੱਖ ਮੁਲਕਾਂ ਦੇ ਵਿੱਚ, ਤੇ ਇਹ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੇ ਪਿਛਲੇ 1-2 ਸਾਲ ਬੜੀ ਅੱਤ ਚੁੱਕੀ ਸੀ ਵੀ ਅਸੀਂ ਇਸ ਖਿੱਤੇ ਦੇ ਵਿੱਚ ਸਭ ਤੋਂ ਵੱਡੀ ਪਾਵਰ ਬਣਨਾ ਆ, ਅਸੀਂ ਬਲਕਿ ਮਤਲਬ ਵਿਸ਼ਵ ਗੁਰੂ ਵਾਲਾ ਸੁਪਨਾ ਸੰਜੋਈ ਬੈਠੇ ਸੀ। ਪਰ ਕੁਛ ਕੁ ਮਹੀਨਿਆਂ ਦੇ ਵਿੱਚ ਇਹਨਾਂ ਦੇ ਉਹ ਸਾਰੇ ਜਿਹੜੇ ਸੁਪਨੇ ਸੀ ਉਹਦੀ ਫੂਕ ਨਿਕਲਦੀ ਸਾਰੀ ਦੁਨੀਆ ਦੇਖ ਰਹੀ ਆ। ਤੇ ਇੰਡੀਆ ਇਸ ਟਾਈਮ ਇਸ ਪੋਜੀਸ਼ਨ 'ਚ ਆ ਕਿ ਭਾਵੇਂ ਉਹ ਉਹਦੇ ਗਵਾਂਢੀ ਕੋਈ ਚਾਈਨਾ ਦੇ ਪ੍ਰਭਾਵ 'ਚ ਹੋਵੇ, ਭਾਵੇਂ ਉਹ ਅਮਰੀਕਾ ਦੇ ਪ੍ਰਭਾਵ 'ਚ ਹੋਵੇ, ਪਰ ਇੰਡੀਆ ਦੇ ਪ੍ਰਭਾਵ 'ਚ ਕੋਈ ਨਹੀਂ ਜੀ। ਮਤਲਬ ਇਸ ਟਾਈਮ ਇੰਡੀਆ ਦੇ ਸਾਰੇ ਨੇਬਰ ਜਿਹੜੇ ਆ ਉਹ ਕੋਈ ਵੀ ਇੰਡੀਆ ਦੇ, ਅਸੀਂ ਕਹਿ ਸਕਦੇ ਕਿ ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤੋਂ ਲੈ ਕੇ ਤੁਸੀਂ ਜਿਹੜੇ ਮਰਜ਼ੀ ਇਫੈਕਟਿਵ ਨੇਬਰ ਦੀ ਗੱਲ ਕਰ ਲਓ, ਸ਼੍ਰੀਲੰਕਾ ਦੀ ਗੱਲ ਕਰ ਲਓ, ਇੰਡੀਆ ਪੈਸਾ ਵੀ ਆਪਣਾ ਬਰਬਾਦ ਕਰਵਾ ਰਿਹਾ ਮਤਲਬ ਪੋਲਿਸੀਜ਼ ਦੇ ਰਾਹੀਂ ਆ। ਚਾਹੇ ਅਡਾਨੀ ਗਰੁੱਪ ਵਾਲੇ ਪ੍ਰੋਜੈਕਟ ਦੀ ਗੱਲ ਕਰੋ ਜਾਂ ਕੋਈ ਵੀ, ਚਾਹੇ ਉੱਥੇ ਸ਼੍ਰੀਲੰਕਾ ਦੇ ਵਿੱਚ ਇਹਨਾਂ ਨੇ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਆ ਜੀ, ਪਰ ਇਹਨਾਂ ਦਾ ਕੰਪੀਟੀਸ਼ਨ ਜਿਹੜੇ ਮੁਲਕਾਂ ਦੇ ਨਾਲ ਆ ਉਹਨਾਂ ਦੇ ਸਾਹਮਣੇ ਇਹ ਕੰਪੀਟ ਨਹੀਂ ਕਰ ਪਾ ਰਹੇ ਆ। ਤੇ ਉਹ ਇਨ ਦਾ ਐਂਡ ਜਿਹੜੀ ਇੰਡੀਆ ਦੀ ਫੋਰਨ ਪਾਲਿਸੀ ਆ ਉਹ ਫੇਲ ਹੋ ਰਹੀ ਆ, ਤੇ ਇਹਦੇ ਇੰਡੀਆ ਦੀ ਸਿਕਿਉਰਿਟੀ ਦੇ ਉੱਤੇ ਜਿਹੜੇ ਇੰਪਲੀਕੇਸ਼ਨਸ ਨੇ ਉਹ ਪੈਣੀਆਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਵੀ ਸ਼ੋਰ ਵੀ ਉਹ ਅਗਲੇ ਸਮੇਂ ਦੇ ਵਿੱਚ ਇੰਡੀਆ ਦੇ ਲਈ ਵੱਡੀਆਂ ਸਿਕਿਉਰਿਟੀ ਪ੍ਰੋਬਲਮਸ ਜਿਹੜੀਆਂ ਆ ਆਪਣੀ ਗੁਆਂਢ ਦੇ ਵਿੱਚੋਂ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ। ਇਹ ਦੇਖਣ ਵਾਲੀ ਗੱਲ ਹੋਣੀ ਹੈ, ਜਿਵੇਂ ਤੁਸੀਂ ਸਿਕਿਉਰਿਟੀ ਕੰਸਰਨ ਦਾ ਵੀ ਜ਼ਿਕਰ ਕੀਤਾ, ਕਿਉਂਕਿ ਪਿਛਲੇ ਲਗਭਗ 2-2.5 ਹਫ਼ਤੇ ਪਹਿਲਾਂ ਦੀ ਇੱਕ ਖਬਰ ਸੀਗੀ ਜਿਹੜੀ ਪ੍ਰੋਮੀਨੈਂਟਲੀ ਮੀਡੀਆ ਦੇ ਵਿੱਚ ਲੱਗੀ ਸੀ ਕਿ ਬੰਗਲਾਦੇਸ਼ ਨੇ ਪਾਕਿਸਤਾਨ ਦੇ ਕੋਲੋਂ ਫੌਜ ਦੇ ਲਈ ਵੱਡੀ ਤਾਦਾਦ ਦੇ ਵਿੱਚ ਹਥਿਆਰਾਂ ਦੀ ਜਿਹੜੀ ਹੈ ਉਹ ਖੇਪ ਮੰਗੀ ਹੈ। ਸੋ ਮਤਲਬ ਹੁਣ ਉਹ ਵੀ ਆਪਣੇ ਬਾਰਡਰ ਸਿਕਿਉਰ ਕਰਨ ਦੇ ਵੱਲ ਨੂੰ ਵੱਧ ਰਹੇ ਆ। ਓਬਵੀਅਸਲੀ ਮਤਲਬ ਹੁਣ ਉਹਨਾਂ ਨੇ ਜੇ ਬਾਰਡਰ ਸਿਕਿਉਰ ਕਰਨਾ 4000 ਕਿਲੋਮੀਟਰ ਤੱਕ ਦਾ ਜਿਹੜਾ ਬਾਰਡਰ ਹੈਗਾ ਉਹ ਭਾਰਤ ਦੇ ਨਾਲ ਲੱਗਦਾ ਆ ਬੰਗਲਾਦੇਸ਼ ਦਾ, ਫਿਰ ਅਸੀਂ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਦਾ ਤੁਸੀਂ ਜ਼ਿਕਰ ਕਰਦੇ ਆ ਉਹਨੂੰ ਫੇਲੀਅਰ ਵੱਲ ਨੂੰ ਜਾਂਦਿਆਂ ਦੇਖ ਰਹੇ ਆ। ਸੋ ਇੰਡੀਆ ਦੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਆ, ਸੋ ਇਹਦੇ ਵਿੱਚ ਨਾਰਥ ਈਸਟ ਦਾ ਖਿੱਤਾ ਵੀ ਇਹ ਸਾਰੇ ਪਾਰਟ ਦੇ ਵਿੱਚ ਬਹੁਤ ਇੰਪੋਰਟੈਂਟ ਬਣ ਜਾਂਦਾ, ਕਿਉਂਕਿ ਜੇ ਬੰਗਲਾਦੇਸ਼ ਇੰਡੀਪੈਂਡੈਂਟ ਲਾਈਨ ਲੈਂਦਾ ਭਾਰਤ ਦੇ ਖੇਮੇ ਦੇ ਵਿੱਚੋਂ ਨਿਕਲ ਕੇ ਉਹ ਅਮਰੀਕਾ ਜਾਂ ਚਾਈਨਾ ਦੇ ਨਾਲ ਉਸ ਕਿਸਮ ਦੀ ਰਿਲੇਸ਼ਨਸ਼ਿਪ ਡਿਵੈਲਪ ਕਰਨ ਦੇ ਵੱਲ ਨੂੰ ਵੱਧਦਾ ਤੇ ਭਾਰਤ ਦੇ ਲਈ ਇਹ ਸਿਚੁਏਸ਼ਨ ਬਹੁਤ ਔਖੀ ਹੋ ਜਾਣੀ ਹੈ, ਕਿਉਂਕਿ ਫਿਰ ਉਹ ਜਿਹੜੀ ਸਾਰੀ ਬਾਰਡਰ ਵਾਲੀ ਬੈਲਟ ਹੈਗੀ ਹੈ, ਈਵਨ ਨਾਰਥ ਈਸਟ ਦੀਆਂ ਸਟੇਟਾਂ ਖਤਰੇ ਵਿੱਚ ਆ ਜਾਂਦੀਆਂ ਨੇ ਭਾਰਤ ਦੇ ਲਈ। ਜਿਹੜਾ ਪਿਛਲੇ ਸਮੇਂ ਦੇ ਵਿੱਚ ਹੁਣ ਨਾਗਾਲੈਂਡ ਦੇ ਵਿੱਚ ਜਿਹੜੇ ਇਹਨਾਂ ਨੇ ਪੀਸ ਅਕੋਰਡ ਸਾਈਨ ਕਰਨ ਦੀ ਲਾਈਨ ਸ਼ੁਰੂ ਕੀਤੀ ਹੈ ਇਹਨਾਂ ਹਫ਼ਤਿਆਂ ਦੇ ਵਿੱਚ, ਤੇ ਮਣੀਪੁਰ ਦੇ ਵਿੱਚ ਜਿਹੜੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਕਿਵੇਂ ਉੱਥੇ ਅੱਗਾਂ ਲੱਗ ਰਹੀਆਂ ਨੇ, ਬੰਦੇ ਮਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ, ਇਸ ਲੈਵਲ ਤੱਕ ਵੀ ਮੁੱਖ ਮੰਤਰੀ ਦੇ ਘਰ ਤੱਕ ਨੂੰ ਨਹੀਂ ਬਖਸ਼ਿਆ ਗਿਆ, ਉਹਦੇ ਉੱਤੇ ਅਟੈਕ ਜਿਹੜੇ ਹੈਗੇ ਆ ਉਹ ਹੋਏ ਨੇ। ਸੋ ਇਸ ਕਿਸਮ ਦਾ ਜਿਹੜਾ ਆਲਮ ਹੈ ਉੱਥੇ ਬਣਿਆ ਹੋਇਆ, ਉਹਦੇ ਵਿੱਚ ਵੀ ਵੱਡਾ ਫੈਕਟਰ ਬੰਗਲਾਦੇਸ਼ ਦੇਖਿਆ ਜਾ ਰਿਹਾ ਹੈ, ਕਿਉਂਕਿ ਬੰਗਲਾਦੇਸ਼ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਬੰਦਿਆਂ ਦਾ ਬਾਰਡਰ ਕ੍ਰਾਸ ਕਰਕੇ ਇੱਧਰ ਜਾਣਾ ਉੱਧਰ ਆਉਣਾ, ਉਹ ਜਦੋਂ ਗਵਰਨਮੈਂਟ ਤੁਹਾਡੀ ਆਪਣੀ ਹੋਵੇ ਸ਼ੇਖ ਹਸੀਨਾ ਦੀ ਤੇ ਇੱਕ ਸਿਚੁਏਸ਼ਨ ਨੂੰ ਤੁਸੀਂ ਆਪਣੇ ਹਿਸਾਬ ਨਾਲ ਡੀਲ ਕਰ ਸਕਦੇ ਹੁੰਦੇ ਹੋ, ਪਰ ਹੁਣ ਸਿਚੁਏਸ਼ਨ ਉਹ ਨਾ ਹੋਣ ਕਰਕੇ ਇਹ ਵੀ ਭਾਰਤ ਦੇ ਲਈ ਬਹੁਤ ਔਖਾ ਹੋ ਗਿਆ ਆ। ਰੈਦਰ ਕੱਲਾ ਬੰਗਲਾਦੇਸ਼ ਨਹੀਂ, ਈਵਨ ਵਿਦਨ ਇੰਡੀਆ ਜਿਹੜੀਆਂ ਬਾਰਡਰ ਸਟੇਟਸ ਹੈਗੀਆਂ ਨੇ ਉਹਦੇ ਵਿੱਚ ਸਿਚੁਏਸ਼ਨ ਜਿਹੜੀ ਹੈ ਉਹ ਭਾਰਤ ਦੇ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ। ਇਹਨੂੰ ਕਿਵੇਂ ਦੇਖਿਆ ਜਾਵੇ, ਕੀ ਸਮਝਿਆ ਜਾਵੇ ਵੀ ਭਾਰਤ ਇਸ ਵਕਤ ਸਿਚੁਏਸ਼ਨ ਵਾਈਜ਼ ਕੀ ਚੱਲ ਰਿਹਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ? ਦੇਖੋ ਅਮਰਵੀਰ ਸਿੰਘ ਜੀ, ਜਦੋਂ ਗੱਲ ਆਉਣ ਵਾਲੇ ਸਮੇਂ ਦੀ ਆ ਤਾਂ ਮੈਂ ਤੁਹਾਨੂੰ ਉਹੀ ਕਿਹਾ ਵੀ ਇੰਡੀਆ ਦੇ ਲਈ ਜਿਹੜੀ ਸਿਕਿਉਰਿਟੀ ਉਹਦੀ ਹੈਗੀ ਆ, ਖਾਸ ਤੌਰ ਤੇ ਜਿਹੜੀਆਂ ਬਾਰਡਰ ਸਟੇਟਸ ਹੈਗੀਆਂ ਨੇ ਉਹਨਾਂ ਦੇ ਵਿੱਚ ਮਤਲਬ ਹਾਲਾਤ ਇੰਡੀਆ ਦੇ ਹੱਥੋਂ ਲਗਭਗ ਨਿਕਲਦੇ ਹੀ ਜਾ ਰਹੇ ਆ। ਤੇ ਇੰਡੀਆ ਨੇ ਪਿਛਲੇ ਸਮੇਂ ਦੇ ਵਿੱਚ ਜਿੱਥੇ ਤਾਂ ਮਤਲਬ ਆਪਣੀਆਂ ਜਿਹੜੀਆਂ ਇੰਟਰਨਲ ਇਸ਼ੂਜ਼ ਹੈਗੇ ਸੀ, ਜਿਹੜੇ ਉਹਨਾਂ ਦੀ ਐਡਮਿਨਿਸਟ੍ਰੇਟਿਵ ਟੈਰੀਟਰੀ ਆ
ਉਹਦੇ ਵਿੱਚ ਇੰਡੀਆ ਨੇ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਜਿੰਨੀਆਂ ਮੂਵਮੈਂਟਸ ਹੈਗੀਆਂ ਸੀ ਉਹਨਾਂ ਨੂੰ ਬਾਈ ਫੋਰਸ ਬਿਨਾਂ ਕਿਸੇ ਡਾਇਲੋਗ ਤੋਂ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਕਰਕੇ ਫੋਰਸ ਦੇ ਨਾਲ ਉਹਨਾਂ ਨੂੰ ਸਨੱਬ ਕੀਤਾ। ਤੇ ਉਹਦੇ ਨਾਲ ਠੀਕ ਆ, ਉਹ ਮੂਵਮੈਂਟਸ ਨੂੰ ਤੁਸੀਂ ਇੱਕ ਵੱਡੀ ਫੋਰਸ ਦੇ ਨਾਲ ਸਨੱਬ ਕਰ ਸਕਦੇ ਹੋ, ਪਰ ਉਹ ਖਤਮ ਨਹੀਂ ਹੋਈਆਂ। ਤੇ ਉਹ ਭਾਵੇਂ ਪੰਜਾਬ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਨਾਰਥ ਈਸਟਰਨ ਸਟੇਟਸ ਤੱਕ ਜਿਹੜੀ ਉਹ ਐਸਪੀਰੇਸ਼ਨ ਆ ਵਾਸਟ ਪੋਪੂਲੇਸ਼ਨ ਦੀ, ਉਹ ਉਵੇਂ ਹੀ ਮੌਜੂਦ ਆ। ਤੇ ਨਾਲ ਉਹਦੇ 'ਚ ਫਿਰ ਇੰਡੀਆ ਜਿਹੜੀ ਜੀਓਪੋਲੀਟੀਕਲ ਗੇਮ ਹੁਣ ਉਸ ਖਿੱਤੇ ਦੇ ਵਿੱਚ ਬਣ ਰਹੀ ਆ, ਉਹਦੇ 'ਚ ਇੰਡੀਆ ਨੇ ਆਪਣੇ ਤੁਸੀਂ ਕਹਿ ਸਕਦੇ ਵੀ ਚਾਦਰ, ਜਿਵੇਂ ਸਿਆਣੇ ਕਹਿੰਦੇ ਜਿੰਨੀ ਚਾਦਰ ਉਨੀ ਪੈਰ ਪਸਾਰਨੇ ਚਾਹੀਦੇ ਆ, ਤਾਂ ਇਹਨਾਂ ਨੇ ਚਾਦਰ ਤੋਂ ਪੈਰ ਬਾਹਰ ਕੱਢਦੇ ਨੇ ਚਾਦਰੇ ਪਾੜ ਲਈ ਆਪਣੀ, ਵੀ ਹੁਣ ਇਹ ਨੰਗੇ ਹੋ ਗਏ ਆ। ਤੇ ਜਦੋਂ ਨੰਗੇ ਹੋ ਗਏ ਆ, ਇਹਨਾਂ ਦੇ ਕੋਲ ਕੁਛ ਆਪਣਾ ਤਨ ਢਕਣ ਨੂੰ ਨਹੀਂ ਰਿਹਾ, ਤਾਂ ਹੁਣ ਇਹ ਮੱਛੀ ਵਾਂਗ ਤੜਫ ਰਹੇ ਆ, ਇਹ ਭੱਜ ਰਹੇ ਆ। ਪਰ ਹਾਲਾਤ ਹੁਣ ਇਹੋ ਜਿਹੇ ਆ ਅਮਰਵੀਰ ਸਿੰਘ ਜੀ, ਵੀ ਜਿਹੜਾ ਉਹ ਖਿੱਤਾ ਆ, ਉਹ ਖਿੱਤਾ ਹੁਣ ਇੰਡੀਆ ਚਾਹ ਕੇ ਵੀ ਉਸ ਖਿੱਤੇ ਦੇ ਵਿੱਚ ਆਪਣੇ ਮੁਤਾਬਕ ਚੀਜ਼ਾਂ ਨੂੰ ਢਾਲ ਨਹੀਂ ਸਕਦਾ, ਕਿਉਂਕਿ ਉਹ ਖਿੱਤਾ ਇੱਕ ਵੱਡੀ ਜਿਹੜੀ ਵਰਲਡ ਆਰਡਰ ਦੀ ਸ਼ਿਫਟ ਦੀ ਗੇਮ ਆ, ਉਹਦਾ ਕੇਂਦਰ ਬਣਦਾ ਜਾ ਰਿਹਾ ਹੈ। ਤੇ ਉਹਦੇ ਜਿਹੜਾ ਡਿਸੀਜਨ ਆ ਉਸ ਖਿੱਤੇ ਦੇ ਫਿਊਚਰ ਦਾ, ਉਹ ਹੁਣ ਇੰਡੀਆ ਦੇ ਹੱਥ 'ਚ ਨਹੀਂ ਆ। ਤਾਂ ਇੰਡੀਆ ਜਿਹੜਾ ਆ, ਮਤਲਬ ਤੁਸੀਂ ਕਹਿ ਸਕਦੇ ਹੋ ਵੀ ਮਤਲਬ ਇੰਡੀਆ ਨੂੰ ਜਿਹੜਾ ਰੂਲ ਕਰਨ ਵਾਲੀ ਵਿਪਰਵਾਦੀ ਜਾਂ ਬ੍ਰਾਹਮਣਿਕਲ ਆਈਡੀਓਲੋਜੀ ਆ, ਉਹ ਹਮੇਸ਼ਾ ਆਪਣੇ ਦਿਮਾਗ ਦੇ ਉੱਤੇ ਹੰਕਾਰ ਕਰਦੀ ਰਹੀ ਆ। ਪਰ ਉਹ ਇਹ ਹੰਕਾਰ ਇਸ ਵਾਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹ ਡੋਬਣ ਵਾਲੀ ਸਿਚੁਏਸ਼ਨ ਤੇ ਲੈ ਆਇਆ। ਜਿਹਦੇ ਤੁਸੀਂ ਮਨੀਪੁਰ, ਨਾਗਾਲੈਂਡ ਦੀ ਗੱਲ ਕੀਤੀ ਆ, ਤੇ ਕਸ਼ਮੀਰ ਦੇ ਵਿੱਚ ਵੀ ਜਿਹੜੀ ਪਿਛਲੇ ਕੁਛ ਸਮੇਂ ਤੋਂ ਅਸੀਂ ਦੇਖਿਆ ਵੀ ਲਗਾਤਾਰ ਜਿਹੜੀਆਂ ਘਟਨਾਵਾਂ ਨੇ ਉਹ ਤੇਜ਼ੀ ਨਾਲ ਵੱਧ ਰਹੀਆਂ ਨੇ। ਤੇ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੇ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ, ਉਹ ਫਾਰਮਰਸ ਮੂਵਮੈਂਟ ਦੇ ਵਿੱਚ ਐਂਟੀ ਐਸਟੈਬਲਿਸ਼ਮੈਂਟ, ਐਂਟੀ ਦਿੱਲੀ, ਉਹ ਦੇਖੀ ਆ ਵੀ ਉਹ ਕਿੱਥੋਂ ਤੱਕ ਆ। ਤੇ ਜਿਹੜੀਆਂ ਰੀਸੈਂਟ ਇਲੈਕਸ਼ਨਸ ਹੋਈਆਂ, ਉਹਦੇ ਵਿੱਚ ਵੀ ਮਤਲਬ ਜਿਹੜੇ ਕੈਂਡੀਡੇਟਸ ਨੇ ਜਿਹੜੇ ਕਿ ਸਿੱਖ ਸਵੈਰਨਟੀ ਦੇ ਕੋਜ਼ ਦੇ ਨੇੜੇ ਨੇ, ਉਹਨਾਂ ਨੂੰ ਵੱਡੇ ਪੱਧਰ ਤੇ ਲੋਕਾਂ ਨੇ ਜਿਵੇਂ ਵੋਟਾਂ ਦੇ ਵਿੱਚ ਜਿਤਾਇਆ। ਤੇ ਉਹ ਜਿਹੜੀ ਐਸਪੀਰੇਸ਼ਨ ਆ, ਤੇ ਖਾਸ ਤੌਰ ਤੇ ਜੇ ਡਾਇਸਪੋਰਾ ਜਿਹੜੇ ਸਿੱਖ ਨੇ ਉਹਨਾਂ ਦੀ ਗੱਲ ਕਰਨੀ ਹੋਵੇ, ਤਾਂ ਉਹਨਾਂ ਨੇ ਜਿਹੜਾ ਰੈਫਰੈਂਡਮ ਦੇ ਰਾਹੀਂ ਆਪਣਾ ਫਤਵਾ ਦਿੱਤਾ ਆ ਆਪਣੀ ਸੋਵਰਨ ਸਟੇਟ ਦਾ। ਤਾਂ ਇਹ ਸਾਰੇ ਫੈਕਟਰਸ ਇਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਲੋਕਾਂ ਦਾ ਕੇਸ ਆ, ਲੋਕਾਂ ਦੀ ਐਸਪੀਰੇਸ਼ਨ ਦਾ ਕੇਸ ਆ, ਉਹਨੂੰ ਪ੍ਰੈਜ਼ੈਂਟ ਕਰ ਰਹੇ ਆ। ਤੇ ਉਹਦੇ ਵਿੱਚ ਇਸ ਟਾਈਮ ਦੁਨੀਆ ਨੂੰ ਇਸ ਗੱਲ ਦਾ ਪਤਾ ਆ ਵੀ ਲੋਕ ਉੱਥੇ ਉਹ ਨਹੀਂ ਚਾਹੁੰਦੇ ਆ ਜੋ ਇੰਡੀਅਨ ਐਸਟੈਬਲਿਸ਼ਮੈਂਟ ਸਥਾਪਿਤ ਰੱਖਣਾ ਚਾਹੁੰਦੀ ਆ। ਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਦੀਆਂ ਸਟੇਟਮੈਂਟਸ ਜੋ US ਦੇ ਵਿੱਚ ਉਹਨਾਂ ਦਿੱਤੀਆਂ ਆ, ਉਹ ਵੀ ਜੇ ਡੀਕੋਡ ਕਰੀਏ, ਉਹਨਾਂ ਨੂੰ ਧਿਆਨ ਨਾਲ ਸਮਝੀਏ, ਤਾਂ ਉਹ ਰਾਹੁਲ ਗਾਂਧੀ ਜਾਂ ਮਤਲਬ ਇੱਕ ਡੀਪ ਸਟੇਟ ਦਾ ਹਿੱਸਾ ਸਾਨੂੰ ਇਹ ਨਜ਼ਰ ਆ ਰਿਹਾ ਵੀ ਇਸ ਗੱਲ ਤੱਕ ਪਹੁੰਚ ਚੁੱਕਿਆ ਆ ਵੀ ਉਹਨੂੰ ਪਤਾ ਵੀ ਜਿੰਨਾ ਨੂੜ ਕੇ ਲੋਕਾਂ ਨੂੰ ਰੱਖਿਆ ਜਾ ਸਕਦਾ ਸੀ, ਜਿੰਨਾ ਜ਼ੁਲਮ ਕਰਕੇ ਲੋਕਾਂ ਨੂੰ ਇੱਕ ਪਿੰਜਰੇ 'ਚ ਬੰਦ ਕਰਕੇ ਰੱਖਿਆ ਜਾ ਸਕਦਾ ਸੀ, ਵੀ ਉਹ ਮਤਲਬ ਜਿਹੜੀ ਲਿਮਿਟ ਆ, ਵੀ ਉਹ ਹੁਣ ਲਿਮਿਟ ਉਸ ਹੱਦ ਤੱਕ ਪਹੁੰਚ ਚੁੱਕੀ ਆ ਵੀ ਜਿੱਥੇ ਉਹਦਾ ਕ੍ਰੈਕਡਾਊਨ ਹੋਣਾ, ਉਹਦਾ ਟੁੱਟਣਾ ਉਹ ਲਾਜ਼ਮੀ ਆ। ਤੇ ਉਹਦੇ ਵਿੱਚੋਂ ਹੁਣ ਨਵਾਂ ਰਾਹ, ਜਿਹੜਾ ਨਿਊ ਇੰਡੀਆ ਦਾ ਰਾਹ ਆ, ਉਹ ਕੀ ਹੋਵੇ, ਉਹ ਕਿਵੇਂ ਦਾ ਸਟਰਕਚਰ, ਕਿਵੇਂ ਦਾ ਪੋਲੀਟੀਕਲ ਸਿਸਟਮ ਹੋਵੇ, ਜਿਹਦੇ 'ਚ ਕਿ ਘੱਟੋ ਘੱਟ ਮਤਲਬ ਉਹਨੂੰ ਸਥਾਪਿਤ ਰੱਖਿਆ ਜਾ ਸਕੇ ਫॉर ਦਾ ਟਾਈਮ ਬੀਇੰਗ। ਕਿਉਂਕਿ ਸਮਾਂ ਲੰਘਾਉਣ ਦੀ ਜਿਹੜੀ ਅਪਰੋਚ ਆ, ਉਹ ਹੁਣ ਇੰਡੀਆ ਦੀ ਇੱਕ ਡੀਪ ਸਟੇਟ ਦਾ ਹਿੱਸਾ ਉਹ ਲੈਣ ਲੱਗਿਆ। ਪਰ ਉਹਦੇ 'ਚ ਫਿਰ ਨਾਲ ਸਵਾਲ ਹੁਣ ਇਹ ਵੀ ਆ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਕਸ਼ਮੀਰੀ ਹੋਣ, ਚਾਹੇ ਮਨੀਪੁਰ, ਨਾਗਾਲੈਂਡ ਵਾਲੇ ਹੋਣ, ਉਹ ਇੰਨੀ ਕੁ ਕੁੱਟ ਸਹਿ ਚੁੱਕੇ ਆ, ਇੰਨਾ ਕੁ ਜ਼ੁਲਮ ਸਹਿ ਚੁੱਕੇ ਆ ਕਿ ਕੀ ਉਹ ਇਸ ਵਾਰ ਕਿਸੇ ਫਰੇਬ, ਕਿਸੇ ਢੋਂਗ ਦੇ ਵਿੱਚ ਆਉਣਗੇ? ਜਿਵੇਂ 47 ਦੇ ਵਿੱਚ ਸਿੱਖ ਇੱਕ ਫਰੇਬ 'ਚ ਆਏ, ਸਿੱਖਾਂ ਨੇ 47 ਦੇ ਵਿੱਚ ਯਕੀਨ ਕੀਤਾ, ਤੇ ਕੀ ਉਹ ਮੁੜ ਕੇ ਉਦੋਂ ਜਿਸ ਪਰਿਵਾਰ ਤੇ, ਜਿਸ ਜਵਾਹਰ ਲਾਲ ਨਹਿਰੂ ਤੇ ਯਕੀਨ ਕੀਤਾ, ਕਿ ਹੁਣ ਸਿੱਖ ਉਹਦੇ ਖੂਨ ਤੇ ਯਕੀਨ ਕਰਨਗੇ? ਕਿ ਉਹ ਜੇ ਸਿੱਖਾਂ ਨੂੰ ਇਹ ਭਰੋਸਾ ਦੇ ਰਿਹਾ ਵੀ ਮੈਂ ਤੁਹਾਡੀ ਜਿਹੜੀ ਆਈਡੈਂਟਿਟੀ ਆ, ਤੁਹਾਡੀ ਵੱਖਰੀ ਪਛਾਣ ਆ, ਉਹਨੂੰ ਬਚਾਉਣ ਦੀ ਗੱਲ ਕਰਨ ਵਾਲਾ ਆ। ਤੇ ਜਿਵੇਂ ਕਿਸੇ ਸਮੇਂ ਨਹਿਰੂ ਹੋਰੀ ਕਹਿੰਦੇ ਸੀ ਅਸੀਂ ਤੁਹਾਨੂੰ ਸਾਰਾ ਕੁਝ ਦੇਵਾਂਗੇ, ਗਾਂਧੀ ਕਹਿੰਦਾ ਸੀ ਕਿ ਜੇ ਨਹੀਂ ਦੇਣਗੇ ਤਾਂ ਤੁਸੀਂ ਆਪਣਾ ਹੱਕ ਲੈ ਸਕਦੇ ਹੋ, ਮੈਨੂੰ ਤੁਹਾਡੇ ਤੇ ਯਕੀਨ ਆ। ਤੇ ਉਹ ਸਾਰੀਆਂ ਗੱਲਾਂ ਹੀ ਉਹੀ ਦੁਹਰਾ ਮੁੜ ਕੇ ਹੋ ਰਿਹਾ ਵੀ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰ ਰਹੀ ਆ। ਤੇ ਜਿਵੇਂ ਉਦੋਂ ਉੱਥੇ ਵੱਡੀ ਪੋਲੀਟੀਕਲ ਟਰਾਂਸਫੋਰਮੇਸ਼ਨ ਦਾ ਸਮਾਂ ਸੀ, ਉਹ ਹੁਣ ਫੇਰ ਸਮਾਂ ਆ ਰਿਹਾ ਉਸ ਖਿੱਤੇ 'ਚ ਵੱਡੀ ਪੋਲੀਟੀਕਲ ਟਰਾਂਸਫੋਰਮੇਸ਼ਨ ਦਾ। ਤੇ ਇਸ ਕਰਕੇ ਇਹ ਅਮਰਵੀਰ ਸਿੰਘ ਜੀ, ਜਿੰਨੇ TV 84 ਦੇ ਰਾਹੀਂ ਸਾਨੂੰ ਲੋਕ ਸੁਣ ਰਹੇ ਆ, ਦੇਖ ਰਹੇ ਆ, ਤਾਂ ਇਹ ਸਿੱਖਾਂ ਦੇ ਲਈ ਬੜਾ ਜ਼ਰੂਰੀ ਆ
ਕਿ ਇਸ ਟਾਈਮ ਸਿੱਖਾਂ ਦੇ ਅੰਦਰ ਇਹ ਗੱਲ ਬੜੀ ਸਟਰੋਂਗਲੀ ਮਤਲਬ ਖੜੀ ਹੋਣੀ ਚਾਹੀਦੀ ਆ ਸਿੱਖ ਮਨਾਂ ਦੇ ਵਿੱਚ ਕਿ ਸਿੱਖਾਂ ਦੇ ਲਈ ਫੋਰਮੋਸਟ ਜਿਹੜੀ ਚੀਜ਼ ਆ ਇਸ ਟਾਈਮ ਉਹ ਸਿੱਖ ਇੰਟਰਸਟ ਆ। ਸਿੱਖ ਇੰਟਰਸਟ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਸਰਵ ਹੁੰਦੇ ਆ, ਸਿੱਖਾਂ ਨੂੰ ਆਪਣੇ ਹੱਕ ਹਕੂਕ, ਸਿੱਖਾਂ ਦਾ ਪਾਤਸ਼ਾਹੀ ਦਾਅਵਾ ਜਿਹੜਾ ਆ ਪੰਜਾਬ ਦੇ ਉਸ ਖਿੱਤੇ ਤੇ ਉਹ ਕਿਸ ਤਰੀਕੇ ਦੇ ਨਾਲ ਐਸਟੈਬਲਿਸ਼ ਹੁੰਦਾ ਆ, ਵੀ ਉਸ ਗੱਲ ਨੂੰ ਹੀ ਤਰਜੀਹ ਦੇਣੀ ਚਾਹੀਦੀ ਆ। ਹਰੇਕ ਨੈਗੋਸ਼ੀਏਸ਼ਨ, ਹਰੇਕ ਡਾਇਲੋਗ ਸਿੱਖਾਂ ਦਾ ਕਿਸੇ ਵੀ ਪੋਲੀਟੀਕਲ ਐਂਟਾਈਟੀ ਦੇ ਨਾਲ ਉਹ ਇੱਕ ਸੋਵਰਨ ਸਟਰਕਚਰ, ਇੱਕ ਸੋਵਰਨ ਕਮਿਊਨਿਟੀ ਵਜੋਂ ਹੋਣਾ ਚਾਹੀਦਾ ਆ। ਉਹ ਕਿਸੇ ਦੀ ਪਰਜਾ ਜਾਂ ਕਿਸੇ ਹੋਰ ਕੰਟਰੀ ਦੇ ਹਿੱਸੇ ਵਜੋਂ ਨਹੀਂ ਹੋਣਾ ਚਾਹੀਦਾ, ਜਾਂ ਐਜ਼ ਅ ਮਾਈਨੋਰਿਟੀ ਨਹੀਂ ਹੋਣਾ ਚਾਹੀਦਾ। ਵੀ ਜਿਵੇਂ ਸਿੱਖਾਂ ਦੇ ਵਿੱਚ ਇਹ ਇੱਕ ਗੱਲ ਰਾਹੁਲ ਗਾਂਧੀ ਦੇ ਡਾਇਲੋਗ ਚੋਂ ਉਭਾਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਥਾਂ ਜਿਹੜੀ ਬਰਾਬਰ ਦੀ ਆ ਉਹ ਮਿਲਣੀ ਚਾਹੀਦੀ ਆ। ਪਰ ਇਹ ਸਮਾਂ ਆ ਵੀ ਜਦੋਂ ਸਿੱਖ ਹੁਣ 47 ਵਾਂਗ ਐਜ਼ ਅ ਮਾਈਨੋਰਿਟੀ ਬਿਹੇਵ ਨਾ ਕਰਕੇ ਸਿੱਖ ਐਜ਼ ਅ ਕੰਪਲੀਟ ਜੋ ਸਿੱਖਾਂ ਨੂੰ ਗੁਰੂ ਨੇ ਬਖਸ਼ਿਆ ਇੱਕ ਪਾਤਸ਼ਾਹੀ ਦਾਅਵਾ, ਉਵੇਂ ਇੱਕ ਐਜ਼ ਅ ਸੋਵਰਨ ਐਂਟਾਈਟੀ ਇਸ ਸਾਰੇ ਪੋਲੀਟੀਕਲ ਫਰੇਮਵਰਕ ਦੇ ਵਿੱਚ ਆਪਣੀ ਗੱਲ ਨੂੰ ਰੱਖਣ। ਤੇ ਜਿਹੜੀ ਸਿੱਖ ਪੋਲੀਟੀਕਲ ਲੀਡਰਸ਼ਿਪ ਇਹ ਰੱਖਣ ਦੀ ਸਮਰੱਥਾ ਰੱਖਦੀ ਆ ਤਾਂ ਸਿੱਖ ਆਵਾਮ, ਸਿੱਖ ਪੋਪੂਲੇਸ਼ਨ ਜਿਹੜੀ ਆ ਇਹ ਹੁਣ, ਕਿਉਂਕਿ ਫੈਸਲਾ ਉਹਨਾਂ ਨੇ ਕਰਨਾ, ਜੇ ਉਹ ਸਹੀ ਲੀਡਰਸ਼ਿਪ ਨੂੰ ਚੁਣਨਗੇ, ਸਹੀ ਆਗੂਆਂ ਨੂੰ ਚੁਣਨਗੇ ਆਪਣੀ ਅਗਵਾਈ ਕਰਨ ਦੇ ਲਈ, ਫਿਰ ਜਿਹੜਾ ਸਿੱਖਾਂ ਦਾ ਭਵਿੱਖ ਆ ਉਹ ਉਜਲ ਹੋਊਗਾ। ਜੇ ਇਸ ਵਾਰ ਵੀ ਉਹਨਾਂ ਨੇ 47 ਵਾਂਗ ਗਲਤ ਬੰਦੇ ਕਿਸੇ ਟੇਬਲ ਟਾਕ ਦੇ ਲਈ ਚੁਣ ਲਏ, ਜੇ ਗਲਤ ਬੰਦੇ ਆਪਣੇ ਆਪ ਨੂੰ ਰੀਪ੍ਰਜੈਂਟ ਕਰਨ ਲਈ ਦੁਨੀਆ ਦੇ ਵਿੱਚ ਇਸ ਸਾਰੀ ਖੇਡ ਦੇ ਵਿੱਚ ਚੁਣ ਲਏ, ਤਾਂ ਫਿਰ ਜਿਵੇਂ ਕਈ ਪੀੜ੍ਹੀਆਂ ਨੇ ਸਾਡੀਆਂ ਨੇ ਸੰਤਾਪ ਹੰਢਾਇਆ 47 ਤੋਂ ਬਾਅਦ, ਤਾਂ ਅਗਲੀਆਂ ਵੀ ਕਈ ਪੀੜ੍ਹੀਆਂ ਸਾਡੀਆਂ ਉਸ ਸੰਤਾਪ ਨੂੰ ਹੰਢਾਉਣਗੀਆਂ ਤੇ ਕਸੂਰਵਾਰ ਸਾਡੀ ਇਹ ਪੀੜ੍ਹੀ ਹੋਊਗੀ ਜਿਹੜੀ ਉਹ ਫੈਸਲਾ ਕਰੂਗੀ। ਇਹ ਜ਼ਰੂਰ ਸਿੱਖਾਂ ਦੇ ਲਈ ਬੜਾ ਅਹਿਮ ਆ ਕਿ ਉਹ ਇਤਿਹਾਸ ਤੋਂ ਸਬਕ ਲੈਣ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ, ਉਹ ਗਲਤੀ ਮੁੜ ਕੇ ਨਾ ਕਰਨ ਜੋ ਪਹਿਲਾਂ ਕੀਤੀ ਹੈ। ਜੀ ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਅੱਗੇ ਤੋਰਦੇ ਹਾਂ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਿੱਖ ਸਿਆਸਤ ਜਾਂ ਪੰਥਕ ਸਿਆਸਤ ਹੈਗੀ ਹੈ, ਉਸ ਹਵਾਲੇ ਨਾਲ ਦੇਖੀਏ ਇਸ ਵਕਤ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਅਕਾਲੀ ਦਲ ਉਹ ਜਮਾਤ ਜਿਹਨੇ ਸਿੱਖਾਂ ਦੇ ਲਈ ਕੌਮੀ ਤੌਰ ਦੇ ਉੱਤੇ ਲੜਾਈ ਲੜੀ। ਅਸੀਂ ਪਿਛੋਕੜ ਦੇ ਵਿੱਚ ਜਾ ਕੇ ਦੇਖਦੇ ਹਾਂ, ਪਿਛਲਾ ਪੂਰੇ 100 ਸਾਲਾਂ ਦਾ ਇਤਿਹਾਸ ਸਾਡੇ ਸਾਹਮਣੇ ਪਿਆ ਆ। ਪਰ ਇਸ ਵਕਤ ਤਰਾਸਦੀ ਵਾਲੀ ਗੱਲ ਹੈ, ਸਿਚੁਏਸ਼ਨ ਉਹ ਬਣੀ ਹੋਈ ਹੈ ਕਿ ਉਸ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਆ ਤੇ ਜਿਹੜੇ ਵੱਖ-ਵੱਖ ਗਰੁੱਪ ਹੈਗੇ ਨੇ ਪਿਛਲੇ ਸਮੇਂ ਦੇ ਵਿੱਚ ਸਪਲਿੰਟਰ ਗਰੁੱਪਸ ਅਕਾਲੀ ਦਲ ਦੇ ਉਸ ਧਾਰਾ ਦੇ ਨਾਲ ਜੁੜੇ ਹੋਏ, ਉਹ ਹੁਣ ਵੱਖ-ਵੱਖ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਤੱਕ ਅਪਰੋਚ ਕਰ ਰਹੇ ਆ ਕਿ ਜੀ ਨਹੀਂ, ਇਹਨਾਂ ਦੇ ਨਾਲ ਆ ਵੀ ਬੰਦਾ ਹੈਗਾ, ਕੋਈ ਦਿੱਲੀ ਦੇ ਵਿੱਚ ਬੈਠਾ, ਕੋਈ ਅਕਾਲੀ ਦਲ ਬਾਦਲ ਦਾ ਹਿੱਸਾ ਰਿਹਾ, ਚੰਦੂ ਮਾਜਰੇ ਤੋਂ ਲੈ ਕੇ ਅਸੀਂ ਸਰਨੇ ਭਰਾਵਾਂ ਤੱਕ ਸਾਰਿਆਂ ਦਾ ਦੇਖ ਰਹੇ ਹਾਂ ਵੀ ਹਰ ਇੱਕ ਬੰਦਾ ਉੱਥੇ ਪਹੁੰਚ ਕਰਕੇ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੀ ਤਨਖਾਹੀਆ ਕੱਲਾ ਸੁਖਬੀਰ ਬਾਦਲ ਨੂੰ ਨਹੀਂ, ਹੋਰਾਂ ਨੂੰ ਵੀ ਐਲਾਨਿਆ ਜਾਵੇ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਇਹਨੂੰ ਥੋੜਾ ਜਿਹਾ
ਦੇਖਿਆ ਜਾਵੇ, ਐਨਾਲਾਈਜ਼ ਕੀਤਾ ਜਾਵੇ ਕਿ ਇਸ ਵਕਤ ਕੀ ਚੱਲ ਰਿਹਾ ਆ। ਤੇ ਪੰਜਾਬ ਦੇ ਲਈ ਜਦੋਂ ਅਸੀਂ ਦੇਖਦੇ ਹਾਂ, ਹਮੇਸ਼ਾ ਪਿਛਲੇ ਜੇ ਘੱਟੋ ਘੱਟ 8-10 ਸਾਲਾਂ ਦਾ ਅਸੀਂ ਦੇਖੀਏ, ਲੇਖਾ ਜੋਖਾ ਕਰੀਏ, ਤੇ ਇਹ ਗੱਲ ਹਰ ਇੱਕ ਐਨਾਲਿਸਟ ਮੰਨਦਾ, ਹਰ ਇੱਕ ਪੋਲੀਟੀਕਲ ਐਨਾਲਿਸਟ ਮੰਨਦਾ ਕਿ ਪੰਜਾਬ ਦੀ ਬਿਹਤਰੀ ਦੇ ਲਈ ਇਹ ਜ਼ਰੂਰੀ ਹੈ ਕਿ ਉੱਥੋਂ ਦੇ ਖਿੱਤੇ ਦੀ ਜਿਹੜੀ ਕੋਈ ਖੇਤਰੀ ਪਾਰਟੀ ਹੋਵੇ ਉਹ ਸਟਰੋਂਗ ਹੋਣੀ ਚਾਹੀਦੀ ਹੈ, ਜਿਹਦਾ ਤਾਲੁਕ ਦਿੱਲੀ ਦੇ ਨਾਲ ਉਸ ਕਿਸਮ ਦਾ ਨਾ ਹੋਵੇ, ਤਾਂ ਕਿ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਦੇ ਤੇ ਕੰਮ ਕੀਤਾ ਜਾ ਸਕੇ। ਪਰ ਜਿਹੜੀ ਬਚੀ ਖੁਚੀ ਅਕਾਲੀ ਸਿਆਸਤ ਸੀਗੀ ਉਹ ਵੀ ਇਸ ਵਕਤ ਜਿਹਨੂੰ ਕਹਿੰਦੇ ਆ ਵੀ ਉਸ ਹਾਸ਼ੀਏ ਦੇ ਉੱਤੇ ਧੱਕ ਦਿੱਤੀ ਗਈ ਹੈ, ਤੇ ਉਹ ਜਿਹੜਾ ਪੰਜਾਬ ਦਾ ਨੈਰੇਟਿਵ ਹੈ, ਪੰਜਾਬ ਦੇ ਇਸ਼ੂਜ਼ ਨੇ, ਉਹ ਇਸ ਵਕਤ ਕਿਤੇ ਵੀ ਨਜ਼ਰ ਨਹੀਂ ਆ ਰਹੇ। ਸੋ ਕਿਵੇਂ ਦੇਖ ਰਹੇ ਹੋ ਜੋ ਇਸ ਵਕਤ ਚੱਲ ਰਿਹਾ ਹੈ? ਅਮਰਵੀਰ ਸਿੰਘ ਜੀ, ਬਿਲਕੁਲ ਦੇਖੋ, ਇਹ ਬੜਾ ਮਤਲਬ ਜਿਹਨੂੰ ਕਹਿ ਸਕਦੇ ਕਿ ਸਮਝਣ ਵਾਲਾ ਸਮਾਂ ਆ ਸਿੱਖਾਂ ਦੇ ਲਈ, ਖਾਲਸਾ ਪੰਥ ਦੇ ਲਈ, ਪੰਜਾਬ ਦੀ ਜਿਹੜੀ ਸਿੱਖ ਸਿਆਸਤ ਆ ਉਹਦੇ ਸੰਦਰਭ ਦੇ ਨਾਲ, ਕਿ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਇੱਕ ਜਿਹੜਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਸੀ ਉਹਦੇ ਵਿੱਚ ਸਿੱਖਾਂ ਨੇ ਆਪਣੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਸਥਾਪਿਤ ਕੀਤੀ ਜਿਹੜੀ ਸਿੱਖ ਪੋਲੀਟੀਕਲ ਇੰਟਰਸਟ ਨੂੰ ਸਰਵ ਕਰ ਸਕੇ, ਜਿਹਨੇ ਕਾਫੀ ਹੱਦ ਤੱਕ ਸਿੱਖ ਪੋਲੀਟੀਕਲ ਇੰਟਰਸਟ ਸਰਵ ਵੀ ਕੀਤੇ ਆ। ਜੇ ਅਸੀਂ ਓਵਰਆਲ ਐਨਾਲਿਸਿਸ ਕਰੀਏ, ਸਟਰਗਲ ਵੀ ਕੀਤੀ ਆ ਸਿੱਖ ਹੱਕਾਂ ਦੇ ਲਈ। ਪਰ ਸਮਾਂ ਚੱਲਦਿਆਂ ਮਤਲਬ ਅੱਜ ਇਸ ਹਾਲਾਤ ਤੱਕ, ਜਿਵੇਂ ਤੁਸੀਂ ਕਿਹਾ ਵੀ ਜਿਹੜਾ ਉਹਦਾ ਪ੍ਰਧਾਨ ਆ ਉਹ ਤਨਖਾਹੀਆ ਕਰਾਰ ਹੋ ਚੁੱਕਿਆ ਆ, ਤੇ ਕਿਵੇਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਮਤਲਬ ਅਸੀਂ ਕਹਿ ਸਕਦੇ ਹਾਂ ਵੀ 2000 ਜਦੋਂ ਸਰਕਾਰ ਇਹਨਾਂ ਦੀ ਗਈ ਆ 12 ਤੱਕ, ਉਹ ਤੋਂ ਬਾਅਦ ਮਤਲਬ ਬੇਅਦਬੀ ਵਾਲੀ ਸਾਰੀ ਘਟਨਾ ਹੋਣ ਤੋਂ ਪਹਿਲਾਂ ਤੱਕ ਇੱਕ ਬਹੁਤ ਵੱਡਾ ਪੋਲੀਟੀਕਲ ਆਰਗੇਨਾਈਜੇਸ਼ਨਲ ਸਟਰਕਚਰ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਬੜੀ ਯੂਨਾਈਟਿਡ ਲੀਡਰਸ਼ਿਪ ਨਜ਼ਰ ਆਉਂਦੀ ਸੀ। ਪਰ ਉਹ ਜਿਵੇਂ ਪਾਵਰ ਤੋਂ ਬਾਹਰ ਰਹੇ ਤੇ ਜਿਵੇਂ ਇੱਕ ਵੱਡਾ ਇਹਨਾਂ ਨੇ ਗੁਨਾਹ ਧਰੋ ਕਮਾਇਆ ਪੰਥ ਦੇ ਨਾਲ, ਫੋਰ ਦਾ ਸੇਕ ਆਫ ਜਸਟ ਗੈਟਿੰਗ ਦਾ ਵੋਟਸ ਆਫ ਡੇਰਾ ਸਿਰਸਾ, ਵੀ ਇਹਨਾਂ ਨੇ ਸਾਰੀਆਂ ਉਹਨਾਂ ਦੇ ਨਾਲ ਸਮਝੌਤੇ, ਪੰਥਕ ਭਾਵਨਾਵਾਂ ਨੂੰ ਪਿੱਛੇ ਰੱਖ ਕੇ ਤੇ ਆਪਣੇ ਪੋਲੀਟੀਕਲ ਇੰਟਰਸਟ ਵਾਸਤੇ ਪੰਥ ਵਿਰੋਧੀਆਂ ਦੇ ਨਾਲ ਸਮਝੌਤੇ ਤਾਂ ਕੀਤੇ, ਤੇ ਉਹ ਸਾਰਾ ਗੁਨਾਹ ਸੀ ਜਿਹੜਾ ਇਹਨਾਂ ਦਾ, ਉਹਦੇ ਪਰਦੇ ਜਿਵੇਂ ਨੰਗੇ ਹੋਏ, ਤੇ ਹੁਣ ਇਹ ਆਪਸ 'ਚ ਇੱਕ ਦੂਜੇ ਦੇ ਛਿੱਤਰੂ ਛਿੱਤਰੀ ਹੋਏ ਆ। ਸਾਰੀ ਗੁਨਾਹਗਾਰ ਸਾਰੀ ਨੇ ਅਮਰਵੀਰ ਸਿੰਘ ਜੀ। ਹੁਣ ਕੀ ਚੱਲ ਰਿਹਾ ਆ ਵੀ ਅਕਾਲ ਤਖਤ ਸਾਹਿਬ ਨੂੰ ਕੇਂਦਰ 'ਚ ਰੱਖ ਕੇ ਸਾਰੇ ਵਾਰੋ ਵਾਰੀ ਅਕਾਲ ਤਖਤ ਸਾਹਿਬ ਵੱਲ ਭੱਜੇ ਜਾਂਦੇ ਆ ਤੇ ਇੱਕ ਦੂਜੇ ਦੇ ਖਿਲਾਫ ਚਿੱਠੀਆਂ ਦੇ ਰਹੇ ਆ। ਸਮਝਣ ਵਾਲੀ ਗੱਲ ਕੀ ਆ ਵੀ ਇਹਨਾਂ ਸਾਰੀਆਂ ਚਿੱਠੀਆਂ ਦਾ ਤੱਤਸਾਰ ਕੀ ਆ ਜਾਂ ਟੈਕਾਂ ਦਾ ਤੱਤਸਾਰ ਕੀ ਆ? ਉਹ ਇਹ ਆ ਵੀ ਜੀ ਫਲਾਣਾ ਜਿਹੜਾ ਆ ਉਹਨੇ ਡੇਰਾ ਸਿਰਸਾ ਵਾਲਿਆਂ ਨਾਲ ਮੀਟਿੰਗ ਕੀਤੀ, ਇੱਕ ਗਰੁੱਪ ਦੂਜੇ ਵਾਲਿਆਂ ਨੂੰ ਕਹਿ ਰਿਹਾ ਵੀ ਇਸ ਕਰਕੇ ਇਹਨੂੰ ਸਜ਼ਾ ਲਾਈ ਜਾਵੇ। ਕਿ ਫਲਾਣਾ ਜਿਹੜਾ ਆ ਉਹ ਦੇਖੋ ਜੀ ਭਾਜਪਾ ਦੇ ਨਾਲ ਸਹਿਯੋਗੀ ਆ, ਉਹਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਕੇ ਸਜ਼ਾ ਲਾਈ ਜਾਵੇ। ਪਰ ਇਹਨਾਂ ਸਾਰਿਆਂ ਨੂੰ ਇਹ ਗੱਲ ਪੁੱਛਣ ਵਾਲੀ ਹੋਵੇ ਵੀ ਜਦੋਂ ਡੇਰਾ ਸਿਰਸਾ ਵਾਲਿਆਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਸੀ, ਜਦੋਂ ਤੁਸੀਂ ਮਤਲਬ ਵੋਟਾਂ ਜਿੱਤ ਕੇ ਸਰਕਾਰ ਬਣਾਉਣ ਦੀ ਲਾਲਸਾ ਦੇ ਵਿੱਚ ਸਾਰਾ ਕੁਛ ਕਰ ਰਹੇ ਸੀ, ਉਦੋਂ ਤੁਸੀਂ ਸਾਰੇ ਇਕੱਠੇ ਸੀ, ਤੁਸੀਂ ਸਾਰੇ ਉਸ ਕਰਮ ਦੇ ਭਾਈਵਾਲ ਸੀ। ਤੇ ਜਦੋਂ ਗੱਲ ਭਾਜਪਾ ਦੇ ਨਾਲ ਸਾਂਝ ਦੀ ਆ ਜਾਂਦੀ ਆ, ਜਿਵੇਂ ਅੱਜ ਮਹੇਸ਼ਿੰਦਰ ਸਿੰਘ ਗਰੇਵਾਲ ਜਦੋਂ ਪੇਸ਼ ਹੋਇਆ ਅਕਾਲ ਤਖਤ ਸਾਹਿਬ ਤੇ ਨਾਲ ਆਪਣਾ ਸਪਸ਼ਟੀਕਰਨ ਦਿੱਤਾ, ਤੇ ਨਾਲ ਉਹਨੇ ਇਹ ਵੀ ਕਿਹਾ ਵੀ ਜਿਹੜਾ ਚੰਦੂ ਮਾਜਰਾ ਜੀ ਦੇਖੋ ਉਹ ਤਾਂ ਭਾਜਪਾ ਨਾਲ ਰਲਿਆ ਹੋਇਆ, ਤੇ ਉਹਦੇ ਖਿਲਾਫ ਜਿਹੜਾ ਆ ਪੰਥ ਵਿਰੋਧੀ ਕਾਰਵਾਈਆਂ ਕਰਕੇ ਉਹਦੇ ਖਿਲਾਫ ਕਾਰਵਾਈ ਕਰੇ ਅਕਾਲ ਤਖਤ ਸਾਹਿਬ। ਉਧਰੋਂ ਸਰਨਾ ਸਾਹਿਬ ਆਏ ਆ, ਉਹਨਾਂ ਨੇ ਕਿਹਾ ਜੀ ਦੇਖੋ ਆ ਸਿਰਸੇ ਹੋਰੀ ਸਾਰੇ ਇਹ ਭਾਜਪਾ ਦੇ ਨਾਲ ਰਲੇ ਹੋਏ ਆ, ਇਹ ਪੰਥ ਵਿਰੋਧੀ ਕਾਰਵਾਈਆਂ ਕਰ ਰਹੇ ਆ। ਚਲੋ ਇਹ ਗੱਲ ਤਾਂ ਜ਼ਰੂਰ ਮਤਲਬ ਠੀਕ ਆ, ਇਹਨਾਂ ਦੀ ਮੰਨੀਏ ਵੀ ਤੁਸੀਂ ਇਹ ਗੱਲ ਮੰਨ ਰਹੇ ਹੋ ਵੀ ਭਾਜਪਾ ਦੇ ਨਾਲ ਰਲਣਾ ਇਹ ਪੰਥ ਵਿਰੋਧੀ ਆ ਜੀ। ਤੇ ਤੁਸੀਂ ਸਾਰੀ ਮਤਲਬ ਇੰਨੇ ਸਾਲ ਸਰਕਾਰ ਹੰਢਾਈ ਆ, ਸਰਕਾਰਾਂ ਚਲਾਈਆਂ, ਭਾਜਪਾ ਦੇ ਪੈਰ ਲਵਾਏ ਪੰਜਾਬ 'ਚ, ਤੇ ਉਹ ਉਦੋਂ ਪੰਥ ਵਿਰੋਧੀ ਨਹੀਂ ਸੀ। ਅਮਰਵੀਰ ਸਿੰਘ ਜੀ, ਗੱਲ ਇਹ ਆ ਵੀ ਇਹ ਦਿਸ਼ਾ ਜਿਹੜੀ ਆ ਜਿੱਥੇ ਅੱਜ ਸਿੱਖ ਸਿਆਸਤ ਪਹੁੰਚੀ ਆ, ਹਜੇ ਵੀ ਉਹਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਮਸਲਾ ਸਿੱਖਾਂ ਦਾ ਕੀ ਹੋਣਾ ਚਾਹੀਦਾ? ਸਿੱਖਾਂ ਦਾ ਮਸਲਾ ਇਹ ਨਹੀਂ ਵੀ ਕੋਈ ਭਾਜਪਾ ਦੇ ਨਾਲ ਰਲਿਆ ਤਾਂ ਉਹ ਪੰਥ ਵਿਰੋਧੀ ਆ, ਜਾਂ ਕੋਈ ਕਾਂਗਰਸ ਦੇ ਨਾਲ ਰਲਿਆ ਤਾਂ ਉਹ ਪੰਥ ਵਿਰੋਧੀ ਆ, ਜਾਂ ਫਿਰ ਸਿਰਫ ਸਿਰਸੇ ਵਾਲਾ ਸਿੱਖਾਂ ਦੇ ਅੱਜ ਸਿਆਸਤ ਦਾ ਕੇਂਦਰ ਸਿਆਸੀ ਵਿਰੋਧੀ ਵਜੋਂ ਇੱਕੋ ਕੇਂਦਰ ਰਹਿ ਗਿਆ। ਇਹ ਮਸਲੇ ਨਹੀਂ ਸਿੱਖਾਂ ਦੇ ਹੈਗੇ।
ਤਾਂ ਇਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਆ ਵੀ ਜਿਹੜੀ ਅਪਰੋਚ ਇਹਨਾਂ ਨੇ 1995 ਤੱਕ, ਜਦੋਂ ਇੱਕ ਪਾਸੇ ਸਿੱਖ ਜੁਝਾਰੂ ਜਿਹੜੇ ਆ ਉਹ ਸਿੱਖ ਹੱਕਾਂ ਦੇ ਲਈ ਸੰਘਰਸ਼ ਕਰਦੇ ਆ, ਆਪਣੀਆਂ ਜਾਨਾਂ ਦਾਅ ਤੇ ਲਾ ਰਹੇ ਸੀ, ਇੰਡੀਅਨ ਐਸਟੈਬਲਿਸ਼ਮੈਂਟ ਦੇ ਖਿਲਾਫ ਲੜ ਰਹੇ ਸੀ, ਤਾਂ ਉਦੋਂ ਇਹ ਸਾਰੇ ਲੋਕ ਜਿਹੜੇ ਅੱਜ ਅਕਾਲੀ ਦਲ ਦੇ ਵਿੱਚ ਵੱਡੇ ਚੌਧਰੀ ਬਣੀ ਬੈਠੇ ਆ ਜਾਂ ਜਿਨ੍ਹਾਂ ਨੇ ਸਰਕਾਰਾਂ ਹੰਢਾਈਆਂ, ਇਹ ਸਾਰੇ ਲੋਕ ਉਦੋਂ ਆਪਣੀ ਸਿਆਸੀ ਸੱਤਾ ਹਾਸਲ ਕਰਨ ਦੇ ਜੋੜ ਤੋੜ ਲਾ ਰਹੇ ਸੀ ਜੀ। ਤੇ ਇਹ ਉਦੋਂ ਤੋਂ ਇਹਨਾਂ ਦਾ ਕਸੂਰ ਸ਼ੁਰੂ ਹੁੰਦਾ ਆ। ਫਿਰ ਇਹਨਾਂ ਨੇ ਸਾਰੀ ਸਿੱਖ ਸਿਆਸਤ ਨੂੰ ਸੰਘਰਸ਼ ਤੋਂ ਪੁੱਠੀ ਦਿਸ਼ਾ ਦੇ ਕੇ ਤੇ ਉਹਨੂੰ ਗਲੀਆਂ ਨਾਲੀਆਂ ਵਾਲੀ ਸਿਆਸਤ ਬਣਾਉਣ ਤੱਕ ਦਾ ਸਾਰਾ ਕਰਮ ਕੀਤਾ। ਇਹ ਸਾਰੇ ਉਸ ਗੱਲ ਦੇ ਦੋਸ਼ੀ ਆ। ਤੇ ਜਦੋਂ ਅੱਜ ਸਿੱਖ ਇਹਨਾਂ ਨੂੰ ਦੇਖ ਰਹੇ ਆ ਤਾਂ ਸਿੱਖਾਂ ਨੂੰ ਜਿਹੜਾ ਇਹ ਸਾਰਾ ਇਹ ਵਰਤਾਂਤ ਸਿਰਜ ਰਹੇ ਆ ਇੱਕ ਦੂਜੇ ਖਿਲਾਫ ਮਤਲਬ ਸ਼ਿਕਾਇਤਾਂ ਦੇਣ ਦਾ, ਵੀ ਇਹਦੇ ਤੇ ਸਿੱਖਾਂ ਨੂੰ ਕੋਈ ਗੱਲ ਹੀ ਨਹੀਂ ਗੌਰਨੀ ਚਾਹੀਦੀ ਜੀ। ਸਿੱਖਾਂ ਦਾ ਮਸਲਾ ਮੁੜ ਕੇ ਇੱਥੇ ਹੋਣਾ ਚਾਹੀਦਾ ਕਿ ਅਸੀਂ ਤੁਹਾਡੇ ਤੇ ਇੰਨੇ ਸਾਲ ਯਕੀਨ ਕੀਤਾ, ਸਾਡੀ ਉਹ ਗਲਤੀ ਸੀ, ਅਸੀਂ ਤੁਹਾਨੂੰ ਆਪਣੀ ਲੀਡਰਸ਼ਿਪ ਦਿੱਤੀ, ਸਾਡੀ ਉਹ ਗਲਤੀ ਸੀ। ਤਾਂ ਸਿੱਖਾਂ ਨੂੰ ਪਹਿਲਾਂ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ। ਜਿਹੜੀ ਸਿੱਖ ਪੋਪੂਲੇਸ਼ਨ ਆ ਉਹਨੂੰ ਸਿੱਖ ਮਤਲਬ ਖਾਲਸਾ ਪੰਥ ਦਾ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਆਮ ਸੰਗਤ ਆ, ਤੇ ਮਤਲਬ ਉਸ ਗਲਤੀ ਦਾ ਜਦੋਂ ਤੁਸੀਂ ਅਹਿਸਾਸ ਕਰੋਗੇ ਫਿਰ ਤੁਸੀਂ ਆਪਣੇ ਆਪ ਨੂੰ ਦੁਬਾਰਾ ਰੀਵਿਜ਼ਿਟ ਕਰੋ ਉਸ ਸਮੇਂ ਤੇ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ। ਤਾਂ ਅਮਰਵੀਰ ਸਿੰਘ ਜੀ, ਉਹ ਤੋਂ ਬਾਅਦ ਜਿਹੜਾ ਸਿੱਖਾਂ ਦਾ ਸਰਬੱਤ ਖਾਲਸਾ ਹੋਇਆ ਜੀ, ਤਾਂ ਸਰਬੱਤ ਖਾਲਸਾ ਦੇ ਵਿੱਚ ਆਪ ਅਕਾਲ ਪੁਰਖ ਵਿਚਰਦਾ ਤੇ ਜਿਸ ਮਾਹੌਲ ਦੇ ਵਿੱਚ, ਜਿਸ ਉੱਚ ਤੁਸੀਂ ਕਹਿ ਸਕਦੇ ਹੋ ਸਪਿਰਿਚੁਅਲ ਭਾਵਨਾਵਾਂ ਦੇ ਵਿੱਚ ਉਹ ਸਰਬੱਤ ਖਾਲਸਾ ਹੋਇਆ, ਜਿੱਥੇ ਕੌਮ ਜਿਹੜੀ ਆ ਉਹ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਉੱਥੇ ਇਕੱਠੀ ਹੋਈ ਸੀ। ਤਾਂ ਉਹ ਸਰਬੱਤ ਖਾਲਸਾ ਦੇ ਵਿੱਚੋਂ ਪੰਥਕ ਕਮੇਟੀ ਨਿਕਲੀ ਤੇ ਉਸ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ। ਤੇ ਇਹ ਖਾਲਿਸਤਾਨ ਦਾ ਐਲਾਨ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਦਾ ਪੋਲੀਟੀਕਲ ਜਿਹੜਾ ਆ ਗੋਲ ਡਿਸਾਈਡ ਹੋ ਚੁੱਕਿਆ ਆ ਜੀ। ਤੇ ਜਿਹਨੂੰ ਡੀਰੇਲ ਕੀਤਾ ਇਹ ਜਿਹੜੇ ਅੱਜ ਸਾਰੇ ਬੰਦੇ ਆਪ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨੰਗੇ ਹੋਏ ਆ, ਜਿਹੜੇ ਆਪ ਮਤਲਬ ਜਿਨ੍ਹਾਂ ਦੀ ਮੱਤ ਕਹਿੰਦੇ ਆ ਵੀ ਜਦੋਂ ਰੱਬ ਮਾਰਦਾ ਮੱਤ ਮਾਰਦਾ, ਤੇ ਇੱਥੇ ਤੱਕ ਇਹ ਪਹੁੰਚੇ ਵੀ ਸਾਰਾ ਕੁਝ ਇਹਨਾਂ ਨੂੰ ਸਾਰੀ ਪਾਵਰ ਮਿਲੀ, ਪਰ ਇਹਨਾਂ ਨੇ ਕਮਿਊਨਿਟੀ ਨੂੰ, ਕੌਮ ਨੂੰ ਸਰਵ ਨਹੀਂ ਕੀਤਾ, ਇਹਨਾਂ ਨੇ ਕੌਮ ਦੇ ਦੁਸ਼ਮਣਾਂ ਨੂੰ ਸਰਵ ਕੀਤਾ। ਤੇ ਅੱਜ ਜਦੋਂ ਹੁਣ ਇਹ ਲੋਕ ਨੰਗੇ ਹੋ ਗਏ ਆ ਤਾਂ ਸਿੱਖ ਦੁਬਾਰਾ ਇਹਨਾਂ ਦੇ ਜਿਹੜੇ ਇਹ ਸਿਆਸੀ ਨੈਰੇਟਿਵ ਆ ਇਹਨਾਂ ਦੇ ਵਿੱਚ ਨਾ ਉਲਝਣ। ਤਾਂ ਸਿੱਖਾਂ ਨੂੰ ਚਾਹੀਦਾ ਕਿ ਉਹ ਇਸ ਗੱਲ ਨੂੰ ਸਮਝਣ ਕਿ ਜਿਹੜਾ ਸਿੱਖ ਇੰਟਰਸਟ ਨੇ ਉਹ ਸਿਕਿਉਰ ਕਿੱਥੇ ਹੁੰਦੇ ਆ, ਵੀ ਜਿਹੜਾ ਗੁਰਮਤ ਆ ਸਿੱਖਾਂ ਨੇ ਅਕਾਲ ਤਖਤ ਸਾਹਿਬ ਤੇ 1986 ਦੇ ਸਰਬੱਤ ਖਾਲਸੇ 'ਚ ਕੀਤਾ ਕਿ ਉਹਨੂੰ ਦੁਬਾਰਾ ਉਹ ਜਿਹੜਾ ਗੋਲ ਆ, ਜਿਹੜਾ ਗੁਰਮਤਾ ਡਿਸਾਈਡ ਕੀਤਾ ਆ, ਉਹਦੇ ਤੇ ਦੁਬਾਰਾ ਕਾਰਜਸ਼ੀਲ ਹੋਣ। ਜਿਹੜੀ ਸਿੱਖ ਪੋਲਿਟਿਕਸ ਆ ਉਸ ਗੋਲ ਦੇ ਆਲੇ ਦੁਆਲੇ ਦੁਆਰਾ ਉਸਾਰੀ ਜਾਵੇ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਆ ਵੀ ਇਹ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਆ। ਸਿੱਖ ਆਪਣੇ ਆਪ ਨੂੰ ਕਿਸੇ ਦੀ ਪਰਜਾ ਜਾਂ ਕਿਸੇ ਦੇਸ਼ ਦੀ ਮਾਈਨੋਰਿਟੀ ਕੰਸੀਡਰ ਨਾ ਕਰਨ। ਸਿੱਖਾਂ ਦਾ ਤਖਤ ਅਕਾਲ ਤਖਤ ਆ, ਤੇ ਸਿੱਖ ਉਸ ਅਕਾਲ ਤਖਤ ਦੇ ਜਿਹੜੀ ਸਰਵਉੱਚਤਾ ਆ ਉਹਦੇ ਥੱਲੇ ਆਪਣੀ ਸਿਆਸਤ, ਆਪਣੀ ਸਿਆਸੀ ਜਥੇਬੰਦੀ ਉਸਾਰਨ ਤੇ ਉਹ ਸਿਆਸੀ ਜਥੇਬੰਦੀ ਇੱਕ ਸੋਵਰਨ ਐਂਟੀਟੀ ਵਜੋਂ ਦੁਨੀਆ ਦੇ ਸਾਹਮਣੇ ਆਪਣਾ ਕੇਸ ਰੱਖੇ। ਜਿਹੜੀ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਐਜ਼ ਅ ਸੋਵਰਨ ਇੱਕ ਸਬਜੈਕਟ ਵਜੋਂ ਪੇਸ਼ ਕਰੇ, ਨਾ ਕਿ ਕਿਸੇ ਦੇਸ਼ ਦੀ ਪਰਜਾ ਜਾਂ ਕਿਸੇ ਦੇਸ਼ ਦੀ ਮਾਈਨੋਰਿਟੀ ਵਜੋਂ। ਜੀ ਬਿਲਕੁਲ ਨਹੀਂ, ਇੱਥੇ ਇਹ ਦੇਖਣ ਵਾਲੀ ਗੱਲ ਹੈਗੀ ਹੈ। ਤੇ ਹਾਲਾਂਕਿ ਜੋ ਇਸ ਵਕਤ ਚੱਲ ਰਿਹਾ ਆ ਜਾਂ ਜਿਹੜੇ ਆਗੂ ਇਸ ਵਕਤ ਮੂਹਰੇ ਹੋ ਕੇ ਇਹ ਸਾਰੇ ਘਟਨਾਕ੍ਰਮ ਦੇ ਭਾਗੀਦਾਰ ਬਣੇ ਨੇ ਪਿਛਲੇ ਸਮੇਂ ਦੇ ਵਿੱਚ ਜਾਂ ਹੁਣ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਹ ਕਰ ਰਹੇ ਆ, ਉਹਨਾਂ ਤੋਂ ਤੇ ਨਹੀਂ ਉਮੀਦ ਕੀਤੀ ਜਾ ਸਕਦੀ ਜਾਂ ਜੋ ਨਜ਼ਰ ਆ ਰਿਹਾ ਉਹ ਨਹੀਂ ਜਾਪਦਾ ਕਿ ਉਹ ਇਸ ਪਾਸੇ ਨੂੰ ਤੁਰਨਗੇ। ਬਟ ਸਟਿਲ ਫਿਰ ਵੀ ਇਸ ਵਕਤ ਪ੍ਰੈਸ਼ਰ ਬਹੁਤ ਬਣਿਆ ਹੋਇਆ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਤੇ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਲੀਡਰਸ਼ਿਪ ਦੇ ਉੱਤੇ ਕਿ ਕਿਵੇਂ ਇਸ ਸਾਰੇ ਇਸ਼ੂ ਨੂੰ ਰਿਜ਼ੋਲਵ ਕੀਤਾ ਜਾਵੇ। ਸੋ ਉਮੀਦ ਇਹੀ ਕਰਦੇ ਹਾਂ, ਆਸ ਇਹੀ ਰੱਖਦੇ ਹਾਂ ਕਿ ਪੰਥ ਦੇ ਭਲੇ ਦੇ ਵਿੱਚ ਹੋਵੇ ਜੋ ਹੋਵੇ ਤੇ ਉਹਦਾ ਜੇ ਕੋਈ ਪੋਜ਼ਿਟਿਵ ਇੰਪੈਕਟ ਪੰਥਕ ਸਿਆਸਤ ਦੇ ਵਿੱਚ ਸਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਕੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਸੈਕੰਡ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀਗੀ ਭਾਰਤ ਦੇ ਅੰਦਰੂਨੀ ਹਾਲਾਤਾਂ ਬਾਰੇ, ਜਾਂ ਥੋੜਾ ਜਿਹਾ ਜਿਹੜੀ ਉਸ ਖਿੱਤੇ ਦੀ ਬੰਗਲਾਦੇਸ਼ ਨੂੰ ਲੈ ਕੇ ਜੀਓਪੋਲਿਟਿਕਸ ਚੱਲ ਰਹੀ ਹੈ ਉਸ ਹਵਾਲੇ ਦੇ ਨਾਲ। ਹੁਣ ਅਸੀਂ ਦੇਖਦੇ ਹਾਂ ਮਤਲਬ ਜਿਹੜਾ ਇਹ ਗਰੁੱਪ ਜਿਹਦੀ ਮੀਟਿੰਗ ਅੱਜ ਅਹਿਮ ਖਬਰਾਂ ਦੇ ਵਿੱਚ ਖਬਰ ਲੱਗੀ ਹੈ ਕਿ ਸੇਂਟ ਪੀਟਰਸਬਰਗ ਰਸ਼ੀਆ ਦੇ ਵਿੱਚ ਜਿਹੜੇ ਬ੍ਰਿਕਸ ਦੇ ਮੈਂਬਰ ਹੈਗੇ ਆ ਉਹਨਾਂ ਦੇ NSAs ਦੀ ਮੀਟਿੰਗ ਹੋਈ ਹੈ। ਸੋ ਭਾਰਤ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ NSA ਹੈਗੇ ਆ ਅਜੀਤ ਡੋਵਲ, ਉਹ ਪਹੁੰਚੇ ਆ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ। ਤੇ ਉੱਥੇ ਸਾਈਡਲਾਈਨ ਦੇ ਉੱਤੇ ਉਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੇ ਨਾਲ ਹੋਈ ਹੈ ਤੇ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਹੈਗੇ ਆ ਵੈਂਗ ਯੀ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ। ਸੋ ਉੱਥੇ ਉਹਨਾਂ ਨੇ ਦੋਵੇਂ ਇਸ਼ੂਜ਼, ਯੂਕਰੇਨ ਦੀ ਜੰਗ ਦਾ ਜੋ ਯੂਕਰੇਨ ਤੇ ਰਸ਼ੀਆ ਦਾ ਪਾਰਟ ਚੱਲ ਰਿਹਾ ਹੈ ਉਸ ਹਵਾਲੇ ਨਾਲ ਵੀ ਗੱਲਬਾਤ ਕੀਤੀ ਹੈ ਰੂਸ ਦੇ ਪ੍ਰਧਾਨ ਦੇ ਨਾਲ। ਤੇ ਜਿਹੜੀ ਮੋਦੀ ਦੀ ਮੀਟਿੰਗ ਸੀਗੀ ਪਹਿਲਾਂ ਕੀਵ ਦੇ ਵਿੱਚ ਜਾ ਕੇ ਹੋਈ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਨਾਲ ਬੀਤੇ ਸਮੇਂ ਦੇ ਵਿੱਚ, ਉਹਦੇ ਤੇ ਉਹਨਾਂ ਨੂੰ ਬਰੀਫ ਕੀਤਾ ਆ। ਤੇ ਨਾਲ ਹੀ ਨਾਲ ਜਿਹੜਾ ਚਾਈਨਾ ਦੇ ਨਾਲ ਆਲਮੋਸਟ ਲਗਭਗ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਜਿਹੜਾ ਸਟੈਂਡ ਆਫ ਚੱਲ ਰਿਹਾ ਆ ਡੋਕਲਾਮ ਤੋਂ ਲੈ ਕੇ ਹੁਣ ਤੱਕ ਦਾ ਅਸੀਂ ਦੇਖਦੇ ਹਾਂ, ਉਸ ਹਵਾਲੇ ਦੇ ਨਾਲ ਵੀ ਜਿਹੜੀ ਉਹਨਾਂ ਦੀ ਮੁਲਾਕਾਤ ਹੈ ਡੋਵਲ ਦੀ ਤੇ ਵੈਂਗ ਯੀ ਦੀ, ਉਹ ਇੰਪੋਰਟੈਂਟ ਹੈਗੀ ਹੈ। ਤੇ ਇਹਦੇ ਤੇ ਜਿਹੜੀਆਂ ਖਬਰਾਂ ਲੱਗੀਆਂ ਨੇ ਉਹ ਭਾਰਤ ਵੱਲੋਂ ਇੱਕ ਬਰੇਵ ਫੇਸ ਪੇਸ਼ ਕੀਤਾ ਜਾ ਰਿਹਾ ਹੈ ਕਿ ਅਸੀਂ ਮੀਡੀਏਸ਼ਨ ਦੇ ਲਈ ਵੀ ਤਿਆਰ ਹਾਂ, ਕਰਾਂਗੇ, ਅਸੀਂ ਇੱਕ ਫਰੈਂਡਲੀ ਦੋਵੇਂ ਪਾਸੇ ਰੋਲ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਯੂਕਰੇਨ ਵਾਲੇ ਪਾਸੇ ਵੀ ਤੇ ਰੂਸ ਵਾਲੇ ਪਾਸੇ ਵੀ। ਤੇ ਜੈ ਸ਼ੰਕਰ ਤੋਂ ਲੈ ਕੇ ਡੋਵਲ ਹੁਣ ਮਤਲਬ ਉਹ ਦੇ ਰਹੇ ਆ ਇਹਨਾਂ ਨੂੰ, ਕੀ ਕਹਿੰਦੇ ਹੁੰਦੇ ਆ, ਆਪਣੇ ਚਾਈਨਾ ਨੂੰ ਇਹ ਮੈਸੇਜ ਦੇ ਰਹੇ ਆ ਕਿ ਜੀ ਜਿਹੜਾ LAC ਹੈ ਇਹਦੇ ਤੇ ਸਟੈਂਡ ਆਫ ਬਣਾ ਕੇ ਰੱਖਿਆ ਜਾਵੇ ਤੇ ਉਹਨਾਂ ਨੂੰ ਸੈਪਰੇਟ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਬਾਰਡਰ ਇਸ਼ੂ ਹੈ ਉਹ ਰਿਜ਼ੋਲਵ ਕੀਤਾ ਜਾ ਸਕੇ। ਪਰ ਜਦੋਂ ਅਸੀਂ ਥੋੜਾ ਜਿਹਾ ਬਿਟਵੀਨ ਦ ਲਾਈਨਸ ਦੇਖਦੇ ਹਾਂ ਤੇ ਇਉਂ ਲੱਗਦਾ ਵੀ ਇਹ ਇਸ ਵਕਤ ਭਾਰਤ ਫਸਿਆ ਹੋਇਆ ਨਜ਼ਰ ਆ ਰਿਹਾ ਹੈ, ਰੈਦਰ ਦੈਨ ਜਿਹੜਾ ਇੱਕ ਬਰੇਵ ਫੇਸ ਪੇਸ਼ ਕੀਤਾ ਜਾ ਰਿਹਾ ਹੈ ਮੀਡੀਆ ਦੇ ਰਾਹੀਂ ਦੁਨੀਆ ਦੇ ਸਾਹਮਣੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜੋ ਸਾਨੂੰ ਲੱਗ ਰਿਹਾ ਉਹ ਇਹੀ ਆ, ਕਿਉਂਕਿ ਖਬਰ ਦੇ ਵਿੱਚ ਤਾਂ ਸਟੇਟਮੈਂਟਸ ਨੇ। ਜਿਹੜੀ ਸਟੇਟਮੈਂਟ ਆ ਦੋਵਾਲ ਦੀ, ਜਿਹੜੀ ਇਹ ਬ੍ਰਿਕਸ ਤੇ NSAs ਦੀ ਮੀਟਿੰਗ ਸੀ, ਇਸ ਮੀਟਿੰਗ ਦੇ ਵਿੱਚ ਦੋਵਾਲ ਨੇ ਮਤਲਬ ਕੱਲੇ ਮੁਲਾਕਾਤ ਕੀਤੀ ਆ ਚਾਈਨਾ ਦੇ ਜਿਹੜੇ ਉੱਥੇ ਲੀਡਰ ਸੀ ਉਹਨਾਂ ਦੇ ਨਾਲ ਤੇ ਰਸ਼ੀਆ ਦੇ ਲੀਡਰ ਦੇ ਨਾਲ ਵੀ। ਤੇ ਸਭ ਤੋਂ ਅਹਿਮ ਸੀ ਕਿ ਜਿਹੜਾ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਵਲਾਦੀਮੀਰ ਪੁਤਿਨ, ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋਈ ਆ, ਜਿਸ ਤੋਂ ਬਾਅਦ ਪੁਤਿਨ ਨੇ ਫਿਰ ਇਹ ਸੁਜੈਸਟ ਕੀਤਾ ਆ ਕਿ ਜਿਹੜੀ ਅਗਲੀ ਮੁਲਾਕਾਤ ਆ ਮੋਦੀ ਦੇ ਨਾਲ ਉਹ ਇੱਕ ਬਾਇਲੇਟਰਲ ਮੀਟਿੰਗ ਕਰਨੀ ਚਾਹੁੰਦੇ ਆ, ਕਿਉਂਕਿ ਬ੍ਰਿਕਸ ਦੇ ਜਿਹੜੇ ਲੀਡਰਸ ਨੇ, ਇਸ ਵਾਰ NSAs ਦੀ ਮੀਟਿੰਗ ਸੀ, ਅਗਲੀ ਜਿਹੜੇ ਬ੍ਰਿਕਸ ਮੁਲਕਾਂ ਦੇ ਮੇਨ ਲੀਡਰਸ ਨੇ ਜਿਵੇਂ ਮੋਦੀ ਜਾਣਗੇ ਜਾਂ ਪੁਤਿਨ, ਉਹਦੇ ਚ ਬਾਕੀ ਸਾਰੇ ਕੰਟਰੀਜ਼ ਦੇ ਵੀ, ਤੇ ਉਹਦੇ ਚ ਮੋਦੀ ਦੇ ਨਾਲ ਇੱਕ ਕੱਲੇ ਵੀ ਮੁਲਾਕਾਤ ਉਹਨਾਂ ਨੇ ਕਰਨ ਦੀ ਪੇਸ਼ਕਸ਼ ਕੀਤੀ ਆ। ਤੇ ਜਿਹੜੀ ਇਹ ਸਾਰੀ ਰਿਪੋਰਟ ਆ, ਇਸ ਰਿਪੋਰਟ ਦੇ ਵਿੱਚ ਜਿਹੜੀ ਰਸ਼ੀਅਨ ਅਥਾਰਟੀਜ਼ ਨੇ
ਜਿਹੜੀ ਟ੍ਰਾਂਸਕ੍ਰਿਪਟ ਇਸ ਮੁਲਾਕਾਤ ਦੀ ਸਾਂਝੀ ਕੀਤੀ ਹੈ ਆਪਣੀ ਵੈਬਸਾਈਟ ਤੇ ਜੀ, ਤੇ ਉਹਦੇ 'ਚ ਉਹਨਾਂ ਨੇ ਇਹ ਲਿਖਿਆ ਆ ਕਿ ਡੋਵਾਲ ਪੁਤਿਨ ਨੂੰ ਕਹਿੰਦਾ ਆ ਕਿ he wanted me ਕਿ ਮੋਦੀ wanted me to come in person and tell you about the talks that took place in Kyiv. It was a closed format. Only the two leaders were present and I was with the Prime Minister. I witnessed this conversation. ਤਾਂ ਆਪਣੇ ਆਪ ਦੀ ਜਿਹੜੀ ਟ੍ਰਾਂਸਕ੍ਰਿਪਟ ਆ ਇਹ ਮਤਲਬ ਉਸੇ ਤਰ੍ਹਾਂ ਦਾ ਇੱਕ ਇਸ਼ਾਰਾ ਦੇ ਰਹੀ ਆ ਕਿ ਕੀਵ ਮੋਦੀ ਗਿਆ ਤੇ ਉਸ ਤੋਂ ਬਾਅਦ ਡੋਵਾਲ ਉਹਦੇ ਨਾਲ, ਕਿਉਂਕਿ ਉਸ ਮੁਲਾਕਾਤ ਦੇ ਵਿੱਚ ਸ਼ਾਮਲ ਸੀ ਜੀ, ਤੇ ਮੋਦੀ ਨੇ ਫਿਰ ਡੋਵਾਲ ਦੀ ਹੁਣ ਡਿਊਟੀ ਲਾਈ ਆ ਕਿ ਜਿਹੜੀਆਂ ਗੱਲਾਂ ਮੈਂ ਕੀਵ ਦੇ ਵਿੱਚ ਕਰਕੇ ਆਇਆ ਹੁਣ ਤੂੰ ਜਾ ਕੇ ਪੁਤਿਨ ਨੂੰ ਦੱਸ ਕਿ ਮੈਂ ਉਹਦੇ ਨਾਲ ਜ਼ੈਲੈਂਸਕੀ ਨਾਲ ਕੀ ਕੀਤਾ, ਕੀ ਗੱਲ ਕੀਤੀ ਆ। ਤੇ ਉਹ ਮਤਲਬ ਹੁਣ ਪੇਸ਼ ਹੋਇਆ ਪੁਤਿਨ ਦੇ ਦਰਬਾਰ 'ਚ ਡੋਵਾਲ ਉਹਨੂੰ ਸਾਰੀ ਗੱਲਬਾਤ ਦੱਸਣ ਦੇ ਲਈ ਕਿ ਹਜੂਰ ਆਹ ਸਾਡੀ ਗੱਲਬਾਤ ਹੋਈ ਆ ਉੱਥੇ ਤੇ ਹੁਣ ਤੁਸੀਂ ਦੇਖ ਲਓ ਗਾਂ ਕੀ ਕਰਨਾ ਹੈ। ਪਰ ਇਹਨੂੰ ਸਾਰੇ ਨੂੰ ਇੰਡੀਅਨ ਮੀਡੀਆ ਨੇ ਪੇਸ਼ ਏਦਾਂ ਕੀਤਾ ਕਿ ਦੇਖੋ ਜੀ ਸਾਰੀ ਯੂਕਰੇਨ ਰਸ਼ੀਆ ਦੀ ਜਿਹੜੀ ਜੰਗ ਆ ਉਹ ਤਾਂ ਹੁਣ ਖੜੀ ਹੋਈ ਭਾਰਤ ਦੇ ਸਿਰ ਤੇ ਆ ਕਿ ਜੇ ਭਾਰਤ ਚਾਹਵੇ ਤਾਂ ਹੀ ਇਹ ਜੰਗ ਜਿਹੜੀ ਆ ਇਹ ਰੋਕੀ ਜਾ ਸਕਦੀ ਹੈ ਜਾਂ ਕੋਈ ਸਮਝੌਤਾ ਹੋ ਸਕਦਾ ਆ। ਤੇ ਮਤਲਬ ਭਾਰਤ ਜਿਹੜਾ ਆ ਵੀ ਉਹ ਇਹਨੂੰ ਪੀਸ ਦੇ ਵਾਸਤੇ ਉਹ ਦੋਨਾਂ ਦੇ ਵਿੱਚ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਾਂ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਸਾਰੀ ਆ ਇੰਡੀਅਨ ਮੀਡੀਆ ਨੇ। ਪਰ ਅਸਲੀਅਤ ਇਹ ਆ ਕਿ ਰੂਸ ਜਾਂ ਤੇ ਜਿਹੜੀ ਇਹ ਸਾਰੀ ਜੰਗ ਆ ਉਹਦੇ 'ਚ ਭਾਰਤ ਦੀ ਕੋਈ ਹਿੱਸੇ ਨਹੀਂ ਆ। ਭਾਰਤ ਉਹਦੇ 'ਚ ਮਤਲਬ ਨਾ ਉਸ ਜੰਗ ਨੂੰ ਸ਼ੁਰੂ ਕਰਾਉਣ ਵਾਲਾ ਆ ਤੇ ਨਾ ਭਾਰਤ ਉਸ ਜੰਗ ਨੂੰ ਬੰਦ ਕਰਾ ਸਕਦਾ ਜੀ। ਤੇ ਭਾਰਤ ਇਹ ਜ਼ਰੂਰ ਆ ਕਿ ਜਿਹੜੇ ਭਾਰਤ ਨੇ ਫੈਸਲੇ ਕੀਤੇ ਆ ਸਾਰੀ ਜੰਗ ਦੇ ਦੌਰਾਨ ਜਿਹੜੇ ਸਟੈਂਡ ਲਏ ਆ ਉਹਨੇ ਭਾਰਤ ਦਾ ਜਲੂਸ ਜ਼ਰੂਰ ਕਢਾਇਆ। ਵੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ ਕਿ ਇਹਨਾਂ ਨੇ ਪੈਰ ਵੱਧ ਪਸਾਰ ਲਏ, ਕੰਬਲ ਇਹਨਾਂ ਦਾ ਛੋਟਾ ਸੀ ਤੇ ਉਹ ਖਿੱਚਦਿਆਂ ਤੋਂ ਪੈਰ ਮਾਰਦੇ ਮੂਰਦਿਆਂ ਤੋਂ ਕੰਬਲ ਫਟ ਗਿਆ ਇਹਨਾਂ ਦਾ। ਉਹ ਇਸੇ ਗੱਲ ਕਰਕੇ ਹੋਈ ਹੈ ਜਿਹੜੀ ਇਹਨਾਂ ਨੇ ਰੂਸ ਯੂਕਰੇਨ ਜੰਗ ਦੇ ਵਿੱਚ ਜਿਹੜੀਆਂ ਪੋਜੀਸ਼ਨਸ ਲਈਆਂ ਆ ਆਪਣੀ ਪਾਲਿਸੀ ਦੇ ਵਿੱਚ। ਤੇ ਉਹਦੇ 'ਚ ਹੁਣ ਸਿਚੁਏਸ਼ਨ ਇਹ ਆ ਕਿ ਇਹਨਾਂ ਨੂੰ ਇਹ ਲੱਗਿਆ ਸੀ ਕਿ ਅਸੀਂ ਵੱਡੇ ਪਲੇਅਰ ਬਣ ਗਏ ਆ ਦੁਨੀਆ ਦੇ, ਹੁਣ ਸਾਨੂੰ ਮਤਲਬ ਕੋਈ ਨਰੇਟ ਨਹੀਂ ਕਰ ਸਕਦਾ, ਅਸੀਂ ਦੁਨੀਆ ਨੂੰ ਨਰੇਟ ਕਰਾਂਗੇ ਕਿ ਕੀ ਹੋਣਾ ਚਾਹੀਦਾ। ਤੇ ਉਹਦੇ 'ਚ ਫਿਰ ਇਹਨਾਂ ਨੇ ਆਪਣੀ US ਤੋਂ ਅੱਡਰੀ ਜਿਹੜੀ ਪਾਲਿਸੀ ਅਡੋਪਟ ਕੀਤੀ ਤੇ ਰਸ਼ੀਆ ਦਾ ਪੂਰੀ ਤਰ੍ਹਾਂ ਪੱਖ ਪੂਰਿਆ ਜਿਹੜਾ ਉਹਨੇ ਯੂਕਰੇਨ ਤੇ ਅਟੈਕ ਕੀਤਾ। ਤੇ ਉਹਦੇ ਵਿੱਚ ਹੁਣ ਜਿਹੜਾ ਡੋਵਾਲ ਆ ਉਹ ਇੱਕ ਪਾਸੇ ਤਾਂ ਜਿਹੜੀ ਸਾਰੀ ਗੱਲਬਾਤ ਹੁਣ ਬ੍ਰਿਕਸ ਵਾਲੀ ਮੀਟਿੰਗ 'ਚ ਹੋਈ ਆ ਵੀ ਇੱਕ ਪਾਸੇ ਤਾਂ ਉਹ ਰਸ਼ੀਆ ਨੂੰ ਪਲੋਸ ਰਹੇ ਆ ਵੀ ਰਸ਼ੀਆ ਦੇ ਨਾਲ ਉਹਨਾਂ ਦੇ ਜਿਹੜਾ ਇੱਕ ਸਭ ਤੋਂ ਵੱਡਾ ਹੋਰ ਇੰਟਰਸਟ ਆ ਉਹ ਇਹ ਕੀ ਆ ਵੀ ਚਾਈਨਾ ਇੰਡੀਆ ਦੇ ਜਿਹੜੀ ਟੈਰੀਟਰੀ ਆ ਉਹਦਾ ਵੱਡਾ ਹਿੱਸਾ ਆਪਣੇ ਕਬਜ਼ੇ 'ਚ ਕਰੀ ਬੈਠਾ ਆ ਜੀ। ਪਿਛਲੇ ਦਿਨ ਰਾਹੁਲ ਗਾਂਧੀ ਓਪੋਜੀਸ਼ਨ ਦੇ ਲੀਡਰ ਆ ਤਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਵੀ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਇਹਦਾ ਜ਼ਿਕਰ ਕੀਤਾ ਤੇ ਇਹ ਗੱਲ ਜੱਗ ਜ਼ਾਹਰ ਆ ਵੀ ਵੱਡਾ ਇਲਾਕਾ ਜਿਹੜਾ ਭਾਰਤ ਦਾ ਆ ਉਹ ਇੰਡੀਅਨ ਜਿਹੜੀ ਆਰਮੀ ਉਹਨੂੰ ਕੁੱਟ ਕੇ ਚਾਈਨਾ ਵਾਲੇ ਆਪਣੇ ਕਬਜ਼ੇ 'ਚ ਲੈ ਗਏ ਹੋਏ ਆ। ਤੇ ਉਹ ਸਾਰੇ ਤੋਂ ਬਾਅਦ ਇੰਡੀਆ ਜਿਹੜਾ ਆ ਉਹ ਪਤਾ ਨਹੀਂ ਕਿੰਨੀਆਂ ਕੁ ਮੁਲਾਕਾਤਾਂ ਉਹਨਾਂ ਨਾਲ ਜਾ ਕੇ ਕਰ ਚੁੱਕਿਆ ਆ ਵੀ ਤੁਸੀਂ ਸਾਨੂੰ ਮਾੜਾ ਮੋਟਾ ਮੂੰਹ ਦਿਖਾਈ ਜਾਊਗਾ, ਰਾਹ ਦੇ ਦਿਓ, ਕੋਈ ਸਾਡਾ ਮਾੜਾ ਮੋਟਾ ਇਲਾਕਾ ਛੱਡ ਦਿਓ। ਪਰ ਚਾਈਨਾ ਵਾਲਿਆਂ ਨੇ ਠੀਕ ਆ ਉਹ ਅੱਗੇ ਨਹੀਂ ਵਧੇ ਉਹ ਤੋਂ ਬਾਅਦ, ਪਰ ਉਹਨਾਂ ਨੇ ਉੱਥੋਂ ਇੱਕ ਪੈਰ ਵੀ ਪਿੱਛੇ ਨਹੀਂ ਪੁੱਟਿਆ। ਤੇ ਇੰਡੀਆ ਜਿਹੜਾ ਆ ਉਹ ਰਸ਼ੀਆ ਦੀ ਵਿਚੋਲਗੀ ਦੇ ਨਾਲ ਜਿਹੜਾ ਮੋਦੀ ਆ ਉਹ ਭਾਰਤ ਦੇ ਵਿੱਚ ਆਪਣਾ ਮੂੰਹ ਬਚਾਉਣ ਦੇ ਲਈ ਕੋਈ ਮਾੜੀ ਮੋਟੀ ਉਹਨਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਚਾਹੁੰਦਾ ਕਿ ਹਾਂ ਤੁਸੀਂ ਮਾੜਾ ਮੋਟਾ ਸਾਡਾ ਇਲਾਕਾ ਛਡਵਾਓ। ਤਾਂ ਉਹ ਸਾਰੇ ਮਸਲੇ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਇੰਡੀਆ ਨੇ ਜੇ ਚਾਈਨਾ ਦੇ ਨਾਲ ਚਾਈਨਾ ਤੋਂ ਆਪਣਾ ਬਚਾਅ ਕਰਨਾ ਆ ਤਾਂ ਰਸ਼ੀਆ ਇੱਕ ਇੰਪੋਰਟੈਂਟ ਉਹਦੇ 'ਚ ਪਲੇਅਰ ਆ। ਜੇ ਰਸ਼ੀਆ ਨਾਲ ਇੰਡੀਆ ਵਿਗਾੜ ਲੈਂਦਾ ਤੇ ਚਾਈਨਾ ਵੈਸੇ ਹੀ ਸਿਰ ਤੇ ਬੈਠਾ ਆ ਤੇ ਇੰਡੀਆ ਨੂੰ ਫਿਰ ਚਾਈਨਾ ਦੇ ਅਟੈਕ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਬਚਾ ਸਕਦਾ। ਤੇ ਇੰਡੀਆ ਜਿਹੜਾ US ਦੀ ਪਾਲਿਸੀ ਆ ਉਸ ਖਿੱਤੇ ਦੇ ਵਿੱਚ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਵੀ US ਜ਼ਰੂਰ ਇਹ ਗੱਲ ਚਾਹੁੰਦਾ ਆ ਵੀ ਜਿਹੜਾ ਇੰਡੀਆ ਆ ਉਹ ਰਸ਼ੀਆ ਦਾ ਅਲਾਈ ਨਾ ਬਣੇ, ਉਹ ਸਾਡਾ ਅਲਾਈ ਬਣੇ ਤੇ ਜਿਹੜੀ ਸਾਰੀ ਚਾਈਨਾ ਦੇ ਨਾਲ US ਦੀ ਟਸਲ ਆ ਉਹਦੇ ਵਿੱਚ ਇੰਡੀਆ US ਵਾਲੇ ਪਾਸੇ ਭੁਗਤੇ। ਪਰ ਇੰਡੀਆ ਨੇ US ਤੇ ਟਰਸਟ ਨਹੀਂ ਕੀਤਾ ਤੇ ਇੰਡੀਆ ਨੇ ਆਪਣਾ ਬਚਾਅ ਕਰਨ ਦੇ ਲਈ ਚਾਈਨਾ ਦਾ ਆਸਰਾ ਤੱਕਿਆ ਤੇ ਉਹ ਜਿਹੜਾ ਆਸਰਾ ਆ ਉਹਦੇ ਵਿੱਚ ਹੁਣ ਉਹ ਲਗਾਤਾਰ ਜਿਵੇਂ ਪੁਤਿਨ ਦੇ ਦਰਬਾਰ ਦੇ ਵਿੱਚ ਬਾਰ-ਬਾਰ ਪੇਸ਼ ਹੋ ਰਹੇ ਆ, ਬਾਰ-ਬਾਰ ਹਾਜ਼ਰ ਹੋ ਰਹੇ ਆ, ਚਾਹੇ ਉਹ ਡੋਵਾਲ ਹੋਵੇ, ਚਾਹੇ ਉਹ ਜੈ ਸ਼ੰਕਰ ਹੋਵੇ, ਚਾਹੇ ਉਹ ਮੋਦੀ ਹੋਵੇ। ਪਰ ਅਲਟੀਮੇਟਲੀ ਅਮਰਵੀਰ ਸਿੰਘ ਜੀ ਇਹ ਗੱਲ ਤੈਅ ਆ ਵੀ ਜਿਹੜੀ ਇੰਡੀਆ ਦੀ ਕਦੇ ਨੋਨ ਅਲਾਈਨਮੈਂਟ ਵਾਲੀ ਪਾਲਿਸੀ ਸੀ ਉਹ ਇਹਨਾਂ ਨੇ ਕੁਛ ਹੱਦ ਤੱਕ ਕਾਮਯਾਬੀ ਦੇ ਨਾਲ ਕੋਲਡ ਵਾਰ ਦੇ ਵਿੱਚ ਸਿਰੇ ਚੜਾਈ ਸੀ। ਪਰ ਉਹ ਹੁਣ ਮਤਲਬ ਜੋ ਨਜ਼ਰ ਆ ਰਿਹਾ ਵੀ ਇਹਨਾਂ ਦੀ ਪਾਲਿਸੀ ਉਹ ਟੋਟਲੀ ਫੇਲ ਹੋਈ ਆ।
ਹੁਣ ਇਹ ਸਾਰੇ ਜਿਹੜਾ ਮਤਲਬ ਇਹ ਅਖਾੜਾ ਆ ਉਹਦੇ ਵਿੱਚ ਇੱਕ ਕਮਜ਼ੋਰ ਖਿਡਾਰੀ ਵਾਂਗ ਨੇ ਇਹ, ਤੇ ਇਹਨਾਂ ਦੇ ਇਹ ਨਹੀਂ ਪਤਾ ਕਿ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਕਿਹੜੇ ਪਾਸਿਓਂ ਕਿਹੜਾ ਇਹਨਾਂ ਦੇ ਚਪੇੜਾ ਮਾਰ ਗਿਆ। ਵੀ ਉਹ ਹਾਲਾਤ ਇਹਨਾਂ ਦੇ ਬਣਨੇ ਆ ਵੀ ਜਦੋਂ ਵੱਡੇ ਖਿਡਾਰੀਆਂ ਦਾ ਭੇੜ ਹੁੰਦਾ ਤੇ ਜਿਹੜਾ ਉਹਦੇ 'ਚ ਇਹ ਛੋਟੇ ਜਿਹੜੇ ਖਿਡਾਰੀ ਹੁੰਦੇ ਆ ਵੀ ਇਹ ਬੋਂਦਲ ਜਾਂਦੇ ਆ, ਤਾਂ ਇੰਡੀਆ ਬੋਂਦਲਿਆ ਫਿਰ ਰਿਹਾ ਹੁਣ। ਜੀ ਉਹਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਉਹ ਕਿਹੜੇ ਪਾਸੇ ਜਾਵੇ ਤੇ ਕਿਹਦਾ ਆਸਰਾ ਤੱਕੇ। ਤੇ ਇੱਕ ਪਾਸੇ ਚਾਈਨਾ ਸਿਰ ਤੇ ਬੈਠਾ ਆ, ਦੂਜੇ ਪਾਸੇ ਅਮਰੀਕਾ ਨਾਲ ਪੰਗਾ ਲਈ ਬੈਠੇ ਆ, ਤੇ ਰਸ਼ੀਆ ਆਪ ਯੂਕਰੇਨ ਦੇ ਵਿੱਚ ਇੰਨਾ ਕੁ ਉਲਝਿਆ ਹੋਇਆ ਆ ਵੀ ਉਹਦੇ ਸਾਰੇ ਰਿਸੋਰਸਿਸ ਉੱਥੇ ਲੱਗ ਚੁੱਕੇ ਆ ਵੀ ਉਹ ਇੰਡੀਆ ਜੇ ਉਹ ਤੋਂ ਆਪਣੇ ਸਿਕਿਉਰਿਟੀ ਕੰਸਰਨਸ ਭਾਲਦਾ ਆ, ਜਾਂ ਇੰਡੀਆ ਨੂੰ ਤਵੱਕੋ ਆ ਵੀ ਰਸ਼ੀਆ ਉਹਨੂੰ ਕਿਸੇ ਖਤਰਨਾਕ ਸਿਚੁਏਸ਼ਨ ਦੇ ਵਿੱਚ ਉਹਨੂੰ ਕੋਈ ਮਤਲਬ ਮਦਦ ਮੁਹੱਈਆ ਕਰਵਾ ਸਕਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਦੀ ਇਹ ਸਹੀ ਬੈਟ ਆ। ਤੇ ਚਲੋ ਮਤਲਬ ਉਹਨਾਂ ਨੇ ਕਿਹੜੇ ਮੇਜਰਸ ਨਾਲ ਲਈ ਆ ਉਹ ਬੈਟਰ ਜਾਣਦੇ ਹੋਣਗੇ, ਪਰ ਜਦੋਂ ਅਸੀਂ ਐਨਾਲਿਸਿਸ ਕਰ ਰਹੇ ਹਾਂ ਜਾਂ ਅਸੀਂ ਦੇਖ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਚਾਈਨਾ ਇੰਡੀਆ ਦੀ ਕੋਈ ਵੱਡੀ ਸਪੋਰਟ ਜੋ ਉੱਥੇ ਕ੍ਰਾਈਸਿਸ ਬਣਨ ਜਾ ਰਿਹਾ ਉਸ ਖਿੱਤੇ 'ਚ ਉਹਦੇ 'ਚ ਕਰ ਸਕਦਾ। ਪਰ ਇੰਡੀਆ ਹੁਣ ਆਪਣੇ ਪੱਤੇ ਖੇਡ ਚੁੱਕਿਆ ਤੇ ਵੈਸਟ ਦਾ ਵੀ ਟਰਸਟ ਗਵਾ ਚੁੱਕਿਆ, ਤੇ ਚਾਈਨਾ ਵੈਸੇ ਹੀ ਹਮੇਸ਼ਾ ਚਾਈਨਾ ਦੇ ਨਾਲ ਜਿਹੜੇ ਇੰਡੀਆ ਦੇ ਮਸਲੇ ਆ ਜਾਂ ਤਾਂ ਉਹ ਇਸੇ ਤਰੀਕੇ ਨਾਲ ਸੋਰਟ ਆਊਟ ਹੋਣਗੇ ਕਿ ਇੰਡੀਆ ਆਪਣੀ ਸਾਰੀ ਟੈਰੀਟਰੀ ਜਿਹੜੀ ਆ ਉਹ ਸਰੈਂਡਰ ਕਰੇ ਧਰਮਸ਼ਾਲਾ ਤੱਕ ਚਾਈਨਾ ਨੂੰ ਜੋ ਕਲੇਮ ਕਰਦਾ ਆ, ਜਾਂ ਅਰੁਣਾਚਲ ਪ੍ਰਦੇਸ਼ ਸਾਰਾ ਸਰੈਂਡਰ ਕਰੇ, ਤਾਂ ਹੀ ਉਹ ਸੋਰਟ ਆਊਟ ਹੋ ਸਕਦਾ। ਤੇ ਬਾਕੀ ਦੇ ਉੱਤੇ ਠੀਕ ਆ, ਨਹੀਂ ਚਾਈਨਾ ਦਾ ਇੰਟਰਸਟ ਹਮੇਸ਼ਾ ਹੀ ਇੰਡੀਆ ਦੇ ਜਿਹੜੇ ਐਡਮਿਨਿਸਟਰਡ ਇਲਾਕੇ ਆ ਉਹਨਾਂ 'ਚ ਰਹਿਣਾ ਹੀ ਆ, ਤੇ ਇੰਡੀਆ ਦਾ ਕਲੈਸ਼ ਚਾਈਨਾ ਦੇ ਨਾਲ ਰਹਿਣਾ ਆ। ਤਾਂ ਇਸ ਕਰਕੇ ਇਹ ਆ ਵੀ ਸਿੱਖਾਂ ਦੇ ਲਈ ਇਹ ਸਾਰੀ ਗੱਲਬਾਤ ਦੇ ਵਿੱਚੋਂ ਇਹ ਗੱਲ ਸਮਝਣ ਵਾਲੀ ਆ ਕਿ ਇਹ ਖਿੱਤਾ ਜਿਹੜਾ ਆ ਬੜਾ ਵੋਲੇਟਾਈਲ ਆ ਹੁਣ, ਤੇ ਸਰਕਾਰਾਂ ਤੇ ਖਾਸ ਤੌਰ ਤੇ ਜਿਹੜੇ ਨਕਸ਼ੇ ਆ ਉਹ ਬੜੀ ਤੇਜ਼ੀ ਨਾਲ ਬਦਲਨੇ ਆ ਉਸ ਖਿੱਤੇ ਦੇ ਵਿੱਚ। ਤਾਂ ਸਿੱਖ ਆਪਣੇ ਆਪ ਨੂੰ ਉਹਨਾਂ ਨਕਸ਼ਿਆਂ ਦੇ ਵਿੱਚ ਆਪਣੀ ਥਾਂ ਲੈਣ ਲਈ ਆਪਣੇ ਆਪ ਨੂੰ ਤਿਆਰ ਕਰਨ ਤੇ ਆਪਣੀ ਅਪਰੋਚ ਜਿਹੜੀ ਆ ਉਹ ਕਲੀਅਰ ਰੱਖਣ ਕਿ ਸਿੱਖ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਉਹ ਕਿਸੇ ਵੀ ਕੰਟਰੀ ਜਾਂ ਕਿਸੇ ਵੀ ਹੋਰ ਜਿਹੜੀ ਸਟੇਟ ਆ ਉਹਦੀ ਪਰਜਾ ਜਾਂ ਕਿਸੇ ਦੀ ਮਾਈਨੋਰਿਟੀ ਨਹੀਂ। ਸਿੱਖਾਂ ਦਾ ਪੰਜਾਬ ਦੇ ਉੱਤੇ ਪਾਤਸ਼ਾਹੀ ਦਾ ਦਾਅਵਾ ਹੈ, ਸੋਵਰੈਨਿਟੀ ਦਾ ਦਾਅਵਾ ਹੈ, ਜਿਹਦੇ ਲਈ ਲੱਖਾਂ ਸਿੱਖਾਂ ਨੇ ਆਪਣੇ ਘਰ ਬਰਬਾਦ ਕੀਤੇ ਆ, ਲੱਖਾਂ ਸਿੱਖ ਜਿਹੜੇ ਆ ਉਹਨਾਂ ਦਾ ਉਜਾੜਾ ਹੋਇਆ ਆ। ਤੇ ਜਦੋਂ ਹੁਣ ਕਦੇ ਵੀ ਸਮਾਂ ਬਣੇ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ ਤਾਂ ਸਿੱਖਾਂ ਨੂੰ ਇਹ ਕਲੈਰਿਟੀ ਹੋਣੀ ਚਾਹੀਦੀ ਆ ਕਿ ਉਹਨਾਂ ਦਾ ਪੋਲੀਟੀਕਲ ਗੋਲ ਉਹੀ ਆ ਜੋ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਨੇ ਤੈਅ ਕੀਤਾ ਸੀ, ਤੇ ਉਸੇ ਦੇ ਬੇਸਿਸ ਤੇ ਕਿਸੇ ਵੀ ਪੋਲੀਟੀਕਲ ਨੈਗੋਸ਼ੀਏਸ਼ਨ ਦਾ ਹਿੱਸਾ ਬਣਿਆ ਜਾਵੇ। ਜੀ ਬਿਲਕੁਲ ਨਹੀਂ, ਇਹ ਗੱਲ ਸਾਡੇ ਲਈ ਸਮਝਣ ਗੋਚਰੀ ਹੈ, ਤੇ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਡੀਪਲੀ ਸਮਝਣਾ ਇਹਦੇ ਲਈ ਬਹੁਤ ਇੰਪੋਰਟੈਂਟ ਆ, ਤਾਂ ਕਿ ਅਸੀਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਜਾ ਕੇ ਉਸ ਸਿਚੁਏਸ਼ਨ ਦੇ ਵਿੱਚ ਹੋਈਏ ਤੇ ਸਾਡੇ ਕੋਲ ਉਹ ਦਿਮਾਗ ਹੋਣ ਜੋ ਉਸ ਮੌਕੇ ਦੇ ਉੱਤੇ ਉਸ ਸਿਚੁਏਸ਼ਨ ਦੇ ਵਿੱਚ ਇਹ ਸਾਰੇ ਪਾਰਟ ਨੂੰ ਸਮਝ ਸਕਦੇ ਹੋਣ। ਭਾਰਤ ਦੇ ਹਵਾਲੇ ਨਾਲ ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਂ ਥੋੜ੍ਹਾ ਜਿਹਾ ਇੱਕ ਹੋਰ ਨਜ਼ਰੀਏ ਤੋਂ ਵੀ ਇਹਨੂੰ ਦੇਖਣਾ ਚਾਹੂੰਗਾ ਸਾਡੇ ਦਰਸ਼ਕਾਂ ਦੇ ਲਈ। ਮਤਲਬ ਹੁਣ ਭਾਰਤ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਹਾਲਾਂਕਿ ਰੂਸ ਦੇ ਨਾਲ ਜਿਹੜੀ ਇਹਨਾਂ ਦੀ ਰਿਲੇਸ਼ਨਸ਼ਿਪ ਰਹੀ ਹੈ ਉਹ ਹਮੇਸ਼ਾ ਵੈਸਟ ਨੇ ਇਹਨਾਂ ਨੂੰ ਭੰਡਿਆ ਯੂਕਰੇਨ ਰਸ਼ੀਆ ਵਾਰ ਦੇ ਹਵਾਲੇ ਨਾਲ ਕਿ ਕਿਵੇਂ ਇਹਨਾਂ ਨੇ ਯੂਕਰੇਨ ਤੋਂ ਰਸ਼ੀਆ ਤੋਂ ਤੇਲ ਲੈ ਕੇ ਯੂਰਪ ਦੀਆਂ ਮੰਡੀਆਂ ਦੇ ਵਿੱਚ ਵੇਚਿਆ, ਉਹਦੇ 'ਚ ਮੋਟਾ ਜਿਹੜਾ ਮੁਨਾਫਾ ਹੈਗਾ ਉਹ ਕਮਾਇਆ। ਹਾਲਾਂਕਿ ਈਵਨ ਪਿਛਲੇ ਹਫਤੇ ਦੇ ਵਿੱਚ ਖਬਰਾਂ ਇਸ ਹਵਾਲੇ ਨਾਲ ਵੀ ਲੱਗੀਆਂ ਵੀ ਉਹਦੇ ਤੋਂ ਇਲਾਵਾ ਵੀ ਹੋਰ ਸੀਕ੍ਰੇਟਲੀ ਵੀ ਬਹੁਤ ਇਹਨਾਂ ਨੇ ਜਿਹੜੀਆਂ ਟ੍ਰੇਡ ਡੀਲਸ ਰਸ਼ੀਆ ਦੇ ਨਾਲ ਕੀਤੀਆਂ ਨੇ ਤੇ ਰਸ਼ੀਆ ਨੂੰ ਫਾਇਦਾ ਦਿੱਤਾ ਆ। ਸੋ ਉਹ ਵੀ ਇੱਕ ਪਾਰਟ ਹੈ ਜਿਹੜਾ ਇਹਦੇ ਵਿੱਚ ਦੇਖਣ ਵਾਲਾ ਆ। ਤੇ ਹੁਣ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ ਨੇ ਜਿਵੇਂ ਬੰਗਲਾਦੇਸ਼ ਦੇ ਹਵਾਲੇ ਨਾਲ ਸਾਰੀ ਡਿਵੈਲਪਮੈਂਟ ਕੀਤੀ ਹੈ, ਕਿਵੇਂ ਬਾਂਹ ਮਰੋੜੀ ਹੈ, ਤੇ ਨਾਲ ਹੀ ਨਾਲ ਭਾਰਤ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਜਿਹੜੀ ਹੁਣ ਇਹ ਮੋਦੀ ਰਸ਼ੀਆ ਦੇ ਨਾਲ ਕਲੋਜ਼ ਹੋ ਕੇ ਜਾਂ ਯੂਕਰੇਨ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਜ਼ੈਲੈਂਸਕੀ ਦੇ ਨਾਲ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਇਜਲਾਸ ਅਮਰੀਕਾ ਦੇ ਵਿੱਚ ਇੱਥੇ ਨਿਊਯਾਰਕ ਦੇ ਵਿੱਚ ਹੋਣਾ, ਉੱਥੇ ਵੀ ਮੋਦੀ ਤੇ ਜ਼ੈਲੈਂਸਕੀ ਦੀ ਮੀਟਿੰਗ ਦੀ ਜਿਹੜੀ ਉਹ ਹੈਗੀ ਹੈ ਉਹ ਦੇਖੀ ਜਾ ਰਹੀ ਹੈ ਇੱਕ ਪੋਸੀਬਿਲਿਟੀ। ਸੋ ਅਮਰੀਕਾ ਵੀ ਇਸ ਪਾਰਟ ਨੂੰ ਮਤਲਬ ਭਾਰਤ ਨੂੰ ਧੱਕ ਰਿਹਾ ਹੁਣ ਵੀ, ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਰਸ਼ੀਆ ਦੇ ਨਾਲ ਨੇੜਤਾ ਹੈਗੀ ਹੈ ਤੇ ਕਰੋ ਇਹਦੇ ਵਿੱਚ ਮੀਡੀਏਸ਼ਨ ਕਰੋ। ਸੋ ਇੱਕ ਕਾਈਂਡ ਆਫ ਜਿਹਨੂੰ ਕਹਿੰਦੇ ਆ ਵੀ ਭਰੋਸਾ ਭਾਵੇਂ ਨਹੀਂ ਕਰ ਰਹੇ 100%, ਪਰ ਫਿਰ ਵੀ ਇੱਕ ਫ੍ਰੀ ਹੈਂਡ ਜਿਹਾ ਭਾਰਤ ਨੂੰ ਦਿੱਤਾ ਹੋਇਆ ਆ ਕਿ ਠੀਕ ਹੈ ਤੁਸੀਂ ਕੱਢ ਕੇ ਦਿਖਾਓ ਇਹਦੇ ਵਿੱਚੋਂ ਕੀ ਕੱਢਦੇ ਹੋ। ਪਰ ਭਾਰਤ ਦੇ ਲਈ ਮਤਲਬ ਉਹ ਨਾ ਇੱਧਰਲੇ ਪਾਸੇ ਜ਼ਿਆਦਾ ਉਹ ਕਰ ਸਕਦੇ ਆ ਤੇ ਨਾ
ਉਧਰਲੇ ਪਾਸੇ। ਸੋ ਤੁਹਾਨੂੰ ਕੀ ਲੱਗਦਾ ਵੀ ਇਹ ਜ਼ੈਲੈਂਸਕੀ ਨਾਲ ਮੀਟਿੰਗ ਦੇ ਵਿੱਚੋਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ੈਲੈਂਸਕੀ ਨਾਲ ਮੀਟਿੰਗ ਤੇ ਪੁਤਿਨ ਵੀ ਇਸ ਵਕਤ ਆਸ ਰੱਖ ਰਹੇ ਆ ਤੇ ਉਹਨਾਂ ਨੇ ਆਲਰੇਡੀ ਮੋਦੀ ਦੇ ਨਾਲ ਬ੍ਰਿਕਸ ਦੇ ਮੌਕੇ ਮੀਟਿੰਗ ਥਰੋ ਕਰਨ ਦੀ ਗੱਲ ਕੀਤੀ ਹੈ ਵੀ ਬਾਇਲੇਟਰਲ ਮੀਟਿੰਗ ਹੋਵੇ, ਵੀ ਇਹ ਦੋਵੇਂ ਪਾਸੇ ਬੈਲੈਂਸ ਭਾਰਤ ਕਿਸ ਹਿਸਾਬ ਨਾਲ ਰੱਖ ਸਕੂਗਾ ਤਾਂ ਕਿ ਉਹ ਅੱਗੇ ਵੱਧ ਸਕੇ? ਦੇਖੋ, ਇਹ ਗੱਲ ਅਮਰੀਕਾ ਨੂੰ ਵੀ ਪਤਾ ਆ ਵੀ ਇਹਨਾਂ ਦੇ ਤਿਲਾਂ 'ਚ ਕਿੰਨਾ ਕੁ ਤੇਲ ਆ ਤੇ ਵੀ ਇਹ ਕਿੰਨੀ ਕੁ ਪੀਸ ਕਰਵਾ ਸਕਦੇ ਆ, ਕਿਉਂਕਿ ਪੀਸ ਅਮਰੀਕਾ ਇੰਨਾ ਕੁਛ ਜੰਗ 'ਚ ਇਨਵੋਲਡ ਆ ਵੀ ਉਹਨੇ ਆਪਣੀ ਮਰਜ਼ੀ ਨਾਲ ਕਰਨੀ ਆ ਵੀ ਉਹ ਕਦੋਂ ਹੋਵੇ ਤੇ ਕਦੋਂ ਨਾ ਹੋਵੇ। ਤੇ ਜਿਹੜੀ ਮੋਦੀ ਦੀ ਗੱਲ ਆ, ਦੇਖੋ ਉਹ ਤੋਂ ਪਹਿਲਾਂ ਇਹ ਪੁਤਿਨ ਨੂੰ ਮਿਲਿਆ ਤੇ ਜ਼ੈਲੈਂਸਕੀ ਨੇ ਉਹਦੇ ਤੇ ਬੜਾ ਸਟਰੋਂਗ ਰਿਐਕਸ਼ਨ ਦਿੱਤਾ ਸੀ ਜੀ। ਤੇ ਉਹ ਤੋਂ ਬਾਅਦ ਫਿਰ ਨਾ ਮੂੰਹ ਰੱਖਣ ਲਈ ਆਪਣਾ ਇਹ ਜ਼ੈਲੈਂਸਕੀ ਨਾਲ ਮੁਲਾਕਾਤ ਕੀਤੀ ਤੇ ਫਿਰ ਹੁਣ ਇਹ ਪੁਤਿਨ ਦੇ ਨਾਲ ਮੁਲਾਕਾਤ ਮਤਲਬ ਇਹਨੂੰ ਆਫਰ ਕੀਤਾ ਹੈ ਵੀ ਆ ਹਨਾ, ਮਤਲਬ ਆਫਰ ਕੀ ਕੀਤਾ ਹੈ ਵੀ ਹਾਂ ਹੁਣ ਮੈਂ ਮਤਲਬ ਤੈਨੂੰ ਇਕੱਲੇ ਨੂੰ ਮਿਲਣਾ ਆ ਮੋਦੀ ਨੂੰ। ਤੇ ਕਿਉਂਕਿ ਜਿਹੜਾ ਪੁਤਿਨ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜਾ ਉਹਨੇ ਯੂਕਰੇਨ ਤੇ ਅਟੈਕ ਕੀਤਾ ਆ ਉਹਦੇ ਲਈ ਤਿਆਰੀ ਕਰ ਰਿਹਾ ਸੀ ਜੀ। ਪੁਤਿਨ ਦੀ ਪੋਲੀਟੀਕਲ ਜਿਹੜੀ ਹੋਂਦ ਆ, ਐਗਜ਼ਿਸਟੈਂਸ ਆ, ਉਹ ਮਤਲਬ ਐਂਟੀ ਅਮਰੀਕਾ ਜਿਹੜਾ ਉਹਦਾ ਸਟਾਂਸ ਆ ਉਹ ਜਿੰਨਾ ਵੱਧ ਸਟਰੋਂਗ ਹੋਊਗਾ, ਜਿੰਨਾ ਵੱਧ ਇਹਨਾਂ ਦੇ ਖਿਲਾਫ ਲੜੂਗਾ, ਉਸੇ ਤੇ ਉਹ ਪੋਲੀਟੀਕਲ ਐਗਜ਼ਿਸਟੈਂਸ ਡਿਪੈਂਡ ਕਰਦੀ ਆ, ਖੜੀ ਆ। ਹਾਂ, ਤੇ ਉਹਦੇ ਵਿੱਚ ਉਹਨੇ ਕਦੇ ਵੀ ਉਹਦੇ ਲਈ ਜਿਹੜੀ ਜੰਗ ਆ ਇਹ ਵੀ ਉਹ ਇਹਨੂੰ ਜੰਗ ਨੂੰ ਉਹਨੇ ਲੰਮੀ ਖਿੱਚਣਾ ਹੈ ਤੇ ਉਹਨਾਂ ਦੀ ਇੱਕ ਐਸਪੀਰੇਸ਼ਨ ਆ ਜਿਹੜਾ ਸਾਰਾ ਪੁਤਿਨ ਵਾਲਾ ਗਰੁੱਪ ਆ ਔਰ ਰਸ਼ੀਅਨ ਗਰੁੱਪ ਆ ਵੀ ਜਿਹੜੀ ਕੋਲਡ ਵਾਰ ਦੀ ਹਾਰ ਆ ਵੀ ਉਹਨੂੰ ਉਹ ਕਿਵੇਂ ਉਹਦਾ ਬਦਲਾ ਲੈਣ ਤੇ ਕਿਵੇਂ ਉਹ ਜਿਹੜਾ ਮੁੜ ਕੇ ਆਪਣਾ ਸਟਰੋਂਗ ਹੋਲਡ ਆ ਖਾਸ ਤੌਰ ਤੇ ਈਸਟਰਨ ਯੂਰਪ ਦੇ ਵਿੱਚ ਉਹਨੂੰ ਐਸਟੈਬਲਿਸ਼ ਕਰਨਾ। ਤੇ ਉਹ ਐਸਟੈਬਲਿਸ਼ ਕਰਨ ਦਾ ਉਹਨਾਂ ਦਾ ਸਿੱਧਾ ਤਰੀਕਾ ਉਹ ਦੇਖੋ, ਚਾਈਨਾ ਨੇ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਸਥਾਪਿਤ ਕਰਨ ਦੇ ਲਈ ਲਗਭਗ ਸੇਮ ਅਮਰੀਕਨ ਤਰੀਕਾ ਯੂਜ਼ ਕੀਤਾ ਬਾਈ ਟ੍ਰੇਡ, ਪਰ ਰਸ਼ੀਆ ਜਿਹੜਾ ਆ ਉਹਦੀ ਅਪਰੋਚ ਟ੍ਰੇਡ ਵਾਲੀ ਘੱਟ ਆ। ਉਹਦੀ ਅਪਰੋਚ ਉਹ ਜ਼ਿਆਦਾਤਰ ਟ੍ਰੇਡ 'ਚ ਘੱਟ ਇਨਵੋਲਡ ਆ। ਦੁਨੀਆ ਦੇ ਵਿੱਚ ਜਿੱਥੇ ਜਿੱਥੇ ਚਾਹੇ ਉਹ ਮਿਡਲ ਈਸਟ 'ਚ ਹੋਵੇ ਜਾਂ ਕਿਤੇ ਜਿੱਥੇ ਜੰਗਾਂ ਦੀ ਗੱਲ ਆ ਉਹਦੇ 'ਚੋਂ ਜ਼ਿਆਦਾ ਇਨਵੋਲਡ ਆ, ਕਿਉਂਕਿ ਰਸ਼ੀਆ ਦੇ ਕੋਲ ਦੁਨੀਆ ਨੂੰ ਵੇਚਣ ਲਈ ਵੀ ਜੇ ਕੁਛ ਸਭ ਤੋਂ ਵੱਧ ਹੈਗਾ ਤਾਂ ਹਥਿਆਰ ਨੇ ਜੀ। ਤੇ ਉਹ ਦੁਨੀਆ ਦੇ ਵਿੱਚ ਹਥਿਆਰ ਹੀ ਆਪਣੇ ਜਿਹੜੇ ਆ ਉਹ ਸੈਲ ਆਊਟ ਕਰਦਾ ਆ ਤੇ ਉਹ ਮਤਲਬ ਉਹਦੀ ਹੁਣ ਕਿੰਨੀ ਕੁ ਸਹੀ ਆ ਗਲਤ ਅਪਰੋਚ ਉਹ ਅਲੱਗ ਡਿਸਕਸ ਹੋ ਸਕਦੀ ਆ, ਪਰ ਇਹ ਕਲੀਅਰ ਆ ਵੀ ਉਹ ਡਾਇਰੈਕਟਲੀ ਇਨਵੋਲਡ ਹੁੰਦਾ ਆ ਜਿੱਥੇ ਜਿੱਥੇ ਵੀ ਜੰਗਾਂ ਚੱਲ ਰਹੀਆਂ ਨੇ ਤੇ ਉਹਦੀ ਇਨਵੋਲਵਮੈਂਟ ਹਮੇਸ਼ਾ ਐਂਟੀ ਅਮਰੀਕਨ ਖੇਮੇ ਦੇ ਵਿੱਚ ਹੁੰਦੀ ਆ। ਤੇ ਇਹਦੇ ਵਿੱਚ ਮਤਲਬ ਉਹਨਾਂ ਦੀ ਜਿਹੜੀ ਪੋਲੀਟੀਕਲ ਐਗਜ਼ਿਸਟੈਂਸ ਆ ਪੁਤਿਨ ਤੇ ਉਹਦੇ ਸਾਰੇ ਸਹਿਯੋਗੀਆਂ ਦੀ ਉਹ ਇਸੇ ਗੱਲ ਤੇ ਖੜੀ ਆ ਤੇ ਉਹਨੂੰ ਮੋਦੀ ਜਿਹੜਾ ਆ ਉਹ ਉਹਦੇ ਬਾਰੇ ਡਿਸਾਈਡ ਕਰੇ ਤਾਂ ਇਹ ਆਪਣੇ ਆਪ ਦੇ ਵਿੱਚ ਨਾ ਸਮਝੀ ਵਾਲੀ ਗੱਲ ਆ। ਜੇ ਕੋਈ ਬੰਦਾ ਇਸ ਗੱਲ ਨੂੰ ਸੋਚੇ ਵੀ ਤਾਂ ਅਲਟੀਮੇਟਲੀ ਇਹੀ ਆ ਵੀ ਇੰਡੀਆ ਦਾ ਜਿਹੜਾ ਇੰਟਰਸਟ ਰਸ਼ੀਆ ਦੇ ਨਾਲ ਆ ਉਹ ਸਿਰਫ ਇਸ ਗੱਲ ਕਰਕੇ ਆ ਵੀ ਰਸ਼ੀਆ ਤੇ ਚਾਈਨਾ ਬੜੇ ਕਲੋਜ਼ ਨੇ ਫੋਰ ਦਾ ਟਾਈਮ ਬੀਇੰਗ ਤੇ ਚਾਈਨਾ ਦੇ ਨਾਲ ਜਿਹੜਾ ਇੰਡੀਆ ਦਾ ਚਾਈਨਾ ਤੋਂ ਬਚਾਅ ਆ ਤਾਂ ਇੰਡੀਆ ਨੇ ਪਾਲਿਸੀ ਅਡਾਪਟ ਕੀਤੀ ਆ ਵੀ ਉਹ ਰਸ਼ੀਆ ਦੀ ਵਿਚੋਲਗੀ ਦੇ ਨਾਲ ਹੀ ਹੋ ਸਕਦਾ ਜੀ। ਤੇ ਜਿਹੜਾ ਯੂਐਸ ਵਾਲੇ ਪਾਸੇ ਜੇ ਇੰਡੀਆ ਜਾਂਦਾ ਤਾਂ ਉਹਨੂੰ ਇਹ ਸੀ ਵੀ ਚਾਈਨਾ ਨੇ, ਕਿਉਂਕਿ ਚਾਈਨਾ ਨੂੰ ਆਪਣੇ ਹੱਥ ਦਿਖਾ ਵੀ ਚੁੱਕਿਆ ਇੰਡੀਆ ਨੂੰ ਤੇ ਇੰਡੀਆ ਨੂੰ ਚਾਈਨਾ ਦੀ ਜਿਹੜੀ ਮਿਲਟਰੀ ਪਾਵਰ ਆ ਉਹਦੀ ਚੰਗੀ ਤਰ੍ਹਾਂ ਸਮਝ ਵੀ ਆ ਤੇ ਮਤਲਬ ਇੰਡੀਆ ਦਾ ਜਿਹੜਾ ਬ੍ਰਾਹਮਣ ਦਿਮਾਗ ਆ ਉਹ ਕਦੇ ਵੀ ਇਸ ਤਰੀਕੇ ਦੀ ਵੱਡੀ ਸਿੱਧੀ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉਹ ਸਿੱਖਾਂ ਨੂੰ ਕੁੱਟਣਾ ਹੋਵੇ, ਮਨੀਪੁਰ ਵਾਲਿਆਂ ਨੂੰ ਕੁੱਟਣਾ ਹੋਵੇ ਜਾਂ ਪਾਕਿਸਤਾਨ ਦੇ ਖਿਲਾਫ ਕੋਈ ਗਿੱਦੜ ਬੜਕਾ ਮਾਰਨੀਆਂ ਹੋਣ, ਕਿਉਂਕਿ ਇਹਨਾਂ ਨੂੰ ਪਤਾ ਵੀ ਪਾਕਿਸਤਾਨ ਸਭ ਤੋਂ ਛੋਟਾ ਮੁਲਕ ਆ ਜੀ ਤੇ ਇਹਨਾਂ ਨੂੰ ਪਰ ਚਾਈਨਾ ਦਾ ਪਤਾ ਵੀ ਚਾਈਨਾ ਸਾਡੇ ਨਾਲੋਂ ਕਈ ਗੁਣਾ ਵੱਡਾ ਮੁਲਕ ਆ, ਰਿਸੋਰਸਿਸ ਦੇ ਪੱਖ ਤੋਂ ਵੀ ਤੇ ਮਿਲਟਰੀ ਇਨਫਰਾਸਟਰਕਚਰ ਦੇ ਪੱਖ ਤੋਂ ਵੀ। ਤਾਂ ਇਸ ਕਰਕੇ ਇਹਨਾਂ ਨੇ ਪਾਲਿਸੀ ਅਡਾਪਟ ਕੀਤੀ ਆ ਵੀ ਅਮਰੀਕਾ ਸਾਡੇ ਨਾਲ ਨਾ ਖੁਸ਼ ਹੁੰਦਾ ਹੋ ਜੇ ਪਰ ਅਸੀਂ ਚਾਈਨਾ ਦੇ ਨਾਲ ਜੰਗ ਨਹੀਂ ਲੜਨੀ ਆ ਤੇ ਉਸੇ ਪਾਲਿਸੀ ਦੇ ਤਹਿਤ ਹੁਣ ਰਸ਼ੀਆ ਦੇ ਥੱਲੇ ਲੱਗੇ ਹੋਏ ਆ, ਕਿਉਂਕਿ ਜੇ ਇਹਨਾਂ ਨੂੰ ਲੱਗਦਾ ਵੀ ਸਾਨੂੰ ਕੋਈ ਚਾਈਨਾ ਤੋਂ ਬਚਾ ਸਕਦਾ ਤਾਂ ਉਹ ਰਸ਼ੀਆ ਬਚਾ ਸਕਦਾ, ਸਾਨੂੰ ਅਮਰੀਕਾ ਨਹੀਂ ਬਚਾ ਸਕਦਾ ਤੇ ਉਹਦੇ ਕਰਕੇ ਹੁਣ ਇਹ ਸਾਰੇ ਇਸ ਜਾਲ 'ਚ ਫਸ ਗਏ ਆ ਜਿਹਦੇ 'ਚ ਇਹਨਾਂ ਲਈ ਨਿਕਲਣਾ ਇਹ ਮਤਲਬ ਜਿਵੇਂ ਹੁੰਦਾ ਵੀ ਜਾਲ 'ਚ ਫਸਿਆ ਕੋਈ ਪਰਿੰਦਾ ਹੁੰਦਾ ਉਹ ਪਰਪੁਰਤਾ ਮਾਰਦਾ ਤੇ ਫਿਰ ਪਰ ਉਹਦੇ ਝੜ ਜਾਂਦੇ ਆ, ਉਹ ਕੋਸ਼ਿਸ਼ ਕਰਦੇ ਤੇ ਉਦੋਂ ਨਿਕਲਿਆ ਨਹੀਂ ਜਾਂਦਾ। ਉਹੀ ਹਾਲ ਇਹਨਾਂ ਦਾ, ਇਸੇ ਕਰਕੇ ਭੱਜੇ ਫਿਰ ਰਹੇ ਆ
ਪਰਪੁਰ ਮਾਰ ਰਹੇ ਆ, ਪਰ ਉਹ ਇਹਨਾਂ ਦੇ ਝੜ ਜਾਣੇ ਆ, ਝੜ ਚੱਲੇ ਆ, ਇਹਨਾਂ ਤੋਂ ਇਸ ਚੋਂ ਨਿਕਲਿਆ ਨਹੀਂ ਜਾਣਾ, ਜੇ 'ਚ ਫਸ ਗਏ ਆ ਇਹ ਸਾਰੀ ਜੀਓਪੋਲੀਟੀਕਲ ਸਿਚੁਏਸ਼ਨ 'ਚ। ਪਰ ਬਸ ਹੁਣ ਕੰਸਰਨ ਇਹ ਆ ਵੀ ਜਿਹੜੇ ਇਸ ਖਿੱਤੇ ਦੇ ਵਿੱਚ, ਇਸ ਖਿੱਤੇ ਨੂੰ ਤੁਸੀਂ ਐਜ਼ ਅ ਇੰਡੀਆ ਨਾ ਦੇਖੋ, ਇਸ ਖਿੱਤੇ ਨੂੰ ਤੁਸੀਂ ਇਹ ਦੇਖੋ ਵੀ ਇੱਥੇ ਰੂਲ ਕੌਣ ਕਰ ਰਿਹਾ। ਇੱਥੇ ਬ੍ਰਾਹਮਣਵਾਦੀ ਵਿਪਰਵਾਦੀ ਜਿਹੜੀ ਮਾਨਸਿਕਤਾ ਆ, ਜਿਨ੍ਹਾਂ ਇੱਕ ਇੰਡੀਆ ਦੇ ਸਟਰਕਚਰ ਦੇ ਥੱਲੇ ਆਪਣੀ ਡੋਮੀਨੈਂਸ ਨੂੰ ਐਸਟੈਬਲਿਸ਼ ਕੀਤਾ, ਤਾਂ ਇਹ ਸਮਾਂ ਆ ਵੀ ਹੁਣ ਜਦੋਂ ਇੱਥੋਂ ਦੀਆਂ ਉਹ ਕੌਮਾਂ ਜਿਹੜੀਆਂ ਆਪਣੀ ਐਗਜ਼ਿਸਟੈਂਸ ਵਾਸਤੇ ਇਹਨਾਂ ਦੇ ਖਿਲਾਫ ਲੜੀਆਂ ਆ, ਜਿਨ੍ਹਾਂ ਨੂੰ ਇਹਨਾਂ ਨੇ ਦੱਬਿਆ ਆ, ਤੇ ਇੱਥੋਂ ਦਾ ਉਹ ਵਰਗ ਜਿਹਨੂੰ ਇਹਨਾਂ ਜਾਤ ਪਾਤ ਦੇ ਨਾਂ ਦੇ ਉੱਤੇ ਹਮੇਸ਼ਾ ਲਤਾੜ ਕੇ ਰੱਖਿਆ, ਜਿਹਨੂੰ ਇਹਨਾਂ ਸੋ ਕਾਲਡ ਲੋਅਰ ਕਾਸਟ ਬਣਾ ਕੇ ਤੇ ਜਿਹਦੇ ਤੇ ਮਤਲਬ ਆਪਣੀ ਡੋਮੀਨੈਂਸ ਨੂੰ ਐਸਟੈਬਲਿਸ਼ ਕੀਤਾ, ਇਹ ਹੁਣ ਉਹਨਾਂ ਸਾਰੇ ਵਰਗਾਂ ਲਈ ਇੱਕ ਸਮਾਂ ਆ ਕਿ ਉਹ ਰੀਵਿਜ਼ਿਟ ਕਰਨ ਆਪਣੀ ਹਿਸਟਰੀ ਨੂੰ, ਉਹ ਸੋਚਣ ਕਿ ਕਿਵੇਂ ਇਹਨਾਂ ਨੇ ਉਹਨਾਂ ਨੂੰ ਆਪਣੇ ਜਾਲ 'ਚ, ਖਾਸ ਤੌਰ ਤੇ ਉਹ ਸਮਾਂ ਜਦੋਂ ਬ੍ਰਿਟਿਸ਼ ਕੋਲੋਨਾਈਜੇਸ਼ਨ ਤੋਂ ਇੰਡੀਆ ਦੀ ਐਸਟੈਬਲਿਸ਼ਮੈਂਟ ਵੱਲ ਨੂੰ ਮੂਵ ਹੋਈ ਹਿਸਟਰੀ, ਵੀ ਉਸ ਸਮੇਂ ਦੇ ਵਿੱਚ ਇਹਨਾਂ ਨੇ ਉਹਨਾਂ ਲੋਕਾਂ ਨੂੰ ਅਸੀਂ ਕਹਿ ਸਕਦੇ ਕਿ ਮੂਰਖ ਬਣਾਇਆ, ਤੇ ਉਹ ਹੁਣ ਦੁਬਾਰਾ ਉਹੋ ਜਿਹਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਮਤਲਬ ਜਿਹੜੀ ਪੋਲੀਟੀਕਲ ਇਨਸਟੇਬਿਲਿਟੀ ਆ, ਇਹ ਤੋਂ ਬਾਅਦ ਜਿਹੜਾ ਨਵਾਂ ਕੋਈ ਵੀ ਸਿਸਟਮ ਐਸਟੈਬਲਿਸ਼ ਹੋਣਾ, ਉਹ ਭਾਵੇਂ ਕਿਸੇ ਨਵੇਂ ਰੂਪ 'ਚ ਹੋਵੇ, ਪਰ ਇਹ ਨਾ ਹੋਵੇ ਕਿ ਦੁਬਾਰਾ ਉਸ ਨਵੇਂ ਰੂਪ ਦੀ ਫਿਰ ਜਿਹੜੀ ਚੌਧਰ ਆ ਜਾਂ ਲੀਡਰਸ਼ਿਪ ਆ ਉਹ ਇਸੇ ਕਲਾਸ ਕੋਲ ਆ ਜੇ, ਜਿਹੜੀ ਸੋ ਕਾਲਡ ਪੇਪਰਵਾਦੀ ਕਲਾਸ ਆ। ਜੇ ਇਹਨਾਂ ਦੇ ਕੋਲ ਕਿਸੇ ਨਵੇਂ ਰੂਪ 'ਚ ਵੀ ਆ ਗਈ ਤਾਂ ਵੀ ਇਹ ਜਿਹੜੀਆਂ ਧਿਰਾਂ ਲਤਾੜੀਆਂ ਗਈਆਂ ਨੇ ਉਹਨਾਂ ਦੀ ਕੋਈ ਉਹਨਾਂ ਨੂੰ ਆਜ਼ਾਦੀ ਨਹੀਂ ਮਿਲਣੀ। ਮਸਲਾ ਇਹ ਆ ਵੀ ਆਪਾਂ ਹਮੇਸ਼ਾ ਸੁਣਦੇ ਰਹੇ ਹਾਂ ਅਮਰਵੀਰ ਸਿੰਘ ਜੀ, ਆਪਾਂ ਹੁਣ ਪ੍ਰੋਗਰਾਮ ਸਮਾਪਤੀ ਵੱਲ ਵੱਧ ਰਿਹਾ ਵੀ ਅੰਗਰੇਜ਼ ਗੋਰੇ ਚਲੇ ਗਏ ਤੇ ਕਾਲੇ ਆ ਗਏ। ਹੁਣ ਇਹ ਨਾ ਹੋਵੇ ਵੀ ਇਹ ਜਿਹੜੇ ਕਾਲਿਆਂ ਨੂੰ ਬਦਲ ਕੇ ਵੀ ਰਹਿਣ ਉਹ ਅੰਗਰੇਜ਼, ਭਾਵ ਅੰਗਰੇਜ਼ਾਂ ਤੋਂ ਇਹ ਆ ਵੀ ਉਹੀ ਅੰਗਰੇਜ਼ਾਂ ਦੇ ਭਾਵੇਂ ਮੁਗਲਾਂ ਦਾ ਸਮਾਂ ਸੀ ਤਾਂ ਵੀ ਜਿਹੜੀ ਐਡਮਿਨਿਸਟ੍ਰੇਟਿਵ ਪਾਵਰ ਸੀ ਉਹ ਵੱਡੇ ਪੱਧਰ ਤੇ ਜਿਹੜਾ ਸੋ ਕਾਲਡ ਹਾਇਰ ਕਾਸਟ ਜਿਹੜਾ ਬ੍ਰਾਹਮਣ ਸੀ ਉਹਦੇ ਕੋਲ ਸੀ। ਅੰਗਰੇਜ਼ਾਂ ਦੇ ਸਮੇਂ ਵੀ ਵੱਡੇ ਪੱਧਰ ਤੇ ਇਹੀ ਐਡਮਿਨਿਸਟ੍ਰੇਸ਼ਨ ਨੂੰ ਚਲਾ ਰਹੇ ਸੀ, ਤੇ ਫਿਰ ਇਹਨਾਂ ਨੇ ਜਦੋਂ ਅੰਗਰੇਜ਼ ਗਏ ਤਾਂ ਸਾਰੀ ਪਾਵਰ ਆਪਣੇ ਕੰਟਰੋਲ 'ਚ ਰੱਖੀ। ਤੇ ਹੁਣ ਵੀ ਜੇ ਆਫਟਰ ਕੋਈ ਵਾਰ ਜਾਂ ਆਫਟਰ ਮਤਲਬ ਕੋਈ ਵੀ ਇਨਸਟੇਬਿਲਿਟੀ, ਕੋਈ ਸਟੇਬਲ ਸਟਰਕਚਰ ਹੁੰਦਾ, ਜੇ ਉਹਦੀ ਡੋਮੀਨੈਂਸ ਇਹ ਆਪਣੇ ਕੋਲ ਲੈ ਜਾਂਦੇ ਆ ਤੇ ਸਾਰਾ ਕੁਝ ਕੀਤਾ ਕਰਾਇਆ ਉਹ ਖੇਜ ਪੈਣਾ ਹੈ। ਤਾਂ ਇਸ ਕਰਕੇ ਜ਼ਰੂਰੀ ਆ ਵੀ ਇਕੱਲੇ ਸਿੱਖ ਨਹੀਂ, ਸਿੱਖ ਵੀ ਚੇਤੰਨ ਹੋਣ, ਜਿਹੜੇ ਹੋਰ ਵੀ ਵਰਗ ਇੱਥੇ ਆਪਣੀ ਇਹਨਾਂ ਤੋਂ ਆਜ਼ਾਦੀ ਲਈ ਲੜ ਰਹੇ ਆ ਉਹ ਚੇਤੰਨ ਹੋਣ, ਤੇ ਉਹ ਸਾਰੀਆਂ ਤਾਕਤਾਂ ਇਸ ਖਿੱਤੇ ਦੇ ਵਿੱਚ ਦੇਖੋ। ਇਸ ਖਿੱਤੇ ਦੇ ਵਿੱਚ ਤੁਸੀਂ ਗਵਾਂਢੀ ਹੋ ਤੇ ਤੁਸੀਂ ਰਹਿਣਾ ਤਾਂ ਗਵਾਂਢੀ ਆ, ਨਾ ਸਿੱਖਾਂ ਨੇ ਇਕੱਲਿਆਂ ਨੇ ਰਹਿਣਾ ਆ, ਨਾ ਕਿਸੇ ਹੋਰ ਕੌਮ ਨੇ ਇਕੱਲੀ ਨੇ ਰਹਿਣਾ ਹੈ। ਪਰ ਇਹ ਆ ਵੀ ਤੁਸੀਂ ਇੱਕ ਉਹ ਸਿਸਟਮ ਅਸਾਰੋ, ਸਿੱਖ ਵੀ ਆਪਣਾ ਕੇਸ ਬਾਕੀ ਸਾਰੀਆਂ ਕੌਮਾਂ ਦੇ ਨਾਲ ਪੇਸ਼ ਕਰਨ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਆ ਕੋ ਐਗਜ਼ਿਸਟੈਂਸ ਦਾ, ਜਿਹਦੇ 'ਚ ਤੁਸੀਂ ਸਾਰੇ ਕਿਵੇਂ ਬਰਾਬਰੀ ਦੇ ਨਾਲ ਕਿਵੇਂ ਇੱਕ ਦੂਜੇ ਦੇ ਦਾ ਆਦਰ ਸਤਿਕਾਰ ਕਰਦੇ ਆ, ਤੁਸੀਂ ਕੋ ਐਗਜ਼ਿਸਟੈਂਸ ਦੇ ਨਾਲ ਰਹਿ ਸਕਦੇ ਹੋ, ਉਹ ਸਾਰੇ ਫਲਸਫੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਤੇ ਉਹ ਗੱਲ ਸਿੱਖਾਂ ਨੂੰ ਤੋਰਨੀ ਚਾਹੀਦੀ ਆ। ਤੇ ਉਹਦੇ ਲਈ ਇਹ ਜ਼ਰੂਰੀ ਆ ਵੀ ਪਰ ਪਹਿਲਾਂ ਜਿਹੜਾ ਸਿੱਖ ਆ ਉਹ ਆਪਣੇ ਮਤਲਬ ਅਕਾਲੀ ਦਲ ਨਹੀਂ ਉਹ ਗੱਲ ਤੋਰ ਸਕਦਾ ਜੋ ਅੱਜ ਪ੍ਰੈਜ਼ੈਂਟਲੀ ਬਣ ਚੁੱਕਿਆ ਆ, ਤੇ ਨਾ ਉਹ ਗੱਲ ਜਿਹੜਾ ਕਾਂਗਰਸ ਦੇ ਵਿੱਚ ਸਿੱਖਾਂ ਦੀ ਕੋਈ ਜਮਾਤ ਲੀਡਰਸ਼ਿਪ ਦੀ ਤੁਰੀ ਫਿਰਦੀ ਆ ਉਹ ਤੋਰ ਸਕਦੀ ਆ, ਨਾ ਉਹ ਆਪ ਦੇ ਵਿੱਚ ਕੋਈ ਸਿੱਖ ਤੁਰੇ ਫਿਰਦੇ ਆ ਉਹ ਤੋਰ ਸਕਦੇ ਆ। ਤਾਂ ਸਿੱਖਾਂ ਨੂੰ ਆਪਣੇ ਨਵੇਂ ਸਟਰਕਚਰ ਫਾਰਮ ਕਰਨੇ ਪੈਣਗੇ, ਪਰ ਉਹਨਾਂ ਨੂੰ ਉਹਦੀ ਲਾਈਨ ਕਲੀਅਰ ਹੋਣੀ ਚਾਹੀਦੀ ਆ, ਉਹਨਾਂ ਨਵੇਂ ਸਟਰਕਚਰਸ ਦੇ ਐਕਟਿਵਿਸਟ ਨੂੰ ਕਿ ਸਾਡੀ ਲਾਈਨ ਕੀ ਆ। ਮੈਂ ਫੇਰ ਰਿਪੀਟ ਕਰ ਰਿਹਾ, ਇਹ ਗੱਲ ਮੈਂ ਵਾਰ-ਵਾਰ ਰਿਪੀਟ ਕੀਤੀ ਆ, ਪਰ ਇਹ ਤੱਤ ਸਾਰਾ ਵੀ ਸਿੱਖ ਜਦੋਂ ਤੁਸੀਂ ਸੋਚਣਾ ਆ ਗੱਲਾਂ ਨੂੰ ਤਾਂ ਤੁਸੀਂ ਕਿਸੇ ਮਤਲਬ ਇੱਕ ਐਜ਼ ਅ ਮਾਈਨੋਰਿਟੀ ਨਹੀਂ ਸੋਚਣਾ, ਤੁਸੀਂ ਇੱਕ ਐਜ਼ ਅ ਮਤਲਬ ਉਹ ਰੂਪ 'ਚ ਸੋਚਣਾ ਜੋ ਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ, ਜਿਹਦੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਸੋਵਰਨ ਜਿਹੜੀ ਪਾਵਰ ਆ ਉਹ ਅਕਾਲ ਤਖਤ ਸਾਹਿਬ ਤੋਂ ਡਰਾਈਵ ਹੁੰਦੀ ਆ, ਤੇ ਸਿੱਖ ਕਿਸੇ ਦੀ ਪਰਜਾ ਨਹੀਂ, ਸਿੱਖ ਪਾਤਸ਼ਾਹ ਨੇ ਤੇ ਪੰਜਾਬ ਉਹਨਾਂ ਦਾ ਖਿੱਤਾ ਆ, ਤੇ ਪੰਜਾਬ ਤੇ ਰੂਲ ਕਰਨ ਦਾ ਜਿਹੜਾ ਉਹਨਾਂ ਦਾ ਦਾਅਵਾ ਆ ਉਹ ਅੱਜ ਤੋਂ ਨਹੀਂ, ਉਹ ਅਕਾਲ ਪੁਰਖ ਨੇ ਗੁਰੂ ਨਾਨਕ ਪਾਤਸ਼ਾਹ ਦੇ ਉਸ ਖਿੱਤੇ ਦੇ ਵਿੱਚ ਪ੍ਰਕਾਸ਼ ਨਾਲ ਤੈਅ ਕੀਤਾ ਸੀ, ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਨੇ ਉੱਤੇ ਮੋਹਰ ਲਾਈ ਆ। ਤੇ ਇਸ ਗੱਲ ਇਸ ਅਪਰੋਚ ਤੇ ਰਹਿ ਕੇ ਸਿੱਖਾਂ ਨੂੰ ਆਪਣੀ ਨਵੀਂ ਪੋਲੀਟੀਕਲ ਆਰਗੇਨਾਈਜੇਸ਼ਨਲ ਉਸਾਰੀ ਜਿਹੜੀ ਆ ਉਹ ਕਰਨੀ ਚਾਹੀਦੀ ਆ, ਤੇ ਆਪਣੇ ਫਲਸਫੇ ਦੇ ਉੱਤੇ ਬਾਕੀ ਕੌਮਾਂ ਦੇ ਨਾਲ ਜਿਹੜਾ ਡਾਇਲੋਗ ਆ, ਸੰਵਾਦ ਆ ਉਹ ਰਚਾਉਣਾ ਚਾਹੀਦਾ ਹੈ।
ਬਿਲਕੁਲ ਇਸੇ ਦੇ ਉੱਤੇ ਸਾਨੂੰ ਪਹਿਰਾ ਦੇਣਾ ਬਣਦਾ ਆ ਤੇ ਨਾਲ ਹੀ ਨਾਲ ਆਪਣੀ ਜਿਹੜੀ ਤਿਆਰੀ ਹੈ ਉਹ ਇਸ ਨਜ਼ਰੀਏ ਤੋਂ ਕਰਨੀ ਬਣਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜਾ ਅੱਜ ਦਾ ਸਾਡਾ ਸ਼ੋਅ ਹੈ ਉਹ ਸਮਾਪਤੀ ਦੇ ਵੱਲ ਨੂੰ ਹੈ ਤੇ ਮੈਂ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਤੁਹਾਡੇ ਲਈ ਅਸੀਂ ਇਸ ਪਲੇਟਫਾਰਮ ਤੋਂ ਬੇਨਤੀ ਵੀ ਕਰਦੇ ਹਾਂ ਕਿ ਜਿੱਥੇ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਸਵਾਲ ਭੇਜਦੇ ਹੋ ਈਮੇਲ ਰਾਹੀਂ sos@tv84.tv ਦੇ ਉੱਤੇ ਜਾਂ ਸਾਨੂੰ ਸੋਸ਼ਲ ਮੀਡੀਆ ਤੱਕ ਸਾਡੇ ਤੱਕ ਪਹੁੰਚ ਕਰਦੇ ਹੋ। ਤੁਸੀਂ ਸਾਨੂੰ ਜਿਹੜੀ ਵਿੱਤੀ ਸਹਾਇਤਾ ਹੈਗੀ ਹੈ ਡੋਨੇਸ਼ਨਸ ਵੀ ਸਾਡੇ ਤੱਕ ਪੁੱਜਦੀਆਂ ਕਰੋ। ਤੁਹਾਡੀ ਸਹਾਇਤਾ ਦੇ ਨਾਲ ਹੀ ਅਸੀਂ ਇਸ ਪਲੇਟਫਾਰਮ ਨੂੰ ਚੱਲਦਾ ਰੱਖ ਪਾ ਰਹੇ ਹਾਂ। ਸੋ ਸਾਨੂੰ ਡੋਨੇਸ਼ਨਸ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਭੇਜ ਸਕਦੇ ਹੋ www.tv84.tv ਦੇ ਉੱਤੇ ਜਾਂ ਚੈੱਕ ਰਾਹੀਂ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th ਐਵੇਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਜਾਂ ਫਿਰ ਜਿਹੜਾ ਸਕਰੀਨ ਦੇ ਉੱਤੇ ਫੋਨ ਨੰਬਰ ਦਿੱਤਾ ਆ ਰਿਹਾ ਹੈ ਤੁਸੀਂ ਇਸ ਨੰਬਰ ਰਾਹੀਂ ਸਾਡੇ ਤੱਕ ਡਾਇਰੈਕਟ ਕਾਲ ਰਾਹੀਂ ਜਾਂ WhatsApp ਰਾਹੀਂ ਪਹੁੰਚ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸੁਖਵਿੰਦਰ ਸਿੰਘ ਜੀ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।